ਯਾਰ ਅਸੀਂ ਨਹੀਂ ਵੇਚਦੇ ਉਸਤਾਦ ਜੀ ਵਰਗੇ ਬੰਦੇ ਨੂੰ ਨਾ, ਘਰ ਦੇ ਸਿਰਫ 4-5 ਵਾਰੀ ਆਵਾਜ਼ ਮਾਰਦੇ ਉਹ ਡੈਕ ਬੰਦ ਕਰਦੇ ਸਾਡਾ ਹੁੰਦੀ। ਇਹੋ ਜਿਹਾ ਬੰਦਾ ਮੁਰਗੇ ਦੀ ਖਾਲ ਨਾਲ ਚੱਕੇ ਸਾਫ਼ ਕਰ ਲੈਂਦਾ ਕਾਲੂ ਵਰਗੇ ਬੱਚੇ ਨੂੰ ਨਾ ਦੂਸਰਾ ਗੇੜਾ ਜ਼ਰੂਰ ਘਰ ਦੇ ਲਵਾਉਂਦੇ, ਉਹਨੂੰ ਕਹੇ ਕੱਚੇ ਦੇ ਆਂਡੇ ਟੀਂਡੇ ਤੋਂ ਪੱਕੇ ਦੇ ਦਿੱਤੇ। अस्सलाम वालेकुम नाज़रीन, टी टाइम में खुश आमदीद। माशाल्लाह जी, उस्ताद जी 2-3 बंदे ऐसे ने जेड़े ना हुण इत्थे नहीं हैगे, ਨਹੀਂ ਹੈ 20-25 दिन पहले आए सी। ਅੱਛਾ ਜੀ। ਉਹਨਾਂ ਚੋਂ ਹੁਣ ਕਹਿੰਦੇ ਉਸਤਾਦ ਜੀ ਸਾਨੂੰ ਬਸ ਉਦੋਂ ਇਦਾਂ ਹੋ ਗਿਆ। ਮੈਂ ਕਿਹਾ ਯਾਰ ਤੁਸੀਂ ਜਦੋਂ ਚਲੇ ਗਏ ਮੈਂ ਕੁਛ ਨਾ ਕੁਛ ਤੇ ਕਰਨਾ ਸੀ ਨਾ, ਬੰਦਿਆਂ ਨੂੰ ਬੁਲਾਉਣਾ ਸੀ ਨਾ। ਫਿਰ ਮੈਂ ਇਹਦਾ ਮਿੰਤਰਲਾ ਕੀਤਾ, ਫਰੀਦ ਨੇ ਦਿਲ ਕਰਾ ਮਹੀਨੇ ਬਾਅਦ ਆਉਣਾ ਸੀ, ਮਹੀਨੇ ਨੂੰ ਫਿਰ ਪਹਿਲੇ ਗਿਆ ਯਾ ਫਰੀਦ ਆ ਜਾ ਤੂੰ, ਹੁਣ ਤੁਸੀਂ ਵੀ ਆ ਜਾਓ, ਤਾਂ ਮੈਂ ਡਬਲ ਤੇ ਨਹੀਂ ਕਰ ਸਕਦਾ। ਇਸ ਤਰ੍ਹਾਂ ਫਿਰ ਇੱਕ ਬੰਦੇ ਨੇ ਕਿਹਾ, ਉਹਨੇ ਕਿਹਾ ਉਸਤਾਦ ਜੀ ਅਗਰ ਇੱਥੋਂ ਕੋਈ ਜਾਵੇ ਤੇ ਬਗੈਰ ਦੱਸਿਓ ਪੁੱਛੋ ਐਵੇਂ ਛੁੱਟੀ ਕਰੇ। ਮੈਂ ਕਿਹਾ ਜਿੱਦਣ ਕਿਸੇ ਨੇ ਤਾਂ ਛੁੱਟੀ ਕੀਤੀ ਨਾ ਦੱਸੇ ਪੁੱਛੋ ਬਗੈਰ, ਉਹਦੀ ਜਗ੍ਹਾ ਤੇ ਮੈਂ ਵਾਦਾ ਤੁਸੀਂ ਆ ਜਾਣਾ। ਉਹ ਇੱਕ ਜਣਾ ਵਿੱਚੋਂ ਕਹਿੰਦਾ ਆ ਜਾ, ਕਹਿੰਦਾ ਦੂਜੇ ਤੀਜੇ ਦਿਨ ਅਬਾਸ ਦੀ ਜਗ੍ਹਾ ਤੇ ਆਏ ਲੈ ਆਪਾਂ ਆ ਜਾ। ਸੱਚੀ ਬਈ ਹਾਂਜੀ ਮਿੰਤਰ ਨਹੀਂ ਮਿੰਤਰ ਲੈਣ ਵਾਲੀ ਗੱਲ ਨਹੀਂ, ਮੈਂ ਵੈਸੇ ਅੱਲਾ ਮਾਫ ਨਹੀਂ ਮੈਂ ਉਹਨੂੰ ਕਹਿ ਰਿਹਾ, ਗੱਲ ਉਹੀ ਆ ਕਿ ਉਹਨੂੰ ਮੈਂ ਕਹਿ ਤਾ ਨਾ, ਹੁਣ ਤੈਨੂੰ ਵੀ ਮੈਂ ਇਸ ਤੋਂ ਦੱਸਣਾ ਸਾਰਿਆਂ ਸਾਹਮਣੇ, ਬਗੈਰ ਦੱਸਿਓ ਪੁੱਛਿਓ ਕਿਸੇ ਗੱਲ ਵਜ੍ਹਾ ਤੋਂ ਜਿੱਦਣ ਤੁਸੀਂ ਛੁੱਟੀ ਕੀਤੀ ਤੁਹਾਡੀ ਜਗ੍ਹਾ ਤੇ ਬੰਦਾ ਹੋਰ ਆ ਜਾਣਾ। ਹਾਂਜੀ ਫਿਰ ਅਗਲੇ ਦਿਨ ਇਹ ਨਹੀਂ ਕਹਿਣਾ ਉਹ ਗਲਤੀ ਹੋ ਗਈ, ਭਾਈ ਸਿੱਧੀ ਗੱਲ। ਹਾਂਜੀ ਅੱਜ ਜਨਾਬੇ ਤੋਂ ਬਾਹਰ ਆਇਆ, ਇਹ ਕੰਮ ਉਸਤਾਦ ਜੀ ਏਡਾ ਆਸਾਨ ਨਹੀਂ ਆ। ਇਹ ਮਤਲਬ ਜੇ ਹਾਂਜੀ ਇਹ ਤੁਸੀਂ ਪੁਖਤਾ ਹੋ ਗਏ ਤੇ ਨਹੀਂ, ਦੇਖੋ ਉਸਤਾਦ ਜੀ, ਇਹ ਤੁਹਾਨੂੰ ਉੱਥੇ ਨਹੀਂ ਕਰਨੀ ਪੈਂਦੀ, ਜਿੱਥੇ ਛੁੱਟੀ ਕਰਨੀ ਪੈਂਦੀ ਆ ਉੱਥੇ ਨਹੀਂ ਕਰਨੀ ਪੈਂਦੀ। ਉਸਤਾਦ ਜੀ ਬਾਤ ਸਾਹਿਬ ਮੇਰੀ ਗੱਲ, ਮੈਂ ਸਵੇਰ ਸੇ ਫਜਰ ਤੋਂ ਬਾਅਦ ਗਿਆ ਦਿਨ ਚੜੇ ਤੇ ਮੈਂ ਫੈਮਿਲੀ ਵਾਲਾ ਬੰਦਾ, ਮੇਰਾ ਬੇਟਾ ਵੀ ਆ, ਮੈਂ ਸਾਰਾ ਕੁਝ ਕਰਾਂਦਾ, ਲੇਕਿਨ ਅਲਹਮਦੁਲਿਲਾ ਯਾਰ ਤੁਹਾਡੇ ਸਭ ਤੋਂ ਪਹਿਲੇ ਇੱਥੇ ਬੈਠਾ ਸੀ। ਆਵਾਜ਼ ਤਾਂ ਤੁਸੀਂ ਯੰਗ ਆ ਗਏ ਹੋ। ਓ ਯਾਰ ਤੇਰਾ ਤੇ ਮਸਲਾ ਵਾ ਨਾ ਘਰ ਦਾ, ਤੁਸੀਂ ਘਰ ਸਮਾਨ ਸਮੂਨ ਇਹ ਦੇਖੋ ਨਾ, ਫਰੀਦ 3 ਵਜੇ ਆਇਆ, 2:30-3 ਵਜੇ ਆਇਆ, 6 ਵਜੇ ਸ਼ੋਅ ਤੋਂ ਬਾਅਦ ਇੱਥੇ ਖਰਾਟੇ ਮਾਰ ਰਿਹਾ ਸੀ। ਹਾਂ ਦੇਖੋ ਏਦਾਂ ਕੰਮ ਲੋਕੀ 3-3 ਘੰਟੇ ਕੰਮ ਕਰਦੇ ਨੇ ਮੁਸਲਸਲ ਲੋਕੀ, ਸ਼ੁਕਰ ਹੈ ਕਿਉਂਕਿ ਫਿਰ ਇਹਨੇ ਸਾਰੀ ਰਾਤ ਆਰਾਮ ਕਰਨਾ ਹੁੰਦਾ ਨਾ ਬਹਿ ਕੇ। ਉਸਤਾਦ ਜੀ ਮੈਂ ਤੁਹਾਨੂੰ ਗੱਲ ਦੱਸਾਂ, ਨਾਲ ਆਪਣਾ ਕੋਈ ਕਾਰੋਬਾਰ ਇੱਥੇ ਸ਼ੁਰੂ, ਜਿਹੜੇ ਬੰਦੇ ਕਹਿੰਦੇ ਨਾ ਵੀ ਸਾਡਾ ਕੋਈ ਇਸ ਨਾਲ ਸਾਡਾ ਵੀ ਲਾਓ, ਉਹਨਾਂ ਨੂੰ ਇੱਥੇ ਰੱਖ ਲਿਓ, ਯਾਨੀ ਕੋਈ ਟਾਇਰਾਂ ਦਾ ਕੰਮ ਸ਼ੁਰੂ ਕਰ ਲਓ। ਨਹੀਂ ਭਾਜੀ ਕੋਈ ਕੰਮ ਸ਼ੁਰੂ ਕਰ ਲਓ। ਕੋਈ ਨਹੀਂ ਭਾਈ, ਇੰਨਾ ਕਿ ਠੀਕ ਆ। ਹਾਂਜੀ ਆ ਮੈਂ ਹੁਣ ਨਾਜ਼ਰੀਨ ਤੁਸੀਂ ਹਿਸਾਬ ਲਾਓ, ਮੈਂ ਆਪੇ ਹੀ ਕੈਮਰੇ ਲਾਉਣਾ ਵਾ, ਠੀਕ ਆ ਜੀ। ਕੈਮਰੇ ਦੇ ਉੱਤੇ ਜਿਹੜਾ ਬੰਦਾ ਹੁੰਦਾ ਸੀ ਉਹ ਅਸੀਂ ਆ ਕਰ ਲਿਆ ਮੋਬਾਈਲ, ਆ ਦੇਖੋ ਇੱਥੋਂ ਹੀ ਅਸੀਂ ਕੈਮਰਾ ਰੋਕੀਦਾ ਵਾ, ਇੱਥੋਂ ਹੀ ਅਸੀਂ ਕੈਮਰਾ ਆਨ ਆਪ ਹੀ ਕਰ ਲਈਦਾ ਵਾ। ਅਸੀਂ ਹੁਣ ਆਪੇ ਆਪਣੇ ਨੂੰ ਕਹਿੰਦੇ ਕੱਟ ਲਾਓ, ਅਸੀਂ ਇੱਥੋਂ ਹੀ ਕੱਟ ਲਾ ਲੈਂਦੇ। ਆਡੀਓ ਸਾਡੀ ਇਹ 'ਚ ਰਿਕਾਰਡ ਹੋ ਰਹੀ ਆ, ਵੀਡੀਓ ਅਸੀਂ ਇੱਥੋਂ ਰਿਕਾਰਡ ਕਰ ਲੈਂਦੇ। ਅੱਲਾ ਖੈਰ ਸਲਾ 3 ਕੈਮਰੇ ਲੱਗੇ ਉੱਤੇ ਕੋਈ ਨਹੀਂ, ਉਸਤਾਦ ਜੀ ਆਪੇ ਹੀ ਆਪਾਂ ਕਰ ਲਿਆ ਕਰਨਾ। ਇੱਕ ਮਸ਼ਵਰਾ ਸੀਗਾ ਜੀ, ਹਾਂਜੀ ਜਿਹੜੇ ਬੰਦੇ ਨੂੰ ਤੁਸੀਂ ਇੱਥੇ ਨਹੀਂ ਜੌਬ ਤੇ ਰੱਖ ਸਕਦੇ, 5-5 ਸ਼ੀਸ਼ੀਆਂ ਸ਼ਹਿਰ ਦੀਆਂ, 5-5 ਚਾਰ ਨਹੀਂ ਨਾ ਕਿਉਂ ਬੱਸਾਂ 'ਚ ਚੜਾਓ, ਇੰਜ ਫੜਾ ਕੇ ਚੜਨ। ਸਹੀ ਗੱਲ ਕਾਰੋਬਾਰ ਮੈਂ ਉਹਨਾਂ ਨੂੰ ਕਿਹਾ ਭਾਵੇਂ ਜਿੱਥੇ ਤੁਹਾਡਾ ਦਿਲ ਕਰਦਾ ਜਾ ਕੇ ਕੰਮ ਕਰੋ, ਠੀਕ ਹੈ ਨਾ। ਮੈਂ ਕਿਹਾ ਮੈਂ ਜੂੜ ਖਾਣ ਵਾਲੇ ਆਲੇ ਦੁਆਲੇ ਬੈਠੇ ਹੁੰਦੇ ਨੇ, ਜੂੜ ਖਾਣ ਵਾਲੇ ਫੌਰਨ ਵੀ ਕਿਤੋਂ ਇਹ ਛੱਡਣ ਕਿਤੋਂ ਤੇ ਅਸੀਂ ਜੂੜ ਖਾਈਏ। ਉਹ ਜੂੜ ਖਾਣ ਵਾਲੇ ਆਲੇ ਦੁਆਲੇ ਬਹੁਤ ਨੇ। ਮੈਂ ਕਿਹਾ ਉਹ ਪਏ ਨਹੀਂ ਤੁਹਾਨੂੰ? ਉਹ ਕਹਿੰਦਾ ਨਹੀਂ ਜੀ ਅਸੀਂ ਉਹਨਾਂ ਦੇ ਮੂੰਹ 'ਚ ਨਹੀਂ ਜਾਣਾ ਨਵਾਲਾ ਬਣ ਕੇ। ਅੱਛਾ ਉਸਤਾਦ ਜੀ ਜੇ ਤੁਸੀਂ ਆਪਣੇ ਤੰਦੂਰ ਬਣਾਓ ਨਾ, ਨਾਲ ਇਹ ਵੀ ਕੰਮ ਹੋ ਜਾਏਗਾ ਆਪਣਾ ਜਿਹੜੇ ਮੁੰਡੇ ਜਿਹੜੇ ਆਉਂਦੇ ਨੇ ਉਹਨਾਂ ਨੂੰ ਕਹਿੰਦੇ ਵੀ ਤੰਦੂਰ ਤੇ ਨਾਨ ਲਾਈ ਜੇ, ਜਦੋਂ ਕੰਮ ਟੀ ਟਾਈਮ ਦਾ ਹੋਇਆ ਵਿੱਚ ਬੰਦਾ ਘਟਦਾ ਹੋਇਆ ਉਧਰੋਂ ਨਾਨ ਵਾਲੀ ਦੁਕਾਨ ਤੋਂ ਫੋਨ ਕਰ ਬੰਦਾ ਮੰਗਾ ਲਿਆ। ਦਾਲ ਵਾਲੀ ਗਚਕ ਬਣਾਣੀ ਲਾਪੋ, ਜਿਹੜੀ ਦਾਲ ਵਾਲੀ ਗਚਕ ਨਹੀਂ, ਦਾਲ ਵਾਲੀ ਗਚਕ। ਸਾਡੀ ਫਰੀਦ ਵੀ ਤੇ 2 ਕੰਮ ਕਰਦਾ ਹੀ ਆ। ਸਾਡੀ ਨੂੰ ਯਕਦਮ ਫੋਨ ਆਉਂਦਾ, ਮੈਨੂੰ ਲੱਗਦਾ ਗੱਡੀ ਉੱਪਰ ਤੇ ਪਾਈ ਇਹਨੇ, ਮੋਟਰਸਾਈਕਲ ਕੋਈ ਸਵਾਰੀ ਲਾਣ ਚਲ ਜਾਂਦਾ। ਆਹੋ ਇਹ ਇੱਕਦਮ ਕੋ ਸਾਜੀ ਮੈਂ ਜ਼ਰਾ ਝਾਲ ਤੇ ਇੱਕ ਚੀਜ਼ ਫੜਾ ਕੇ ਆਇਆ। ਹਾਂਜੀ ਸਾਜੀ ਮੈਂ ਜ਼ਰਾ ਫਲਾਣ ਦਾ ਖੁੱਲਿਆਂ ਵਾਲੇ ਨਾ ਉਹ ਘਰ ਦਾ ਇੱਕ ਛਾਪਰ। ਅੱਛਾ ਇਹ ਆਰਟਿਸਟ ਵੀ ਅੱਲਾਹ ਦੀ ਰਹਿਮਤ ਨਾਲ ਆਪਣਾ ਮਿਹਨਤ ਕਰੀਦੀ ਏ। ਓਏ ਤੇ ਦੱਸ ਕੇ ਕਰਨਾ, ਚੋਰੀ ਕੋ ਕਰਨਾ। ਮੈਂ ਭਰਾ ਨੂੰ ਸ਼ੈ ਫੜਾਵਾਂ, ਕਿਹੜਾ ਭਰਾ ਵਾ ਇੱਥੇ? ਹੁਣ ਕਹਿੰਦਾ ਸਾਰੇ ਭਰਾ ਹੀ ਆ ਫੈਸਲਾਬਾਦ ਵਾਲੇ। ਸਵਾਰੀ ਆਈ, ਮੈਂ 2 ਮਿੰਟ, ਤੂੰ ਇੱਥੇ ਕਿਸੇ ਦਾ ਪਰਦਾ ਨਾ ਰਹਿਣ ਨਹੀਂ। ਪਰ ਦੱਸਤਾ ਜੀ ਉੱਤੋਂ ਇੱਕ ਹੋਰ ਬਰੀਕੀ ਸੀ ਆਈ ਦੀ, ਇਹ ਮਤਲਬ ਜਦੋਂ ਜਾਂਦਾ ਵਾ ਅਕਸਰ ਨੋਟ ਕਰ ਲਿਓ ਗੱਲ, ਉਹ ਜਿਹੜੀ ਬਾਤ ਆ ਤਾਜੀ ਇਹਦਾ ਸੂਟ ਪਲੇਨ ਹੁੰਦਾ, ਹੁਣ ਆਇਆ ਵੱਟ ਪੇ ਸੂਟ। ਅੱਛਾ ਯਾਨੀ ਕਿ ਸਵਾਰੀ ਨੇ ਲੜ ਕੇ ਲਾ ਕੇ ਆਇਆ। ਅੱਜ ਦੇਖੋ ਅੱਗੇ ਸਾਰਾ ਨਹੀਂ ਮੈਂ ਸਵਾਰੀ ਤੈਨੂੰ ਫੜ ਕੇ ਇੰਜ ਕਰਕੇ ਪੈਸੇ ਦਿੰਦੀ ਆ। ਨਹੀਂ ਮੈਂ ਪਿੱਛੇ ਨਹੀਂ ਨਾ ਪਾਉਂਦਾ, ਮੈਂ ਅੱਗੇ ਪਾ ਲੈਣਾ, ਉਹਨੂੰ ਕਹਿੰਦਾ ਜੱਫੀ ਪਾ ਕੇ ਬਈਆ, ਫਿਰ ਮੈਂ ਇੱਧਰ ਲੈ ਕੇ ਜਾਣਾ। ਓ ਯਾਰ ਖੁਦਾ ਦਾ ਨਾ, ਨਹੀਂ ਇਹ ਮਿਹਨਤ 'ਚ ਕੋਈ ਮੇਣਾ ਨਹੀਂ, ਯਾਰੀ ਮੇਣਾ, ਚੋਰੀ ਮੇਣਾ, ਮਿਹਨਤ 'ਚ ਕਾਹਦਾ ਮੇਣਾ ਹੀ ਆ? ਮੇਣਾ ਕੀ ਮੇਣਾ ਯਾਰ ਤੁਸੀਂ ਚਵਲਾ ਮਾਰਦੇ ਸਾਜੀ, ਉਹ ਕੋਰੀਅਰ ਦਾ ਕੰਮ ਕਰਦਾ ਵਾ, ਉਧਰੋਂ ਉਹਨਾਂ ਦਾ ਫੋਨ ਆਉਂਦਾ, ਮਾਲ ਲੈ ਕੇ ਇਦਾਂ ਹੀ ਛੱਡ ਦਿੰਦਾ ਭਰਾ। ਮੈਨੂੰ ਲੱਗਦਾ ਲੂਰੀਅਰ ਦਾ ਕੰਮ ਕਰਦਾ।
ਇਹਦੀ ਬਹਿਣੀ ਦੱਸਦੀ ਆ, ਵੇਖੋ ਨਾ ਐ ਬੈਠਾ। ਨਹੀਂ ਉਸਤਾਦ ਜੀ, ਮੇਰਾ ਬੜਾ ਦਿਲ ਕਰਦਾ ਤੰਦੂਰ ਹੁਣ ਸਾਡੇ ਆਪਣੇ ਜਾਨੀ ਤੰਦੂਰ। हाँ ਠੀਕ ਹੈ ਨਾ? ਉੱਥੇ ਸ਼ੇਰ ਲਿਖਿਆ ਹੋਵੇ, ਹਾਂ मैंने देखा है उसको आज दूर से, रोटी खाइए जानी के तंदूर से। ਹਾਂ ਯਾਰ, ਵਾਹ 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 ਮਿੱਠਾ ਜੀ, ਕੀ ਖੂਬਸੂਰਤ ਗੱਲ ਕੀਤੀ। ਇਹ ਨਾ ਆਪਣੇ ਆਪਾਂ ਉਹਦੇ ਤੇ ਮਸ਼ਹੂਰੀਆਂ ਬਣਾਵਾਂਗੇ, ਚੁਟਕੀ ਬਰਤਨ ਦੂਰ ਕੀ ਤੂੰ ਕਿਆ ਕੀਮਤ चुटकी भर तंदूर की कीमत तुम क्या जानो। गाहक ਮੀਆਂ ਮੇਰੇ ਪਿया ਗਏ ਤੰਦੂਰ, हाँ वहां से आया है टेलीफोन। आ कहीं तंदूर चले जाए हम। ਹਾਂ ਸਾਜੀ, ਤਿਲਾਂ ਵਾਲੇ ਨਾਨ ਇਹ ਬੜਾ ਕੰਮ ਹੈਗਾ ਜੇ। ਜਿਹੜਾ ਬੰਦਾ ਇਹ ਕੰਮ ਸ਼ੁਰੂ ਕਰਦਾ, ਚਨਿਆਂ ਵਾਲਾ ਆਪੇ ਹੀ ਆਣ ਕੇ ਉਹਨੂੰ ਕਹਿੰਦਾ ਕਿ ਭਾਜੀ ਮੈਂ ਇੱਥੇ ਚਨੇ ਲਾ ਲਾ। अच्छा ਇਹਦਾ ਤੁਸੀਂ ਵੇਖੋ ਪੂਰੇ ਫੈਸਲਾਬਾਦ 'ਚ ਇਸ ਟਾਈਮ नहीं नहीं, कोई होर काम दसो को मेरी ਜਿਹੜੀ ਸ਼ਾਨੋ ਸ਼ੌਕਤ ਦੇ ਮੁਤਾਬਕ ਹੋਵੇ। ਤੁਹਾਡੇ ਬਿਲਕੁਲ ਮੁਤਾਬਿਕ ਹਰੀਆਂ ਵਾਲੇ ਚੌਕ ਅੰਦਰ ਨੂੰ ਜਾਈਏ ਨਾ, ਖੱਬੇ ਪਾਸੇ, ਉੱਥੇ ਤਾਇਆ ਘਬੈਂਟ ਵਾਲੀ ਬੋਤਲ ਲਾਉਂਦਾ। ਉਹ ਅੱਜ ਰਹਿੰਦੇ ਢਿੱਲੇ ਮੱਠੇ। ਉਹ ਕਹਿੰਦੇ ਯਾਰ ਉਸ ਬੰਦੇ ਨੂੰ ਦੇ ਜਿਹੜਾ ਤਜਰਬਾ ਵੀ ਹੋਵੇ। ਚੁੱਪ ਕਰਕੇ ਉਹ ਰੇੜੀ ਲਾ ਲਓ, ਲੈ ਆਓ। ਉਹ ਮੈਂ ਅੱਗੇ ਬੜੀ ਮੁਸ਼ਕਲ ਛੱਡਿਆ। ਬੰਦਾ ਖੜਾ ਕਰ ਦੋ ਨਾ। ਹਾਂ ਸਾਜੀ, ਉਹ એનર્ਜੀ ਸੇਵਰ ਨਹੀਂ ਜਿਹੜੇ ਪੁਰਾਣੇ, ਉਹ ਸਹੀ ਕਰਕੇ ਤੇ ਲਾਉਂਦੇ ਨਹੀਂ ਹੈਗੇ। ਉਹ ਕੋਈ ਲੈਵਲ ਦਾ ਕੰਮ ਦੱਸ ਯਾਰ ਉਹ ਮੇਰੀ ਸ਼ਾਨੋ ਸ਼ੌਕਤ ਦੇ ਮੁਤਾਬਕ ਨੱਜੀ ਜੇਬਰਾ। ਆਈ ਬਸ ਸਵੇਰ ਮੈਂ ਉਸਤਾਦ ਜੀ ਦੱਸਦਾ, ਤੁਸੀਂ ਇੱਕ ਵੱਡੇ ਮਹਾਨ ਆਰਟਿਸਟ ਹੋ ਔਰ ਇਨਸਾਨ ਹੋ। ਐਡਾ ਵੱਡਾ ਅੱਲਾ ਨੇ ਇੱਜ਼ਤ ਦਿੱਤੀ ਤੁਹਾਨੂੰ, ਕਾਰੋਬਾਰ ਵੀ ਉਸ ਹਿਸਾਬ ਦਾ ਕਰਨਾ। ਕਿਉਂ ਵੱਡਾ ਹੀ ਉਹ ਦੱਸਿਓ। ਫਰੀਦ ਸਾਹਿਬ ਇੱਕ ਤਕੜੀ ਆਂਦੀ ਹੁੰਦੀ ਸੀ, ਵੱਡੇ ਵੱਡੇ ਪੱਲਿਆਂ ਵਾਲੀ ਗੋਲ, ਇੱਕ ਚ ਭੁੱਜੇ ਚਨੇ ਹੁੰਦੇ ਸੀ ਤੇ ਇੱਕ ਚ ਮਿੱਠੇ ਚਨੇ, ਉਹ ਮੋਢੇ ਤੇ ਰੱਖ। ਉਹ ਤੁਸੀਂ ਵੇਖਿਆ ਸਾਡੀ, ਉਹ ਸ਼ੁਰੂ ਕਰੋ। ਜਾਨੀ ਭੁੱਜੇ ਚਣੇ। ਬੰਦੇ ਦੇ ਪੁੱਤਾਂ ਵਾਲਾ ਕੰਮ ਦੱਸ ਕੋਈ। ਤਾਜੀ ਮਜ਼ਦੂਰੀ ਟੈਪ ਕਹਿ ਰਹੇ, ਮੈਂ ਐਜ਼ ਅ ਬਿਜ਼ਨਸ ਟੈਪ ਕਹੂੰਗਾ। ਹਾਂ ਹਾਂਜੀ, ਬਿਜ਼ਨਸ ਕੋਈ ਸ਼ੁਰੂ ਕਰੋ, ਮਜ਼ਦੂਰੀ ਕਾਤੋਂ ਕਰਨੀ? ਤਾਜੀ ਤੁਸੀਂ ਲੋਹੇ ਦਾ ਕੰਮ ਸਾਜੂਗਾ ਤੁਹਾਨੂੰ? ਦੱਸੋ ਪਹਿਲਾਂ, ਲੋਹਾ ਕਦੀ ਕੀਤਾ? ਲੋਹੇ ਦਾ ਆ ਸਕਦਾ ਲੋਹੇ ਦਾ ਰੱਬੀ ਰਾਸ। ਲੋਹਾ ਰਾਸ ਆ ਜਾਵੇ ਨਾ ਬੰਦੇ ਨੂੰ ਤੇ ਲੋਹਾ ਪਿੱਛਾ ਨਹੀਂ ਛੱਡਦਾ। ਇਦਾਂ ਹੀ ਆ ਭਾਈ। ਕੀ ਕਰਨਾ, ਡੀਅਰ ਗਾਰਡਰ ਬਣਾਉਣਾ ਨਹੀਂ ਪੈਣਾ। ਨਹੀਂ ਟੀ ਯਾਰ ਘੱਟ ਤਾਜੀ, ਤੁਸੀਂ ਨਾ ਇੱਕ ਰਕਸ਼ਾ ਤਰੀਕ ਤੇ ਲਓ, ਉਹ ਲੈ ਕੇ ਤੇ ਉਹ ਦੇ ਦਿਓ ਬੰਦੇ। ਤੈਨੂੰ ਹਾਂ, ਮੈਨੂੰ ਨਹੀਂ, ਕਿਸੇ ਨੂੰ ਹੋਰ ਨੂੰ। ਸਿਆਣੇ ਸੁਲਝੇ ਬੰਦੇ ਨੂੰ, ਸ਼ਾਦੀशुदा ਨੂੰ। ਓ ਯਾਰ ਤਾਜੀ ਉਹਦੇ ਪੈਸੇ ਆਈ ਜਾਣ। ਕਿੰਨੀ ਤਰੀਕ ਹੁੰਦੀ ਤੇ ਲੋਹਾ ਉਹਦੇ ਚ ਕਿੱਥੇ? ਉਹ ਲੋਹੇ ਦਾ ਹੀ ਆ। ਨਹੀਂ, ਉਹਦੇ ਵਿੱਚ ਲੋਹਾ ਵੀ ਹੁੰਦਾ, ਉਹ ਚ ਰਬੜ ਵੀ ਹੁੰਦੀ, ਗੱਦੀ ਵੀ ਹੁੰਦੀ। ਉਹ ਫਿਲਬਤੀ ਲੋਹਾ ਤਾਜੀ। ਯਾਰ ਉਹਨਾਂ ਦੀ ਸ਼ਾਨ 8 ਚੈਨਲਾਂ ਦੇ ਮਾਲਕ ਆ ਉਸਤਾਦ ਜੀ। ਤੁਸੀਂ ਦੇਖਿਆ ਕਦੀ ਉਹ ਪੈਨਸਲ ਜਿਹਨੇ ਸ਼ੀਸ਼ੇ ਦੇ ਥੱਪੇ ਲਾਉਂਦੇ ਜਾਨੀ ਕਰਕੇ? ਹਾਂ ਗੱਡੀਆਂ ਰਕਸ਼ੇ 100 ਰੁਪਏ ਦੇ 8 ਥੱਪੇ ਤਾਜੀ ਨਹੀਂ ਤੇ ਲੋਹੇ ਦਾ ਇੱਕ ਹੋਰ ਆਇਆ। ਉਹ ਕਰ ਲੋਗੇ? ਨਹੀਂ, ਇੱਕ ਮਿੰਟ ਸਾਜੀ, ਇਹ ਠੱਪੇ ਕੌਣ ਹੁੰਦਾ? ਪਤਾ ਨਹੀਂ, ਮੈਨੂੰ ਨਹੀਂ ਇਹਦੀ ਸਮਝ। ਉਸਤਾਦ ਜੀ ਫੁੱਲ ਜਾਣ ਸੀ ਮੇਰੇ ਤੋਂ ਕਲਮ ਜੀ, ਹਮਾਮਾ ਦੇ ਜਾਣਾ, ਸੁਨਿਆਰੇ ਜਾਣਾ, ਐ ਲਾਈਨ 'ਚ ਫੁੱਲਾਂ ਦੀ ਲੱਗੀ ਹੁੰਦੀ ਸੀ। 8-8 ਫੁੱਲ ਲਾ ਦੇਣੇ, 10-10 ਫੁੱਲ ਲਾ ਦੇਣੇ। ਉਹ ਵਾਲੇ ਨਿੱਕੇ ਨਿੱਕੇ ਫੁੱਲ ਹੁੰਦੇ ਸੀ ਜਿਹੜੇ। ਨਹੀਂ, ਉਹ ਮੈਂ ਜਾਇਆ ਕਰਨ ਲਾਵਾਂ। ਤੁਸੀਂ ਐਵੇਂ ਜਾਣਾ? ਹਾਂ, ਆਪ ਚਲ ਗਏ? ਹਾਂ, ਇਹ ਵੀ ਗੱਲ ਸਹੀ ਹੈ। ਤਾਜੀ ਤੁਸੀਂ ਨਾ ਲੋਹੇ ਦਾ ਤੇ ਲੱਕੜ ਦਾ ਇਕੱਠਾ ਬਿਜ਼ਨਸ ਕਰੋ, ਇੱਕ ਤੇ ਚੱਲੂਗਾ ਹੀ। ਲੋਈ ਰਕਸ਼ੇ ਨੂੰ ਅੱਗ ਲਾਉਣ ਲੱਗਾ ਜੀ। ਨਹੀਂ ਲੋ ਤਾਜੀ, ਆ ਜਿਹੜੀਆਂ ਘੋੜੀਆਂ ਹੁੰਦੀਆਂ, ਘੋੜੀਆਂ ਫੱਟੇ। ਹਾਂ, ਘੋੜੀਆਂ ਦੇ ਨਾਲ ਫੱਟੇ ਪਾਓ, ਬਹੁਤ ਅੱਛਾ ਕੰਮ। ਜੋੜੀ 200 ਵੀ ਪੂਰੀ ਤੇ ਕੋਈ ਚੁੱਕਣੇ ਵੀ ਨਹੀਂ ਪੈਣ। ਹਾਂ, ਇਹ ਵੀ ਉਸਤਾਦ ਜੀ ਅਸਲ। ਹਾਂਜੀ, ਛਤਰੀ। ਅੱਛਾ, ਉਸਤਾਦ ਵਰਗੇ ਬੰਦੇ ਨਾ ਲੱਖਾਂ ਰੁਪਈਆ ਦਾ ਕਾਰੋਬਾਰ ਸ਼ੁਰੂ ਕਰ ਲੈਂਦੇ, ਨਿੱਕੀ ਜਿਹੀ ਗੱਲ ਤੋਂ ਖਰਾਬ ਕਰ ਦਿੰਦੇ। ਯਾਰ ਮੈਨੂੰ ਗੰਡੇ ਨਹੀਂ ਕੱਟਣੇ ਆਪਣੇ। ਹੋਟਲ ਬਣਾ ਕੇ ਤੁਸੀਂ ਨਾ ਮੇਰਾ ਪੁੱਤ ਰਹਿਣ ਦਿਓ। ਨਹੀਂ ਬਿਜ਼ਨਸ ਉਹ ਤੁਸੀਂ ਦੱਸਣਾ। ਉਹੀ ਕੰਮ ਦੱਸਣੇ ਜਿਹੜੇ ਤੁਹਾਡੇ ਹਿਸਾਬ ਦੇ, ਤੁਹਾਡੇ ਮਹੱਲੇ ਦੇ ਆਲੇ ਦੁਆਲੇ। ਸਮੋਸੀਆਂ ਲਾ ਲਾ ਨਾ ਗੰਦੇ ਨਾਲੇ ਤੇ। ਉਹ ਤੁਹਾਡੇ ਕੋਲ ਲਾ ਨਹੀਂ ਦੇ। ਹੁੰਦਾ। 3 ਵਜੇ ਆ ਕੇ ਸੀਟਾਂ ਵਿੱਚ ਨਹੀਂ ਸ਼ੁਰੂ ਕਰਤਾ। ਕਿਆਕ ਸਿਫਟਾਂ ਕੋ ਬੋਤਲਾਂ ਵੇਚੋ, ਜਿਹੜੀਆਂ ਸੋਡੇ ਵਾਲੀਆਂ ਵੇਚਦੇ ਸੀ। ਯਾਰ ਉਹ ਆਰਟਿਸਟ ਮਾਈਂਡ ਬੰਦੇ ਨੇ, ਉਹਨਾਂ ਨੇ ਤਨਹਾਈ ਵਾਲਾ ਕੰਮ ਕਰਨਾ ਜਿੰਨਾ ਚ ਉਹਨਾਂ ਨੂੰ ਸਕੂਨ ਮਿਲੇ। ਨਹੀਂ ਦੱਸ, ਜੜਾਂ ਲੈ ਜਾ ਕੇ ਅਲੀ ਬੇ ਦੀ ਕਮਾਈ ਖਾਣੀ ਸ਼ੁਰੂ ਕਰਤਾ। ਵਾਹ ਵਾਹ। ਲਿਪੇ ਦੀ ਕਮਾਈ। ਮੈਨੂੰ ਤੇ ਭਰਾਵਾ ਇੱਕ ਟੈਕਨੀਕਲ ਆਇਆ ਤਾਜੀ ਹੁਣ ਦੀ। ਹਾਂ, ਉਹ ਛੱਡ ਦੋ ਫਿਰ ਲੋਹਾ ਲੱਕੜ। ਟੈਕਨੀਕਲ ਕੰਮ ਬਿਜਲੀ ਦੇ ਮਤਲਬ ਵਿੱਚ ਆਉਂਦਾ। ਇੱਕ ਫੋਟੋ ਕਾਪੀ ਵਾਲੀ ਲਓ ਤਾਜੀ ਮਸ਼ੀਨ, ਹਾਂ ਠੀਕ ਹੈ। ਹਸਪਤਾਲ ਦੇ ਬਾਹਰ ਰੱਖੋ। ਹਾਂ ਹਸਪਤਾਲ ਦੇ ਬਾਹਰ। ਯਾਰ ਕੰਮ 8 ਚੈਨਲ ਉਹਨਾਂ ਦੇ ਸ਼ਾਹ ਨੇ। ਸ਼ਾਹ ਉਸਤਾਦ ਜੀ ਤੁਸੀਂ ਫਲੈਕਸ ਬਣਾਉਣੀ ਆ ਵੱਡੀ ਜੀ ਸਹੀ ਆ ਜਾਨੀ ਆਫੀਸ਼ੀਅਲ। ਇਹ ਪਿੱਛੇ ਲਾਉਣੀ ਕੰਨ ਤੇ, ਅੱਗੇ ਇੱਕ ਸ਼ਾਮ ਨਾਲ ਸਕੂਨ ਨਾਲ ਸਾਂਡਾ ਰੱਖ ਕੇ ਤੇ ਐ ਬੈਠੇ ਰਹਿਣਾ ਬਸ। ਸਾਂਡਾ ਕਿਹੜਾ? ਆ ਜਾ ਸਾਂਡੇ ਦਾ ਤੇਲ ਨਹੀਂ ਕੱਟ ਕੇ ਯਾਰ ਉਸਤਾਦ ਜੀ ਗਏ ਹੁਣ ਉਹਦੇ ਬਿਜ਼ਨਸ ਜਾਨਵਰ ਜਿਹੜਾ ਹੁੰਦਾ। ਹਾਂਜੀ, ਸਾਂਡਾ ਹੋਰ ਕੀ ਉਹ ਰੱਖ ਲੈਣ ਅੱਗੇ ਇੱਕ। ਅੱਗੇ ਰੱਖ ਕੇ ਤੇ ਉਹ ਬਹਿਣਾ ਵਾ। ਐ ਬੈਠੇ ਰਹਿਣਾ, ਐ ਬੈਠੇ। ਤੇ ਜੇ ਕੋ ਆਵੇ ਤੇ ਉਹਦਾ ਕੀ ਕਰਨਾ? ਸਾਂਡੇ ਨੂੰ ਪਿਆਰ ਉਹਦੇ ਲਾਗੇ ਬੈ ਕੇ ਤੁਸੀਂ ਨਾਨ ਟਿੱਕੀ ਵੀ ਖਾਈ ਜਿਹੜੀ ਨਹੀਂ ਗੱਲ। ਸਾਂਡਾ ਵੀ ਫਿਰਨ ਡਿਆ ਸਾਂਡਾ ਤੁਹਾਨੂੰ ਕਿਸੇ ਟਾਈਮ ਵੀ ਕਹੇਗਾ ਮੈਨੂੰ ਵੇਚਣਾ ਜਾਂ ਚਾਡੀ ਤੇ। ਉਸਤਾਦ ਜੀ ਜਿਲਤਾਂ ਦਾ ਕੰਮ ਕਰ ਲੋਗੇ, ਜਿਲਤਾਂ ਦਾ, ਕਿਤਾਬਾਂ ਨੂੰ ਜਿਲਤਾਂ ਜਿਹੜੀਆਂ ਕਰੀਆਂ ਐਕਸਰੇ ਵਾਲੀਆਂ। ਇਹਦੀ ਜਿੱਲਤ ਦਾ ਹੀ ਕਰਨਾ ਪੈਣਾ। ਨਹੀਂ ਯਾਰ, ਇਹਦੀ ਹਾਂਜੀ। ਅੱਛਾ ਯਾਰ, ਕਰ ਲਾਂਗਾ। ਹਾਂਜੀ, ਮੈਂ 3-4 ਸਕੂਲਾਂ ਦੀਆਂ ਤੁਹਾਨੂੰ ਕਿਤਾਬਾਂ ਲਵਾ ਦਾਂਗਾ। ਅੰਦਰ ਬੈਠੇ ਨਾਲੇ ਆਪਣਾ ਡਬਿੰਗ ਕਰਦੇ ਰਹੇ, ਨਾਲੇ ਜਿਲਤਾਂ ਕਰਦੇ ਰਹੇ। ਠੀਕ ਹੈ?
ਉਹ ਯਾਰ ਅੱਠਾਂ ਚੈਨਲਾਂ ਦੇ ਮਾਲਕ ਹੋਣ ਦੇ ਕੋਈ ਸ਼ਿਆਨੇ ਸ਼ਾਨ ਗੱਲ ਸ਼ੁਰੂ ਹੋਈ ਸੀ, ਤੁਸੀਂ ਇਹਨਾਂ ਦਾ ਬੌਂਗਸ ਪੂਰਾ ਚੈੱਕ ਕਰੋ। ਗੱਲ ਸ਼ੁਰੂ ਹੋਈ ਸੀ ਕਿ ਸਾਜੀ ਉਹਦੇ 2-3 ਮੁੰਡੇ ਨਾ ਤੁਹਾਡੇ ਜਿਹੜੇ ਕਹਿ ਰਹੇ ਉਹਨਾਂ ਨੂੰ ਕੋਈ ਕੰਮ ਕਰਾ ਦਿਓ। ਉਹਨਾਂ ਨੇ ਮੈਂ ਉਹਨਾਂ ਨੇ ਨਹੀਂ ਕਹਿ ਰਿਹਾ ਮੈਨੂੰ ਤੂੰ ਚੱਜਿਆ ਕਰੋ ਭਾਈ ਕਹਿੰਦਾ ਕੋਈ ਉਹ ਮੈਂ ਆਈਡੀਆ ਦਿੱਤਾ, ਮੈਂ ਤੁਹਾਨੂੰ ਹੁਣ ਵੀ ਆਈਡੀਆ ਉਹ ਦਿਆਂਗਾ। ਤੁਸੀਂ ਸੇਲਜ਼ਮੈਨ ਜਿਹੜੇ ਮੁੰਡੇ ਆਉਂਦੇ ਕਹਿੰਦੇ ਭਾਈ ਕੰਮ ਦੇ ਰੱਖੋ, ਉਹਨਾਂ ਨੂੰ ਕੋਈ ਸੇਲਜ਼ਮੈਨ ਨਹੀਂ ਕਰੋ। ਮੋਚੀ ਕਿੱਲ ਜਿਹੜੇ ਜਿੰਨੇ ਮੋਚੀ ਬੈਠੇ ਫੈਸਲਾਬਾਦ ਚ ਉਹਨਾਂ ਸਾਰਿਆਂ ਨੂੰ ਸਪਲਾਈ ਕਰੋ। ਵਾਹ, ਇਹ ਕੰਮ ਮਾੜਾ ਵਾ। ਜਾ ਕੇ ਤੁਸੀਂ ਨਾਲੇ ਮੁੰਡੇ ਆਉਣਗੇ ਵਿਚਾਰੇ ਦਿਹਾੜੀ ਕਰਨ ਆਉਂਦੇ, ਉਹਨਾਂ ਨੂੰ ਚਲੋ ਇਸੇ ਪਾਸੇ ਲਾ ਦਿਓ। ਕਾਲੀਆਂ ਜਾਲੀਆਂ ਦੀ ਤੇ ਗੱਡੀਆਂ ਦੀਆਂ ਲੈ ਕੇ ਮੁੰਡਿਆਂ ਨੂੰ ਖਿਲਾਰ ਦਿਓ ਸੜਕਾਂ ਤੇ, ਉਹ ਵੇਚਣ ਗੱਡੀਆਂ ਨੂੰ ਉਹਨਾਂ ਦੇ ਮਾਡਲਾਂ ਦੀਆਂ। ਉਹ ਜਾਲੀਆਂ ਨਹੀਂ ਸ਼ੀਸ਼ੇ ਤੇ ਲਾ ਲਈਆਂ। ਆਹੋ ਯਾਰ ਹੋਰ ਥੱਲੇ ਆ ਜਾਓ, ਹੋਰ ਘਟੀਆ ਪਾਉਣ ਤੇ ਉਤਰ ਆਓ, ਹੋਰ ਥੱਲੇ ਆ ਜਾਓ। ਨਾ ਉਸਤਾਦ ਜੀ ਬਸ ਫਿਰ ਛੋਟਾ ਜਿਹਾ ਇੱਕ ਆਖਰਲਾ ਮਸ਼ਵਰਾ ਵਾ, ਸ਼ਹਿਰ ਦੇ ਉਹ ਵੀ ਦੇ ਝੰਗ ਬਾਜ਼ਾਰ ਚ ਤਾਜਰ ਏਰੀਏ ਚ ਉਸਤਾਦ ਜੀ ਬਾਂਸ ਇੱਕ ਚਾਹੀਦਾ, ਉੱਤੇ ਫਲੈਕਸ ਲਾਣੀ ਹੈ ਚੂਹਿਆਂ ਦੀਆਂ ਤਸਵੀਰਾਂ ਨਾਲ ਘੋੜੀਆਂ ਜਾਨੀ ਚੂਹਾ ਮਾਰ ਗੋ ਸਾਜੀ। ਇਹ ਤੇ ਹੁਣ ਸੌਖਾ ਕੰਮ ਆ। ਮੁੰਡੇ ਜਿਹੜੇ ਤੁਹਾਡੇ ਕੋਲ ਆਉਂਦੇ ਉਹਨਾਂ ਦੇ ਲਈ ਉਹਨਾਂ ਨੂੰ ਤੁਸੀਂ ਇਦਾਂ ਕਰੋ, ਇਸ਼ਾਰਿਆਂ ਤੇ ਖਿਲਾਰੋ। ਜਿਹੜੇ ਦਰਵਾਜ਼ੇ ਥੱਲੇ ਨਹੀਂ ਉਹ ਰਬਟਾਂ ਲੱਗਦੀਆਂ, ਹਾਂ ਉਹ ਜਿਹੜੇ ਫੋਮ ਜੇ ਲੈ ਕੇ ਖਲੋਤੇ ਹੁੰਦੇ। ਜੀ ਏਸੀ ਦੀ ਕੂਲਿੰਗ ਨਹੀਂ ਬਾਹਰ, ਏਸੀ ਦੀ ਕੂਲਿੰਗ ਬਾਹਰ ਨਹੀਂ ਜਾਂਦੀ, ਚੂਹਾ ਨਹੀਂ, ਬਿੱਲੀ ਮੈਂ ਖਲੋਵਾਂ ਝੰਗ ਬਾਜ਼ਾਰ। ਨਹੀਂ ਤੁਸੀਂ ਕਦ ਕੋ ਯਾਰ ਮੁੰਡੇ ਆਉਂਦੇ ਮੈਂ ਤਾਂ ਯਾਰ ਫਰੀਦ ਅੱਠਾਂ ਚੈਨਲਾਂ ਦੇ ਮਾਲਕ ਆ, ਉਹਦੇ ਸ਼ਿਆਨੇ ਸ਼ਾਨ ਕੋ ਕੰਮ ਓਏ ਤੂੰ ਜੇ ਕੰਮ ਥੋੜਾ ਉੱਤੇ ਕਰ ਲਾ, ਇਹ ਚੈਨਲ ਘਟਾ ਲਾ ਬਰਾਬਰਾਂ ਤੇ ਲਿਆ ਕੇ ਮੰਠਾਲ ਟਾਈਮ ਚੀਮਾ ਟਾਈਮ ਚੜ ਜਾਓਗੇ, ਖਲੋ ਕੇ ਸਫਰ ਕਰ ਲੋਗੇ। ਚੜ ਜਾਗਾ ਮੈਂ ਤਾਂ, ਜਿੱਥੇ ਮੈਨੂੰ ਕਹੇਗਾ ਮੈਂ ਚੜ ਜਾਗਾ। ਮੈਂ ਮੀਰਪੁਰ ਗੁਜ਼ਾਰਾ ਤੁਹਾਡੇ ਨਾਂ ਦੇ ਤੁਹਾਨੂੰ ਕਾਰ ਚ ਪਵਾ ਕੇ ਤੇ ਨਹੀਂ ਥੱਦੀ, ਤੁਸੀਂ ਬੱਸ ਚੜਨਾ ਵਾ, ਤੁਸੀਂ ਝੋਲੀਆਂ ਕਾਰ ਛੁੱਟ ਕੇ ਸਿਰ ਚੁੱਪ ਕਰਕੇ ਨਹੀਂ ਖਲੋ ਜਾਣਾ ਬਸ। ਇਹਨਾਂ ਨੇ ਕਿਉਂ ਖਲੋਣਾ? ਮੈਂ ਕਿ ਉਹ ਕਹਿੰਦੇ ਨੇ, ਤੈਨੂੰ ਸਮਝ ਨਹੀਂ ਆਣੀ। ਉਹ ਕਹਿੰਦੇ ਮੁੰਡੇ ਜਿਹੜੇ ਆਉਂਦੇ ਨੇ ਨਾ, ਉਹ ਕਹਿੰਦੇ ਭਾਜੀ ਸਾਨੂੰ ਵੀ ਰੱਖੋ, ਮੇਰੇ ਕੋਲ ਅੱਗੇ ਬੰਦੇ ਪੂਰੇ ਤੇ ਮੈਂ ਹੋਰ ਕਿੱਥੇ ਬੰਦੇ। ਮੈਂ ਕਹਿੰਦਾ ਵਾ ਯਾਰ ਇਹਦੇ ਇੱਥੇ ਘਰ ਇੱਥੇ ਬਹਿਣ ਦਫ਼ਤਰ ਹੀ, ਮੁੰਡਿਆਂ ਨੂੰ ਕੁਰਸੀਆਂ ਦੇਣ ਜਿਹੜੀਆਂ ਸੈੱਟ ਨਹੀਂ ਕੁਰਸੀਆਂ ਟੇਬਲ ਵਾਲੇ, ਉਹਨਾਂ ਨੇ ਕੋਈ ਗਲੀਆਂ ਚ ਉਹ ਵੇਚ ਲਓ ਆਹੋ ਪਲਾਸਟਿਕ ਦੀਆਂ ਲੋ ਯਾਰ। ਜੀ ਨਾਜ਼ਰੀਨ, ਫਿੱਕਾ ਪ੍ਰੋਗਰਾਮ ਹੋਣ ਲੱਗਾ ਜੇ। ਮੈਂ ਤੁਹਾਨੂੰ ਅਗਲਵਾਂਡੀ ਮੈਂ ਤੁਹਾਨੂੰ ਪੇਸ਼ਨ ਕੋਈ ਕਰ ਦਿੱਤੀ ਤਾਜੀ ਹੁਣ ਕਿਉਂਕਿ ਇਹਨਾਂ ਦੇ ਜ਼ੇਨ 'ਚ ਅੱਛਾ ਕੰਮ ਨਹੀਂ ਹੋਣਾ। ਇਹ ਲੈ ਕੇ ਨੇ ਥੱਲੇ ਆਦਰ ਦੇਖ ਲੈਣਾ, ਘੰਟੇ ਵੇਚ ਲਿਆ ਕਰਾਂ। ਨਹੀਂ ਪੇਂਟੀ ਨਹੀਂ ਦੱਸ, ਨਹੀਂ ਅਸੀਂ ਕੋਈ ਕਹਿਣਾ ਹੀ ਲੋਰੀਪੁਰੇ ਦੀ ਫੈਕਟਰੀ ਲਾ ਲਾ। ਅਸੀਂ ਕਹਿਣਾ ਹੀ ਸੋਹਣਿਆ ਲੋਰੀਪੁਰਾ ਤਲ ਲਿਆ ਕਰਾਂ ਆਪ। ਮੈਂ ਆ ਮਜ਼ਦੂਰੀ ਨਹੀਂ ਦੱਸ ਦੇ, ਅਸੀਂ ਤਾਜੀ ਬਿਜ਼ਨਸ ਕੋ ਮਜ਼ਦੂਰੀ ਭੱਲਿਆਂ ਵਾਲੇ ਕੋ ਲਾ ਲਾ 6 ਮਹੀਨੇ, ਮੁੜ ਕੇ ਆਪਣੀ ਰੇੜੀ ਲਾ ਲਾ। ਜਾਪਾਨ ਚ ਕੋਈ ਵਾਕਫ ਹੈ ਤਾਂ ਬਹੁਤ ਹੈ, ਹਾਂ। ਮੈਨੂੰ ਉੱਥੇ ਭੇਜੋ ਨਾ ਤੇ ਫਿਰ ਮੈਂ ਉਹ ਸਾਥ ਦੇ ਉਸਤਾਦ ਜੀ ਸਾਰੀਆਂ ਗੱਲਾਂ ਛੱਡੋ, ਤੁਸੀਂ ਤੁਹਾਡਾ ਜਾਪਾਨ ਚ ਕੋਈ ਵਾਕਫ ਹੈ? ਹਾਂਜੀ ਹੈ। ਉੱਥੋਂ ਇੱਕ ਮਸਾਲਾ ਮੰਗਾਣਾ ਵਾ, ਦੇਗਾ ਚਮਕਾਉਣ ਵਾਲਾ। ਉਸ ਮੁੰਡੇ ਨੂੰ ਭੇਜੋ, ਉਹਨਾਂ ਨੂੰ ਕਹੋ ਚਮਕਾਉਣ। ਯਾਰ ਅੱਠਾਂ ਚੈਨਲਾਂ ਦੇ ਆਉਂਦਾ ਨਾ, ਉਹਨਾਂ ਦੇ ਸ਼ਾਨ ਨਿਸ਼ਾਨ। ਉਸਤਾਦ ਜੀ ਤੁਸੀਂ ਦੇਖਿਆ ਕਦੇ ਟੀ ਗਰਾਊਂਡ ਗਏ ਆ, ਇੰਜ ਕਰਕੇ ਡੱਬੀ ਡਿੱਗਦੀ ਤੇ ਬੱਚਾ ਠਾਹ ਕਾਚ ਵੱਜਦਾ ਵਾ, ਕਰ ਲੋਗੇ? ਉਹ ਬੱਚਾ ਆਪਨੇ ਜਾਂ ਬੱਚਾ ਰੱਖਣਾ ਆਪ ਸਿਰ ਪਿੱਛੇ ਕੋਲੋਂ ਨਾ ਯਾਰ ਫੜ ਭੱਜ ਕੇ ਚੱਕ ਪਏ। ਤੇਰੀ ਗਲੀ 'ਚ ਤੇਰੇ ਘਰ ਦੇ ਲਾਗੇ ਨਹੀਂ ਮੈਂ ਰਹਿ ਸਕਦਾ, ਕਿਸ ਤਰੀਕੇ ਨਾਲ ਕੋਈ ਰੇੜੀ ਰੂੜੀ ਲਵਾ ਦੇ ਮੇਰੀ। ਉਧਰ ਚਲੋ ਕੀ ਉਧਰੋਂ ਮੈਂ ਨਾਲ ਖਾਣਾ ਪੀਣਾ ਵੀ ਕਰ ਲਿਆ ਕਰਾਂਗਾ, ਮਾਂ ਉਹਨਾਂ ਦੇ ਹੱਥਾਂ ਦੀ ਰੋਟੀ ਵੀ ਖਾ ਲਿਆ ਕਰਾਂਗਾ। ਇਹ ਲੈਣ ਪਹਿਲੇ ਕਰ ਦਿੰਦੇ। ਇਹਨਾਂ ਨੇ ਫਿਰ ਉੱਥੇ ਹੀ ਆ ਜਾ ਕੇ ਸੋਡੇ ਵਾਲੀਆਂ ਬੋਤਲਾਂ ਤੇ ਜਾਣਾ ਹੀ, ਉਹੀ ਜਿਹੜੀ ਭੇਟੇ ਵਾਲੀ ਬੋਤਲਾਂ, ਸੋਡੇ ਵਾਲੀ ਬੋਤਲਾਂ, ਫਿਰ ਕੱਪੜਾ ਵੇਚਣ ਲੱਗ ਪੈਣਗੇ। ਅਸੀਂ ਲੈਵਲ ਦੱਸਣ ਦੇ ਐਕਸਾਈਜ਼ ਦਾ ਕਰ ਲੋਗੇ ਸਾਡੀ ਐਕਸਾਈਜ਼ ਕੀ ਐਕਸਾਈਜ਼ ਮਤਲਬ ਜਿਹੜੇ ਆ ਨੰਬਰ ਪਲੇਟਾਂ ਲਾਣ ਹਾਂ ਬੰਦੇ ਰੱਖਣ, ਕੰਪਿਊਟਰ ਤੇ ਆਪ ਕੱਢਣ ਹੈ ਨੰਬਰ ਉਧਰ ਵੱਡਾ ਕੰਮ, ਪੈਸੇ ਵੀ ਖੁੱਲੇ ਉਸਤਾਦ ਜੀ, ਰਿਸਕ ਵੀ ਕੋਈ ਨਹੀਂ। ਓਏ ਆ ਜਿਹੜੇ ਵੈਗਨਾਂ ਚ ਰੱਖਿਆਂ ਚ ਗੈਸ ਨਹੀਂ ਭਰਦੇ ਸਿਲੰਡਰ ਇੰਜ ਰੱਖ ਕੇ ਉਸਤਾਦ ਜੀ, ਉਹਦੀਆਂ 3-4 GTS ਦੇ ਆਲੇ ਦੁਆਲੇ ਦੁਕਾਨਾਂ ਪਾ ਲਓ, ਪੰਪ ਤੋਂ ਜ਼ਿਆਦਾ ਸੇਲ ਆ। ਦੱਸੋ ਮਿੱਠੇ ਜਾਨੀ ਗੈਸ ਲੈ ਓਏ ਬਗੈਰ ਤੋਂ ਕੋ ਮੈਨੂੰ ਕੰਮ ਦੱਸੋ ਕਿ ਉਸਤਾਦ ਜੀ ਕੋਈ ਪੈਟਰੋਲ ਪੰਪ ਪਾ ਲਓ ਆਪਣਾ, ਉਸਤਾਦ ਜੀ ਮਾਰਟ ਬਣਾਓ, ਉਸਤਾਦ ਜੀ ਕੋਈ ਟੀਵੀ ਚੈਨਲ ਖੋਲੋ ਨਵਾਂ। ਹਾਂ ਉਹ ਵੱਡੇ ਜਿਹਦੇ ਤੇ ਕੋਈ 40-50 ਕਰੋੜ ਰੁਪਏ ਦੀ ਇਨਵੈਸਟਮੈਂਟ ਹੋਵੇ। ਆ ਗਿਆ। ਤੋਂ 4 ਸਾਲ ਪਹਿਲਾਂ ਜਦੋਂ ਅਚਾਰ ਤੇ ਸ਼ਹਿਦ ਵੇਚਣ ਸੀ ਉਦੋਂ ਨਹੀਂ ਸੀ ਉਹ ਮਾਸ਼ਾਅੱਲਾ ਠੀਕ ਜਾ ਰਿਹਾ ਸਿਸਟਮ। ਹਾਂ ਉਹ ਤਾਂ ਮੈਂ ਸ਼ੌਕ ਨਾ ਕੀਤਾ, ਉਹ ਅੱਛਾ ਬਿਜ਼ਨਸ ਮਾਈਂਡ ਦਾ ਤਾਂ ਨਹੀਂ ਕੀਤਾ ਯਾਰ ਆਸਤਾ ਨਾ ਉਸਤਾਦ ਜੀ ਨੇ ਉਹ MDH ਵਾਲਾ ਬਾਬਾ ਬਣ ਜਾਣਾ। ਅਸਲੀ ਮਸਾਲੇ ਸੱਚ MDH। ਲਓ ਉਸਤਾਦ ਜੀ ਫਿਰ ਤੁਹਾਡੇ ਸ਼ਾਨ ਨਿਸ਼ਾਨ ਕੰਮ ਆ। ਲਓ ਸਿਰ ਤੇ ਦਰਦ ਤਾਂ ਨਹੀਂ ਹੁੰਦਾ ਅਗਰ ਕੋਈ ਭਾਰੀ ਸ਼ੈ ਚੁੱਕਣੀ ਪੈ ਜਾਵੇ? ਨਹੀਂ ਜੀ, ਤੁਹਾਨੂੰ ਲੈਣ ਦੇਣਗੇ ਇੱਥੇ ਮੱਥੇ ਤੇ ਲਾਉਣ ਵਾਲੀ, ਠੀਕ ਹੈ, ਰਾਤ ਨੂੰ ਬਲਦੇ ਆ। ਤੁਸੀਂ ਐ ਕਰਕੇ ਸਿਰ ਮੱਛੀਆਂ ਲੈ ਲੈਣਾ ਕਰਨੀਆਂ ਨਵਲੀ ਪੁਲ ਥੱਲੇ, ਐ ਡੌਲਾ ਜੇ ਐ ਰਹੂ ਜੇ, ਬਸ ਕਰ ਲੋਗੇ ਜੀ ਤਾਜੀ ਤਜਰਬਾ ਕਰ ਲਓ ਕੋਈ ਨਹੀਂ। ਨਹੀਂ ਉਸਤਾਦ ਜੀ ਵੈਸੇ ਕਾਰੋਬਾਰ ਦੀ ਮਤਲਬ ਤੂੰ ਮੈਨੂੰ ਆਪਣੇ ਨਾਲ ਢਾਹ ਲਾ, ਮੈਂ ਮੱਛੀਆਂ ਲੈਦਾ ਕਰ ਦਿਆ ਕਰਾਂਗਾ। ਯਕੀਨ ਕਰ, ਨਹੀਂ ਇਹ ਮੈਨੂੰ ਨਹੀਂ ਕੋਈ ਪੈਸਾ ਵੀ ਨਾ ਦੇਈ।
ਨਹੀਂ ਇਹ ਕੰਮ ਵੀ ਸਹੀ ਹੈ, ਤੁਸੀਂ ਹੋਰ ਕਰ ਲਓ ਕੋਈ। ਸਾਰੇ ਜਿੰਨੇ ਵੀ ਆਰਟਿਸਟ ਵੱਡੇ ਹੋਏ ਨੇ ਨਾ, ਉਹਨਾਂ ਕੋਈ ਨਾ ਕੋਈ ਬਿਜ਼ਨਸ ਆਪਣੇ ਨਾਲ ਸਟੈਂਡ ਬਾਈ ਰੱਖੇ ਨੇ। ਤੁਹਾਡੇ ਕੋਲ ਮੁੰਡੇ ਵੀ ਹੈ? ਤੁਹਾਡੇ ਕੋਲ ਮੁੰਡੇ ਨੇ ਆਉਂਦੇ ਨੇ ਜਿਹੜੇ ਆੜ ਕੇ ਕਹਿੰਦੇ ਨੇ ਕਿ ਭਾਜੀ ਵੇਖੋ ਸਾਡਾ ਵੀ ਕੁਛ ਹਾਕਤਾ, ਤੇ ਤੁਸੀਂ ਉਹਨਾਂ ਲਈ ਕੋਈ ਕੰਮ ਯਾਰ ਮੁੰਡੇ ਬਣਾਓ ਆਪ ਇੱਥੇ, ਮੁੰਡਿਆਂ ਨੂੰ ਦਿਓ ਤੇ ਉਹਨਾਂ ਨੂੰ ਕੋਈ ਜਾ ਕੇ ਅੱਡਿਆਂ 'ਚ ਵੇਚ ਆਉਣ। ਹਾਂ ਢੋ ਵਾਲੇ ਬਣਾਉਣ, ਢੋ ਵਾਲੇ ਜਾਨੀ ਮੂੜਾ ਹੋ। ਯਾਰ ਮੇਰੇ ਤੇ ਨਾ ਜ਼ੇਨ ਚ ਟੈਕਨੀਕਲ ਹੈਕਰ ਟੈਬ ਜਿਹੜੇ ਇਦਾਂ ਦੀਆਂ ਆ ਮੈਨੂੰ ਕੰਮ ਆ ਰਹੇ ਉਸਤਾਦ ਜੀ। ਤੁਸੀਂ ਨਾ ਮੇਰੇ ਹਿਸਾਬ ਨਾਲ ਆ ਜਿਹੜਾ ਡੋਕ ਫੂਡ ਪਾਂਡਾ ਬਣਾਓ, ਐਪ ਬਣਾਓ, ਠੋਕ ਫੂਡ ਮਤਲਬ ਜਾਨਵਰੀ ਇਹ ਦੇਖਿਆ ਨਾ, ਇਹਦਾ ਗੌਰ ਕਰਨਾ ਤੁਸੀਂ ਬਸ। ਬਿੱਲੀ ਦੀ ਰੋਟੀ ਮਿਲਿਆ ਕਰੇ ਉੱਤੇ, ਕੁੱਤਿਆਂ ਦੀ ਮਿਲਿਆ ਅੱਛਾ ਫੂਡ ਇਹਦਾ ਐਨੀਮਲ ਫੂਡ ਐਨੀਮਲ ਫੂਡ ਐਨੀਮਲ ਫੂਡ ਦੀ ਐਪ ਬਣਾਓ। ਹਾਂ ਜੀ ਐਨੀਮਲ ਕੈਟਾਗਰੀਜ਼ ਵਿੱਚ ਐਨੀਮਲ ਫੂਡ ਦੀ ਐਪ ਵੀ ਹੋਣੀ ਚਾਹੀਦੀ, ਹਾਂਜੀ, ਤੇ ਉਹਨਾਂ ਦੇ ਘਰ ਉਹਨੀ ਬਿੱਲੀ ਦੀ ਰੋਟੀ ਦੇ ਕੇ ਆਏ, ਨਾਲ ਉਹਨੂੰ ਕੈਚਅਪ ਟਿਸ਼ੂ ਤੇ ਨਾਲ ਪਿਆਰ ਵੀ ਦਿਆ ਸਿਰ ਤੇ। ਓਏ ਉਹਨਾਂ ਦੀ ਸ਼ਾਨ ਕੋ ਕੰਮ ਦਾ 8 ਚੈਨਲ ਨੇ, ਉਹਨਾਂ ਦੇ ਮਾਲਕ ਨੇ ਉਹ ਆਉਂਦਾ। 4 ਤੂੰ ਨਾਲਾ ਵਿੱਚੋਂ। ਨਹੀਂ ਉਸਤਾਦ ਜੀ ਜੈਨੂਨ ਗੱਲ ਆ, ਥੱਥੇ ਦੀ ਡਬਿੰਗ ਤੁਸੀਂ ਕੀਤੀ ਆ, ਥੱਥੇ ਦੀ ਆਵਾਜ਼ ਦੇ ਵਿੱਚ ਇੱਥੇ ਚੁੱਪ ਕਰਕੇ ਪੈਕਟ ਦਾਲ ਦਾ ਚੁੱਕਣਾ, ਤੁਸੀਂ ਥੱਥੇ ਦੀ ਡਬਿੰਗ ਕਰਕੇ ਨਾਲ ਭੇਜਣਾ। ਮੂੰਗੀ ਦਾਲ ਖਾਓ ਤੇ 5 ਰੁਪਏ ਦੇਤੀ, ਫਿਰ ਨਾਲ ਹੀ ਭੱਟੀ ਬਣ ਓਏ ਭੱਟੀ ਹੋਏ ਦਾਲ ਖਾ ਲਾ ਓਏ ਫੜ ਸਹੀ। ਹਾਂ ਉਸਤਾਦ ਜੀ ਲੋਕ ਹਾਂ ਵਾਇਰਲ ਬਿਜ਼ਨਸ ਹੈ। ਨਾਲੇ ਤਾਂ ਜੇਬ ਚੋਂ ਨਿੰਬੂ ਕੱਢਿਆ ਨਿਕਲ। ਵੈਸੇ ਤੁਹਾਡਾ ਦਿਲ ਕਰਦਾ ਵਾ ਕਿ ਇਦਾਂ ਦਾ ਕੋਈ ਕਾਰੋਬਾਰ ਪਾਕਿਸਤਾਨ 'ਚ ਸ਼ੁਰੂ ਕਰੋ? ਤੁਸੀਂ ਪਾਕਿਸਤਾਨ ਤੇ ਰਹਿ ਨਹੀਂ ਰਹੇ, ਤੁਸੀਂ ਤੇ ਦੁਬਈ ਹੁੰਦੇ ਤੇ ਯਾਰ ਮੈਂ ਬਹੁਤ ਕੀਤੇ ਨੇ ਇਦਾਂ ਦੇ। ਫਾਈਨ ਆਰਟਿਸਟ ਹੋ ਤੁਸੀਂ, ਲੇਕਿਨ ਬਿਜ਼ਨਸ ਇੱਕ ਸਿਕਿਉਰ ਹੋਣਾ ਚਾਹੀਦਾ ਕਿ ਨਹੀਂ? 10 ਯਾਰ ਤੂੰ ਮੈਨੂੰ ਕੋ ਮੱਝਾਂ ਦੇ, ਮੈਂ ਮੱਝਾਂ ਦੇ ਨਾਲ ਕੋ ਕਰਦੇ ਆ। ਨਹੀਂ ਉਸਤਾਦ ਜੀ ਤੂੰ ਮੱਝਾਂ ਇਦਾਂ ਕਰਨਾ, ਹਾਂਜੀ ਇਹਨੇ ਮੱਝਾਂ ਦੇ ਦੇਣੀਆਂ, ਫਿਰ ਉਹਨਾਂ ਨੇ ਦੁੱਧ ਨਹੀਂ ਦੇਣਾ। ਕਿਉਂ? ਹਾਂ ਉਹ ਦੁੱਧ ਵਾਲੀਆਂ ਨਹੀਂ ਇਨਵੈਸਟਮੈਂਟ ਤੂੰ ਕਰ, ਮੱਝਾਂ ਤੂੰ ਪਾ ਕੰਮ 'ਚ, ਤੇ ਧਿਆਨ ਕੈਲੰਡਰੀ ਮੈਂ ਕਰਦਾ, ਧਿਆਨ ਹਾਂਜੀ, ਨਾਲ ਹਾਂਜੀ। ਦੁੱਧ ਮੈਂ ਚੋਇਆ ਕਰਾਂਗਾ। ਹੱਲੇ ਨਾ ਨਹੀਂ ਹੋ ਸਕਦਾ ਇਹ ਕੰਮ। ਸਾਡੀਆਂ ਮੱਝਾਂ ਵਕੇਸ਼ਨ ਤੇ ਗਈਆਂ, ਛੁੱਟੀਆਂ ਤੇ ਗਈਆਂ। ਉਹ ਉਸਤਾਦ ਜੀ ਯਾਰ ਇਹਨਾਂ ਦੀਆਂ ਮੱਝਾਂ ਜਦੋਂ ਦਾ ਪ੍ਰੋਗਰਾਮ ਸ਼ੁਰੂ ਹੋਇਆ ਘਰ ਨਹੀਂ ਰਹਿੰਦੀਆਂ, ਟਿਕਦੀਆਂ ਹੀ ਨਹੀਂ ਰਹਿੰਦੀਆਂ। ਉਹ ਇੰਜੋਏ ਕਰਦੀਆਂ ਉਸਤਾਦ ਜੀ। ਉਧਰ ਕੋ ਕੰਮ ਕਰਾ ਨਾ ਮੈਨੂੰ, 8 ਚੈਨਲ 8 ਮੱਝਾਂ ਦੇ ਦੇ, 8 ਚੈਨਲ 8 ਮੱਝਾਂ, ਮੀਂਹ ਵਰਸਾ ਦੇ ਜ਼ੋਰ ਜ਼ੋਰ। ਮੱਝਾਂ ਨੂੰ ਅਸੀਂ ਤੇ ਬਤੌਰ ਮੱਝਾਂ ਰੱਖੀਆਂ ਹੀ ਨਹੀਂ ਨਾ, ਏਦਾਂ ਅਸੀਂ ਉਹਨਾਂ ਮੈਂ ਵੀ ਬਤੌਰ ਮੱਝਾਂ ਨਹੀਂ ਉਹਨਾਂ ਨੂੰ ਚੋਵਾਂਗਾ। ਅਸੀਂ ਤੇ ਮਤਲਬ ਕਿ ਧੀਆਂ ਪੁੱਤਰਾਂ ਤਰ੍ਹਾਂ ਉਹਨਾਂ ਨੂੰ ਪਾਲਿਆ ਉਸਤਾਦ ਜੀ। ਅਸੀਂ ਏਦਾਂ ਨਹੀਂ ਕਿਸੇ ਦੇ ਹਵਾਲੇ। ਅੱਛਾ ਉਹ ਗੱਲ ਵੀ ਉਹਨਾਂ ਦੀ ਕਰਦੇ। ਯਾਰ ਮੈਂ ਕਹਿ ਰਿਹਾ ਮੈਂ ਕਿ ਕਿਹਾ ਕਲੀਅਰ ਕਰਕੇ ਹੀ ਬਚ ਸਕਦਾ। ਭਾਵੇਂ ਦੁੱਧ ਦਾ ਬੜਾ ਕੰਮ ਆ। ਕੀ ਕੰਮ? ਖਾਲਸ ਦੁੱਧ 200 ਰੁਪਏ ਕਿਲੋ ਵੇਚਾਂਗਾ, 250 ਰੁਪਏ ਕਿਲੋ, 230 ਰੁਪਏ ਕਿਲੋ ਵੇਚਾਂਗਾ ਖਾਲਸ ਦੁੱਧ ਬਗੈਰ ਪਾਣੀ ਪਾਉਣ ਤੋਂ, ਤੇ ਜੇ ਨਾ ਵਿਕੇ ਮੈਨੂੰ ਫੜ ਲੈਣ। ਉਹ ਅਸੀਂ ਇਸ ਕੰਮ ਲਈ ਰੱਖੀਆਂ ਹੀ ਨਹੀਂ ਜਿਹੜਾ ਤੁਸੀਂ ਕਹਿ ਰਹੇ ਹੋ। ਅਸੀਂ ਸ਼ੌਕ ਨਾਲ ਪਾਲੀਆਂ। ਇਤਵਾਰ ਨੂੰ ਅਸੀਂ ਚੋਂਦੇ ਹੀ ਨਹੀਂ। ਹਾਂ संडे की संडे ऑफ है मज्जों का, हम अतवार अपने को- पीने के लिए चोते हैं। ਅਤਵਾਰ ਨੂੰ ਇਹ ਨਹੀਂ ਚਾਹੁੰਦੇ, ਪੂਰਾ ਹਫਤਾ ਉਹ ਨਹੀਂ ਆਤਾ ਹੁੰਦੀਆਂ। ਹਾਂਜੀ ਇਹਨਾਂ ਨੇ ਉੱਥੇ ਹੀ ਆ। ਅੱਛਾ ਜੀ, ਹਾਂ ਸ਼ੌਕ ਨਾਲ ਹੀ ਇਹਨਾਂ ਨੇ ਮੱਝਾਂ ਪਾਲੀਆਂ, ਉਹ ਗੇਂਦਾ ਵੀ ਚੁੱਕ ਲਿਆਂਦੀਆਂ। ਇਹਨਾਂ ਦੀ ਵਜ੍ਹਾ ਭੌਂਕਦੀਆਂ ਵੀ। ਉਸਤਾਦ ਜੀ ਨੱਕ ਕੰਨ ਪਿੰਡ ਲੋਗੇ, ਹਾਂਜੀ ਨੱਕ ਕੰਨ ਨਹੀਂ यार ਇਹਦੇ ਨਾਲ ਹੀ ਰਿਲੇਟਡ ਇਹ ਕਰਾ ਕੇ ਦੇਣਾ ਤੁਸੀਂ ਸਾਰਾ ਕੁਝ। ਹੈ। ਮੈਂ ਕਿੱਥੋਂ ਕਰਾਉਂਦਾ ਫਿਰ ਕੰਮ ਯਾਨੀ ਕਾਰੋਬਾਰ ਤੁਸੀਂ ਦੁਕਾਨ ਪਾ ਕੇ ਦੇਣੀ ਆ। ਫਰੀਦ ਛੋਟਾ ਸਪੀਕਰ ਹੋਵੇ, ਚਾਚੇ ਬੂਟੇ ਦੀ ਆਵਾਜ਼ ਕੇ ਨੱਕ ਕੰਨ ਬਣਾ ਲਓ। ਹਾਂ ਕੀ ਮਜ਼ਾ ਆਉਣਾ ਯਾਰ ਬਈ। ਵਿੱਚ ਹੱਸਣ ਨਾ ਤੂੰ ਤੇ ਵਿੱਚ ਸਾਜੀ ਵੇਖੋ ਮੈਡਮ ਨਰਗਸ ਮਸ਼ਹੂਰ ਹੋਈ, ਉਹਨੇ ਆਪਣਾ ਬਿਊਟੀ ਪਾਰਲਰ ਬਣਾਇਆ। ਸ਼ਾਹਦ ਅਫਰੀਦੀ ਸਾਹਿਬ ਮਸ਼ਹੂਰ ਹੋਏ, ਉਹਨਾਂ ਨੇ ਆਪਣਾ ਬੁਟੀਕ ਬਣਾਇਆ ਜਾਂ ਉਹ ਡਰੈਸਿੰਗ ਵਾਲਾ ਸੂਟਾਂ। ਸਾਲ ਨੇ ਲੋਕ ਜੁਨੇਦ ਜਮਸ਼ੇਦ ਮਸ਼ਹੂਰ ਹੋਏ, ਉਹਨਾਂ ਨੇ ਵੀ ਆਪਣਾ ਉਹ ਕੱਪੜੇ ਵਾਲੀ ਪੂਰੀ ਬਣਾਈ। ਤੁਹਾਡਾ ਆ ਜਾ ਕੇ ਲੋ ਜੀ ਪਤਾ ਲੱਗਦਾ ਜਾਨੀ ਚਾਰ ਵੇਚਦਾ ਯਾਰ। ਕਿੰਨੀ ਯਾਰ ਵੇਖਦਾ ਕੈਸੀ ਗੱਲ ਆ ਫਰੀਦ ਸਾਹਿਬ ਸਾਜੀ ਕੋਈ ਲੈਵਲ ਤੁਸੀਂ ਆਪ ਨਹੀਂ ਵਧਾਇਆ, ਅਸੀਂ ਤੇ ਫਿਰ ਤੁਹਾਨੂੰ ਇਹਦੇ ਤੋਂ ਵੀ ਥੱਲੇ ਸੋਚਣਾ। ਯਾਰ ਹੁਣ ਕੋਈ ਤਨ ਵੇਚੇ ਕੋ ਮਨ ਵੇਚੇ, ਯਾਰ ਜਾਨੀ ਚਾਰ ਨਾ ਵੇਚੇ ਤੇ ਉਹਨਾਂ ਦਾ ਕੰਮ ਇਸ ਤੋਂ ਚੱਲ ਗਿਆ ਵਾ। ਰੇੜੀ ਲਾਣਾ ਬਾਹਰ ਹੋ। ਉਸਤਾਦ ਜੀ ਤੁਸੀਂ ਨਾ ਚਾਰ ਵਿੱਚੋਂ ਨਾ ਇੱਕ ਕੰਮ ਦੱਸਾਂਗਾ, ਸਾਰੇ ਕੰਮਾਂ ਨਾਲੋਂ ਜ਼ਿਆਦਾ ਮੁਨਾਫਾ। ਐਡਾ ਕੁ ਬਾਕਸ ਬਣਵਾਉਣਾ, ਉੱਤੇ ਸ਼ੀਸ਼ਾ ਲਵਾਉਣਾ, ਥੱਲੇ ਇੰਜ ਲੈਣ ਸਿਰ ਨਗ ਲੱਗੇ ਹੋ, ਹਾਂ ਉੱਤੋਂ ਪਟਾ ਪਾਇਆ ਹੋਵੇ ਇੰਜ ਮੇਲਿਆਂ ਤੇ, ਹਾਂ ਮੁੰਡਿਆਂ ਨੂੰ ਕੰਮ ਲੱਭ ਜਾਏਗਾ, ਤੁਹਾਡਾ ਬਿਜ਼ਨਸ ਬਣ। ਨਹੀਂ ਉਹ ਯਾਰ ਗਲੀਆਂ 'ਚ ਭਗੂੜਾ ਨਹੀਂ ਹੁੰਦਾ, ਗੋਲ ਘੁੰਮਣਾ ਇਸਲਾਮਾਬਾਦ ਦੇਖਣਾ ਪਿੰਡੀ ਲਿਖਿਆ ਹੁੰਦਾ, ਉਹ ਚਲਾ ਲਓਗੇ ਸਾਰੀ ਹਲਕਾ ਚਲਾ ਲਾਂਗਾ ਭਾਈ, ਹਾਂਜੀ ਚਲਾ ਲਾਂਗਾ। ਤੁਸੀਂ ਸਵਾਰੀਆਂ ਦੇ ਦੇਣਾ, ਮੈਂ ਚਲਾ ਲਾਂਗਾ। ਉਸਤਾਦ ਜੀ ਭਰਾ ਆਪਣੇ ਭਾਦੀ ਚਾਰੇ, ਤੁਹਾਡਾ ਆਪਣਾ ਵੀ ਤਾਂ ਜ਼ਿਹਨ ਗੰਦਾ ਵਾ। ਮਸ਼ਵਰਾ ਤੁਹਾਡੇ ਕੋਲ ਉਹੀ ਸਵਾਰੀਆਂ ਨੇ, 7 ਤੇਰੇ ਭਰਾ ਵਾ, ਉਹ ਵੀ ਤਾਂ ਸਵਾਰੀਆਂ ਟੈਪ ਹੀ ਆ ਸਾਰੇ, ਉਹਨਾਂ ਦਾ ਮੂੰਹ ਹੀ ਸਵਾਰੀਆਂ ਵਰਗਾ ਵਾ। ਅੱਛਾ ਉਸਤਾਦ ਵਰਗਾ ਬੰਦਾ ਘਰ 'ਚ ਮਸ਼ਹੂਰ ਹੁੰਦਾ, ਪਤਾ ਨਹੀਂ ਕੰਮ ਕੁਮ ਹੀ ਨਹੀਂ ਕਰਦਾ, ਛੱਤ ਤੇ ਚੜ ਜਾਂਦਾ। ਉਸਤਾਦ ਜੀ ਵਰਗੇ ਬੰਦੇ ਨੇ ਰਾਤ ਨੂੰ ਸਾਰਿਆਂ ਨੇ ਮੂੰਹ ਬਣਾਇਆ ਹੁੰਦਾ, ਪੁੱਛਿਆ ਕਿ 9 ਵਾਲੀਆਂ ਖਬਰਾਂ ਰਹਿ ਗਈਆਂ ਮੇਰੀਆਂ। ਵੀ ਉਹ ਤੂੰ ਸੁਣ ਕੇ ਇਹ ਕਿਹੜੀ ਗੱਲ? ਉਸਤਾਦ ਵਰਗਾ ਬੰਦਾ ਘਰ 'ਚ ਮਸ਼ਹੂਰ ਹੁੰਦਾ, ਇਹਦੇ ਪੈਰ ਨਾਲ ਵੱਜ ਕੇ ਕੋਈ ਕੱਚ ਦੀ ਸ਼ਾਇਦ ਟੁੱਟਦੀ। ਉਸਤਾਦ ਵਰਗੇ ਬੰਦੇ ਨੂੰ ਨਾ ਤੇਰੇ ਘਰ ਨਹੀਂ ਮੈਂ ਮਸ਼ਹੂਰ? ਤਾਜੀ ਮੇਰੇ ਘਰ ਵੀ ਮਸ਼ਹੂਰ। ਤਾਜੀ ਤੁਸੀਂ ਸਾਈਕਲ ਚਲਾ ਲੇ,
ਹੈ ਸਾਈਕਲ ਚਲਾ ਲੈਂਦੇ? ਹਾਂ ਡੈਂਗ ਵੀ ਚਲਾਓ, ਵੇਖਿਓ ਤੁਸੀਂ ਆਪ ਸੈੱਟ ਹੋ ਜਾਣਾ। ਡੈਨ ਕਿਹੜੀ ਆ ਜਿਹੜਾ ਕਾਲਾ ਸ਼ਾਹ ਦਾ ਉਹ ਡੈਂਗ ਆ, ਇਹਨੂੰ ਜੋੜੋ ਹੁਣ ਡੈਮ ਹਾਂ ਡੈਮ ਉਸਤਾਦ ਜੀ ਜਿਹੜਾ ਫਸਿਆ ਉਹ ਪਿਆ, ਡੈਮ ਓਏ ਡੈਮ ਦੇ ਬੱਚਿਆ ਉਹ ਹੀ ਡੈਮ, ਉਹ ਬਿਜਲੀ ਵਾਲਾ ਡੈਮ, ਉਹ ਸਾਹ ਬਣਾਓ। ਕਰਕੇ ਬੰਦੇ ਨੂੰ ਨਾ ਘਰ ਦੇ ਸਿਰੋਂ ਓਏ ਮੇਰੇ ਵਰਗੇ ਬੰਦੇ ਨੂੰ ਤੂੰ ਮੱਝਾਂ ਦੇ ਦੇ 4 ਦੇ ਦਿੰਦਾ ਉਸਤਾਦ ਜੀ, ਦੇ ਦੇ ਦੇ। ਉਹ ਜਿੱਥੇ ਫਿਰਦੀਆਂ ਨਾ ਮੇਰੇ ਨਾਲ ਭੇਜ ਦੇ ਤੇ ਕੀ ਹੈ ਸਵਿਟਜ਼ਰਲੈਂਡ ਗਈਆਂ ਨੇ ਛੁੱਟੀਆਂ ਤੇ, ਮੈਂ ਤੁਹਾਨੂੰ ਇਹ ਐਸੇ ਝੂਠੇ ਆਦਮੀ ਇਹਨਾਂ ਕੋਲ ਬੱਚਾ ਰੱਖੀਆਂ ਤੇ ਦੁੱਧ ਜਿਹੜਾ ਲੈਣ ਆਇਆ ਇੱਕ ਦਿਨ ਖਾਪਾ ਤੇ ਕਹਿੰਦੇ ਜੀ ਅਸੀਂ ਦੁੱਧ ਦਾ ਕੰਮ ਛੱਡ ਦਿੱਤਾ ਯਾਰ ਤੇ ਫੇਰ ਦੁੱਧ ਦਾ ਹੀ ਕਰਨ ਦੇ। ਕੈਸੇ ਅਜੀਬ ਕਾਰੋਬਾਰ ਨੇ ਯਾਰ। ਯਾਰ ਅਸੀਂ ਨਹੀਂ ਵੇਚਦੇ ਉਸਤਾਦ ਜੀ ਵਰਗੇ ਬੰਦੇ ਨੂੰ ਨਾ ਘਰ ਦੇ ਸਿਰਫ 4-5 ਵਾਰੀ ਆਵਾਜ਼ ਮਾਰਦੇ, ਓਏ ਡੈਕ ਬੰਦ ਕਰਦੇ ਸਾਡਾ ਹੁੰਦੀ। ਘਰ ਚ ਕੁਛ ਸਿਰਫ ਇਹ ਕੰਮ ਆ ਵੀ ਇਹਨੇ ਡੈਕ ਚਲਾਈ ਜਾਣਾ, ਘਰ ਦੇ ਨੇ 5 ਟਾਈਮ ਇਹਨਾਂ ਨੂੰ ਕਹਿਣਾ ਡੈਕ ਬੰਦ ਕਰ ਦੇ ਬਸ। ਯਾਰ ਉਸਤਾਦ ਜੀ ਵਰਗੇ ਬਾਹਰ ਬਹਿ ਤੇਰਾ ਤਾਇਆ ਆਉਂਦਾ ਗਲੀ ਨਾ ਭੁੱਲ ਜਾਵੇ। ਇਹ ਵੀ ਕਰੈਕਟਰ ਹੁੰਦਾ, ਉਹਦੀ ਨਜ਼ਰ ਕਮਜ਼ੋਰ ਆ, ਅੱਗੇ ਵੀ ਨਾਲ ਦੀ ਗਲੀ 'ਚ ਫਿਰਦਾ ਰਿਹਾ ਬਾਹਰ ਜਾਂਦਾ ਅੱਛਾ ਉਸਤਾਦ ਵਰਗੇ ਮੁੰਡੇ ਨਾ ਫੋਨ ਤੇ ਕੋਈ ਵੀ ਗੱਲ ਕਰਕੇ ਕਹਿੰਦੇ ਆ ਮੈਂ ਮੁੰਡਾ ਭੇਜਦਾ ਇਹ ਤੈਨੂੰ ਲੈ ਜਾਂਦਾ। ਉਸਤਾਦ ਵਰਗੇ ਬੰਦੇ ਹੁੰਦੇ ਜਿਹੜੇ ਜਾ ਕੇ ਆਉਂਦੇ ਜਾਂਦੇ ਬੰਦੇ ਨੂੰ ਕਹਿੰਦੇ ਆਇਓ ਘਰ ਆਇਓ। ਯਾਰ ਤੋਬਾ। ਉਸਤਾਦ ਜੀ ਨੇ ਹੈ ਜੀ। ਇਹ ਕੰਮ ਮੈਂ ਤੈਨੂੰ ਪਹਿਲੇ ਨਹੀਂ ਕਿਹਾ ਤਾਂ ਫਿੱਕ ਬਣਾਵਾ ਬਸ। ਕੋਈ ਗੱਲ ਨਹੀਂ ਉਸਤਾਦ ਜੀ, ਇਹ ਅੱਗੇ ਅੱਜ ਪਿਛਲਾ ਸ਼ੋਅ ਵੀ ਸਾਡਾ ਇਦਾਂ ਹੀ ਸੀ। ਨਹੀਂ ਉਹ ਫੇਰ ਵੀ ਠੀਕ ਸੀ। ਲੇਕਿਨ ਉਸਤਾਦ ਜੀ ਜਿਹੜਾ ਤੁਸੀਂ ਕਹਿੰਦੇ ਹੋ ਨਾ ਆਪਣੇ ਅੱਜ ਜਿਹੜੇ 4 ਸ਼ੈਂਪੂ ਆ, ਇਹ ਵੀ ਕੰਮ ਉਹ ਕਾਰੋਬਾਰ। ਬੇਟਾ ਕੋਈ ਕੰਮ ਯਾਰ ਗੋਲਡ ਦਾ ਮੈਨੂੰ ਦੱਸੋ ਕੰਮ। ਹਾਂ ਮੈਨੂੰ ਗੋਲਡ ਦਾ ਦੱਸੋ, ਚਾਂਦੀ ਦਾ, ਗੋਲਡ ਦਾ, ਫਰਨੀਚਰ ਦੀ ਵੱਡੀ ਫੈਕਟਰੀ ਲੇਟੈਸਟ ਦੁਨੀਆ 'ਚ। ਅੱਛਾ ਵੱਡੇ ਲੈਵਲ। ਓਹ ਹਾਂਜੀ ਵੱਡੇ ਲੈਵਲ, ਮੈਂ ਕਿਹਾ ਪਤਾ ਨਹੀਂ ਮੁੰਡਿਆਂ ਲਈ ਕੰਮ ਚਾਹੀਦਾ। ਵੱਡੇ ਲੈਵਲ, ਵੱਡੇ ਦੇਵਲ ਵੱਡਾ ਕੰਮ ਕਰਨਾ ਜੀ। ਤੇ ਸੂਰਜ ਬਣਾ ਲਓ ਆਪਣਾ ਇੱਕ, ਫਿਰ ਉਹ ਲੈਦਾ ਉਹਦਾ ਫਿਰ ਤੇ ਇਦਾਂ ਦੇ ਕੰਮ ਦੱਸ ਦਿਓ ਯਾਰ ਸੂਰਜ ਬਣਿਆ ਉਹਦਾ ਤੋੜ ਕੇ ਸ਼ਵਾਵਾਂ ਬੱਚਿਆ ਕਰਾਉਂਦੀ। ਤੁਹਾਨੂੰ ਇਹ ਨਾ ਕੈਸੀ ਗੱਲ ਹੈ ਸਾਜੀ। ਇਹ ਕਾਰੋਬਾਰ ਤੋਂ ਬਗੈਰ ਐਲਨ ਮਸਕ ਕਾਰੋਬਾਰ ਤੋਂ ਕਿੱਥੇ ਗਿਆ? ਉਹਨੇ ਛੋਟਾ ਜਿਹਾ ਕਾਰੋਬਾਰ, ਐਲਨ ਮਸਕ ਬੈਟਰੀਆਂ ਬਣਾਉਂਦਾ ਸੀ। ਨਾ ਕਿੱਥੋਂ ਉਹਨੇ ਯਾਰ ਲੈ ਹੁਣ ਇਹਨਾਂ ਨੇ ਵੇਖੀ ਮੰਨਣਾ ਨਹੀਂ। ਸਾਜੀ ਬੈਟਰੀਆਂ ਬਣਾਉਂਦਾ ਸੀ, ਸ਼ਾਮ ਨੂੰ ਰੇੜੀਆਂ ਵਾਲਿਆਂ ਨੂੰ ਦੇ ਕੇ ਆਂਦਾ ਸੀ ਚਾਰਜ ਕਰਕੇ, ਬੜਾ ਕਾਰੋਬਾਰ ਉਹਨੇ ਕੀਤਾ। ਔਰ ਇੱਥੋਂ ਇਹ ਹੁੰਦਾ ਵਾ ਯਾਰ, ਬਿਨ ਦਾਊਦ ਦਾ ਜਿੰਨੇ ਬੰਦੇ ਸੁਣਦੇ ਸਾਊਦੀ ਅਰਬ ਰਹਿੰਦੇ, ਬਿਨ ਦਾਊਦ ਮਾਰਕੀਟ ਹੈ ਸਾਊਦੀ ਅਰਬ ਦੇ ਵਿੱਚ। ਉਸਤਾਦ ਜੀ ਉਹਦਾ ਮਾਲਕ ਜਿਹੜਾ ਮਸਵਾਕਾਂ ਲਾਉਂਦਾ ਹੁੰਦਾ ਸੀ ਸਾਊਦੀ ਅਰਬ 'ਚ। ਇੱਥੇ ਰਹਿੰਦਾ ਰਿਹਾ ਜੂਸ ਬਾਬਾ ਦਾ ਪੀਆ ਲਪੜੀ ਵਾਲਾ ਉਹ। ਆਹੋ ਉਹਨੇ ਨਾ ਚੱਲ ਠੀਕ ਹੈ। ਮੈਂ ਚਲੋ ਅਸ਼ਫਾਕ ਨਾਮ ਦਾ ਬੰਦਾ ਸੀ, ਹਾਂ। ਠੀਕ ਹੈ ਜੀ। ਤੇ ਉਹ ਉੱਥੇ ਅਰਬ ਦੇ ਵਿੱਚ ਚਲਾ ਗਿਆ ਤੇ ਫਿਰ ਉਹਦੇ ਬੱਚੇ ਹੋਏ, ਉਹਨਾਂ ਨੇ ਫਿਰ ਮਾਲ ਬਣਾਏ ਨੇ, ਸ਼ਾਪਿੰਗ ਮਾਲਸ ਬਣਾਏ ਨੇ। ਬੜਾ ਮਾਹੌਲ ਬਣਾਇਆ ਉਹਨਾਂ ਨੇ। ਉਸਤਾਦ ਜੀ ਇੱਥੋਂ ਕਾਰੋਬਾਰ ਛੋਟਾ ਵੱਡਾ ਮਾਂ ਕਹਿੰਦੀ ਧੰਦਾ ਕੋਈ ਛੋਟਾ ਬੜਾ ਨਹੀਂ। ਹਾਂ ਠੀਕ ਹੈ ਨਾ। ਦੂਸਰਾ ਉਸਤਾਦ ਜੀ ਹੁਣ ਅੰਬਾਨੀਆਂ ਦਾ ਹਿਸਾਬ ਲਾ ਲਓ। ਅੰਬਾਨੀਆਂ ਦਾ ਕਾਰੋਬਾਰ ਪਹਿਲਾਂ ਇਦਾਂ ਹੀ ਜੁੱਤੀਆਂ ਦਾ। ਇਹ ਸ਼ਾਹਰੁਖ ਸਾਹਿਬ ਦੀ ਮਾਂ ਨੇ ਕਿਹਾ ਸੀ, ਅੰਮੀ ਜੀ ਕਹਤੀ ਹੈ ਕੋਈ ਧੰਦਾ ਛੋਟਾ ਬੜਾ ਨਹੀਂ। ਸ਼ਾਹਰੁਖ ਖਾਨ ਦੀ ਮਾਂ ਕਹਿ ਮੇਰੀ ਅੰਮੀ ਕਹਿੰਦੀ ਹੈ ਕਿ ਬੇਟਾ ਧੰਦਾ ਛੋਟਾ ਹੋਵੇ ਵੱਡਾ ਹੋਵੇ ਕਰ ਤੇ ਸਹੀ। ਉਸਤਾਦ ਜੀ ਤੂੰ ਵੀ ਉੱਥੇ ਪਰ ਧੰਦਾ ਹੈ ਪਰ ਗੰਦਾ ਹੈ ਇਹ। ਯਾਰ ਕਸਮ ਯਾਰ ਉਸਤਾਦ ਜੀ ਮੈਂ ਇੱਕ ਹਿਸਾਬ ਲਿਆ, ਬੰਦਾ ਕੰਮ ਕਰਨ ਵਾਲਾ ਹੋਣਾ ਚਾਹੀਦਾ ਵਾ। ਕੰਮ ਦੁਨੀਆ ਤੇ ਨਹੀਂ ਮੁੱਕਦਾ ਹੈਗਾ। ਉਸਤਾਦ ਜੀ ਚਾਟੀ ਦੀ ਲੱਸੀ ਵੇਚ ਲੋਗੇ ਜੀ? ਚਾਟੀ ਦੀ ਲੱਸੀ ਜਾਨੀ ਦੀ ਲੱਸੀ। ਚਾਟੀ ਸਿਰ ਚਾਟੀ ਮਟਾਉਣਾ ਤੇ ਜਾਨੀ ਦੀ ਲੱਸੀ ਦੇ ਦੇਣਾ। ਨਹੀਂ ਉਸਤਾਦ ਜੀ ਇਹੀ ਕੰਮ ਆ ਹੁਣ ਦੁਬਈ ਤੁਸੀਂ ਉਹ ਜਿਹੜਾ ਉਹ ਲੱਭਣਾ ਕੀ ਇਹਦਾ ਨਾਲ ਲਬਨ ਲਬਨ ਕਟੀਟਾ ਉਹ ਜਿਹੜਾ ਉਹ ਹਾਂਜੀ ਉਹ ਲੱਸੀ ਆ ਕੱਚੀ ਹਾਂਜੀ ਤੇ ਸੁਭਾਨ ਹਾਂਜੀ 2 ਦਿਰਹਮ ਦੀ ਕੱਚੀ ਲੱਸੀ ਯਾਨੀ ਕਿ ਉਹ ਚਾਟੀ ਵਾਲੀ। ਹਾਂ, ਤੇ ਸੁਭਾਨ ਅੱਲਾ ਓਏ ਹੋਏ ਹੋਏ। ਉਹ ਇੱਕ ਨੀਲੀ ਹੈ ਇੱਕ ਲਾਲ ਆ, ਯਾਨੀ ਇੱਕ ਮਿੱਠੀ ਹੈ ਇੱਕ ਨਮਕੀਨ ਆ। ਨੀਲੀ ਤੁਸੀਂ ਪੀਓ, ਲਾਲ ਜਿਹੜੀ ਮਿੱਠੀ ਹੈ, ਨੀਲੀ ਜਿਹੜੀ ਨਮਕੀਨ। ਉਸਤਾਦ ਜੀ ਉਹਨੂੰ ਤੁਸੀਂ ਖੋਲ ਕੋ ਚ ਪਾਣੀ ਪਾਓ, ਓਏ ਹੋਏ ਹੋਏ। ਉਹ ਫਿਰ ਖਰਾਬ ਹੁੰਦੇ ਕਿਤੇ। ਲੱਬਨ ਨਹੀਂ ਮਿੱਠਾ ਜੀ, ਖਾਲਸ ਔਰ ਖੂਬਸੂਰਤ ਮਜ਼ੇਦਾਰ। ਮੈਂ ਇੱਥੋਂ ਵੀ ਲਈ ਉਸਤਾਦ ਜੀ ਇੱਥੇ ਕੈਸ਼ ਐਂਡ ਕੈਰੀ ਤੋਂ। ਮੈਂ ਕਿਹਾ ਉਹ ਪਤਾ ਲੱਗਾ ਕਹਿੰਦੇ ਉਹ ਹੀ ਹੈ। ਨਹੀਂ ਉਹ ਨਹੀਂ ਆ। ਉਹ ਮੈਂ ਜਦੋਂ ਲਿਆ ਕੇ ਉਸਤਾਦ ਜੀ ਪਾਈ ਆ, ਉਹ ਮੈਂ ਘਰੇ ਅੰਦਰ ਸੁੱਟੀ ਆ ਤੇ ਮੇਰੇ ਜ਼ਾਤ ਦੀ ਅੱਗ ਲੱਗੀ। ਨਹੀਂ ਉਹ ਨਹੀਂ ਹੈਗੀ ਉਹ ਤੂੰ ਪੀ ਲਿਆ ਬਾਅਦ ਓਏ ਉਹ ਹੋਰ ਕੁਛ ਇੱਥੇ ਓਏ ਭਾਈਜਾਨ ਉੱਥੇ ਆਇਆ ਵਾ ਸਿਸਟਮ ਕਿ ਤੁਸੀਂ ਉਹਦੇ ਤੇ ਐਕਸਪਾਇਰੀ ਡੇਟ ਲਿਖੀ ਹੈ 1 ਮਹੀਨਾ। ਇੱਕ ਮਿਸਾਲ ਆ, ਜਿਹੜੀ ਤੂੰ ਪੀਤੀ ਉਹਨੂੰ ਭਾਵੇਂ 1.5 ਸਾਲ ਹੋ ਗਿਆ ਵਾ ਉੱਥੇ ਪਈ ਨੂੰ, ਤੇ ਐਕਸਪਾਇਰੀ ਉਹਦੀ ਮੁੱਕੀ ਨੂੰ 1.25 ਸਾਲ ਹੋ ਗਿਆ ਹੋਵੇ। ਇੱਥੇ ਵੀ ਧਰੋਣਾ, ਉੱਥੇ ਅਗਲੇ ਲੈ ਵੀ ਜਾਂਦੇ ਚੁੱਕ ਕੇ ਕਿ ਭਾਜੀ ਇੰਨੀ ਐਕਸਪਾਇਰੀ ਸੀ ਨਹੀਂ ਹੈਗਾ, ਵਾਪਸ ਕਰੋ ਅਗਲਾ ਲਵੋ। ਲੇਕਿਨ ਉਹ ਫਰੈਸ਼, ਕੀ ਬਾਤ ਹੈ। 2 ਦਿਰਹਮ ਕਿੰਨੇ ਪੈਂਦੇ ਆ? 160 ਰੁਪਏ। 160 ਰੁਪਏ ਦੀ ਇੰਨੀ ਗਾਓ ਜੀ। ਜਿਹੜੇ ਜੁੱਤੀਆਂ ਵਾਲੀ ਤੇ ਲੱਸੀ ਗੱਲ ਕਰਨ ਦਾ ਮਕਸਦ ਹੈ ਲੱਸੀ ਦਾ ਮਿਹਣਾ ਨਹੀਂ, ਕੁਝ ਕੰਮ ਤਰੀਕੇ ਨਾਲ ਕਰੋ। ਹਾਂ ਮੈਂ ਤੈਨੂੰ
ਤੂੜੀ ਵੇਚ ਕੇ ਵਹਾਵਾਂ। ਅੱਲ ਸਾਡੇ ਪੈਕਟਾਂ 'ਚ। ਕਹਿੰਦੇ ਸੀ ਛੋਟੇ ਕੰਮ ਆਪ ਨਾ ਅਗਲੀ ਗੱਲ ਤੇ ਸੁਣ ਲੈ। ਤੂੜੀ ਜਿਹੜੀ ਮੱਝਾਂ ਦੀ ਤੂੜੀ ਹੈ, ਇਹਦੀ ਪੈਕਿੰਗ ਐਸੀ ਹੋਵੇ 5 ਕਿਲੋ 10 ਕਿਲੋ 20 ਕਿਲੋ, ਪੈਕਿੰਗ ਐਸੀ ਜ਼ਬਰਦਸਤ ਹੋਵੇ, ਸਾਫ਼ ਸੁਥਰਾ, ਲੋਕੀ ਆਪਣੇ ਜਾਨਵਰਾਂ ਨਾਲ ਪਿਆਰ ਕਰਦੇ ਆ, ਡਬਲ ਰੇਟ ਦੇ ਵਿੱਚ ਤੁਸੀਂ ਮਾਲ ਤੇ ਪਈ ਹੋਵੇ। ਫਰੀਦ ਸਾਹਿਬ ਤੂੜੀ ਝੂਠ ਨਹੀਂ ਬੋਲਣਾ, ਪਾਰਕਾਂ ਦੇ ਵਿੱਚੋਂ ਗਿੱਲੀ ਮਿੱਟੀ ਜੋ ਗੜੋਆ ਨਿਕਲਦਾ ਨਾ, ਫੀ ਗੜੋਆ 30 ਰੁਪਏ ਸੇਲ ਆਊਟ ਹੋਣ ਡਿਆ ਵਾ, ਆਨਲਾਈਨ ਵਿਕਦਾ ਵਾ। ਮੇਰਾ ਦੋਸਤ ਮਛਲੀਆਂ ਵਾਲੇ ਵਿੱਚ ਲੈ ਲਿਆ। ਗਏ। ਦੱਸ ਇਹ ਹੁਣ ਮੈਂ ਜਾਨੀ ਗਡੋਏ ਲੱਭਦਾ ਫਿਰੇ। ਸਾਡੀ ਤੂੜੀ ਨਾਲੋਂ ਤਾਂ ਠੀਕ ਹੀ ਹੈ ਨਾ ਆਖੇ ਜੀ ਤੂੜੀ ਤੂੜੀ ਦੀ ਅਗਲੀ ਤੇ ਗੱਲ ਸੁਣ ਲਾ। ਪੈਕਿੰਗ ਕਰਕੇ ਮਾਰੇ ਜੀ। ਬੰਦੇ ਖੋਤੇ ਰੇੜੀਆਂ ਵਾਲੇ ਨੇ ਕਿੱਥੋਂ ਪੈਕਿੰਗ ਦੇਖਣੀ, ਉਹਨਾਂ ਨੇ ਕਿਲੋ 1.5 ਕਿਲੋ ਮੈਂ ਉਹਨਾਂ ਵਾਸਤੇ ਰੱਖਣੀ ਵੀ ਨਹੀਂ, ਉਹਨੇ ਲੈ ਕੇ ਜਾਣੀ ਜਿਹਨੇ ਘਰ ਮੱਝਾਂ ਰੱਖੀਆਂ ਵਾ, ਕੋਈ ਗੁੱਜਰ ਆ, ਕੋਈ ਉਹਦੀ ਮੱਝ ਪਾਲੀ ਆ, ਉਹਨਾਂ ਵਾਸਤੇ ਆਪਣੀ ਮੈਨੂਫੈਕਚਰਿੰਗ ਕਰ ਲੋਗੇ, ਕਰ ਲਾਂਗਾ। ਚਾਵੇਂ ਬਣਾਓ, ਚਾਵੇਂ ਆਟੋ ਚਾਵੇਂ, ਕਿਉਂ? ਆਟੋ ਚਾਵਾਂ ਮਾਂ ਦੀ ਹੱਡੀਆਂ ਕੰਦੀਆਂ ਹੋਈਆਂ, ਕੀ ਗੱਲ ਮੇਰੇ ਕੋ ਫਿਰ ਆ ਜਾਣ ਕੇ ਨਾ ਆਵੇਂ। ਉਹ ਯਾਰ ਤੇ ਆਟੋ ਜਾਣ ਕੇ ਹੁਣ ਆਟੋ ਚੱਲ ਚਾਵੇਂ। ਹੁਣ ਤੂੰ ਭਾਈ ਮੈਨੂੰ ਮਾਫ ਕਰ ਦੇਣਾ 15-20 ਮਿੰਟ, ਤੁਹਾਡੀ ਮਿਹਰਬਾਨੀ। ਮੈਨੂੰ ਹੁਣ ਇਹਨਾਂ ਕਹਿਣਾ ਆ ਗੱਲ ਤੇ ਆ ਗੱਲ। ਚਲੋ ਜੀ, ਮੈਂ- ਬੱਚਿਆਂ ਨੂੰ ਸਾਈਡ ਤੇ ਕਰ ਦਿਓ। ਭਾਜੀ- ਚੱਲ ਮੈਂ ਹੁਣ ਤੈਨੂੰ ਦੱਸਦਾ, ਤੂੰ ਮੈਨੂੰ ਕੰਮ ਦੱਸ। ਆਟੋ ਝਾਵੇਂ ਬਣਾਓ, ਠੀਕ ਆ। ਅੱਛਾ। ਉਹ ਜਿੱਥੇ ਮੈਲ ਹੋਵੇ ਝਾਵਾਂ ਆਪੇ ਹੀ ਫਿਰ ਫੁਰ ਕੇ ਤੇ ਤੁਹਾਡੇ ਜਿਸਮ ਤੋਂ ਮੈਲ ਲਾ ਦੇਵੇ। ਇੱਕ ਸਾਬਣ ਆਟੋ ਬਣਾਵੋ, ਉਹ ਮਸ਼ੀਨ ਹੋਵੇ ਜਿਹੜੀ ਤੁਹਾਨੂੰ ਇੰਜ ਖਲੋਤਾ ਇੰਜ ਜਾ ਕੇ ਇੰਜ ਖਲੋ ਜਾਓ ਤੁਸੀਂ, ਉਹ ਇੰਜ ਮਸ਼ੀਨ ਤੁਹਾਡੇ ਮੂੰਹ ਤੇ ਹਰ ਪਾਸੇ ਇੰਜ ਫਿਰ ਫੁਰ ਕੇ ਉਹ ਤੋਂ ਆਣ ਕੇ ਪਾਣੀ ਪਾ ਦੇ ਬਸ। ਓ ਯਾਰ ਫੜਾਈ ਯਾਰ ਮਿੱਠੇ, ਤੇਰੀ ਇਹ ਮਿਹਰਬਾਨੀ। ਕਰਨ ਦੇ ਨਾ ਹੋਣ ਵਾਲੀਆਂ ਗੱਲਾਂ ਨਾ ਮੁਮਕਿਨ। ਉਸਤਾਦ ਜੀ ਚੁੱਪ ਕਰਕੇ 12 ਕੁੱਤੇ ਇਕੱਠੇ ਕਰੋ। ਹੋਰ ਹੋਰ ਕੀ ਮਤਲਬ? ਨਹੀਂ ਉਹ ਤਾਂ ਬਾਹਰ ਅੱਗੇ ਇਹਨੇ ਤੁਰੇ ਫਿਰਦੇ। ਉਹ ਇਕੱਠੇ ਕਰੋ ਨਾ। ਅੱਛਾ ਇੱਕ ਜਗ੍ਹਾ ਉਹ ਮੈਂ ਬੜੀ ਕੋਸ਼ਿਸ਼ ਕੀਤੀ, ਉਹ ਨਹੀਂ ਇਕੱਠੇ ਹੁੰਦੇ। ਇਹਨਾਂ ਨੂੰ ਉਹ ਸਾਲੇ ਲੜਦੇ ਹੀ ਰਹੇ। ਗੱਲਾਂ ਛੱਡ ਦਿਓ, ਪਹਿਲੇ ਖਾਣਾ ਖਾ ਲਓ। ਉਹ ਯਾਰ ਉਹਨਾਂ ਨੇ ਖਾਣਾ, ਤੂੰ ਅੱਗੇ ਵੀ ਖਾ ਕੇ ਹਟਿਆ, ਫੇਰ ਖਾਣਾ ਖਾ ਲਓ। ਕੀ ਮੈਂ ਗੱਲ ਕਿਹੜਾ ਪੂਰਾ ਇਕੱਠਾ ਖਾ ਗਿਆ ਪਿਛਲੇ। ਸਹੇਲ ਬੜਿਆ ਚੋਂ ਤੂੰ ਇੰਨਾ ਖਾਣਾ ਖਾਂਦੇ ਆ। ਆਇਓ ਯਾਰ ਨਾਦਰੀ। ਉਸਤਾਦ ਜੀ ਤੁਹਾਡੀ ਸ਼ਾਨ ਸ਼ਾਨ ਕੰਮ ਹੋਏਗਾ। ਅੱਛਾ ਕੁੱਤੇ ਵਾਲਾ ਹੋ ਗਿਆ ਅੱਛਾ ਸੌਰੀ ਕੰਟੀਨਿਊ ਆ। ਸਰ ਉਹਨਾਂ ਨੂੰ ਵਾਰਾਂ ਨੂੰ ਇਕੱਠੇ ਕਰੋ, ਉਹਨਾਂ ਨੂੰ ਟ੍ਰੇਨਿੰਗ ਦਿਓ, ਹਾਂ ਉਹਨਾਂ ਨੂੰ ਅੱਗੋਂ ਬੂਲੀ ਕਰ ਕਰਕੇ ਵੇਚੋ। ਯਾਰ ਵਾਹ ਵਾਹ, ਆ ਸਹੀ ਗੱਲ ਆ। ਪਤਾ ਜ਼ਿਆਦਾ ਨਹੀਂ ਔਖਾ ਕੰਮ- ਕਿਹੜੀ ਬੋਲੀਅਤ ਦੀ ਘੜੀ ਹੁੰਦੀ ਭਾਈ। ਸਹੀ ਗੱਲ। ਸਾਜੀ ਇੱਕ ਹੱਥ ਬਣਾਓ ਜਿਹੜਾ ਬੰਦਾ ਇੰਜ ਸਰਾਣਾ, ਸੌਰੀ ਇੱਕ ਸਰਾਣਾ ਬਣਾਓ ਜਿਹੜਾ ਤੁਹਾਨੂੰ ਸਵੇਰੇ ਤੁਸੀਂ ਹਲਾਵੇ 2 ਵਾਰੀ ਨਾ ਉਠੋ, ਉਹ ਫੜ ਕੇ ਉਠਾ ਦੇ, ਉੱਠਦਾ ਮਾਮਾ ਇਹ ਟਾਈਮ ਓਏ ਉਹਦਾ- ਉਠਾ ਦੇਵੇ ਕੰਮ ਤੇ ਜਾਵੇ। ਸਿਆਨੇ ਸ਼ਾਨ ਆਠਾਂ ਚੈਨਲਾਂ ਦੇ ਮਾਲਕ ਆ, ਪਤਾ ਨਹੀਂ ਕਿੱਥੇ ਕਿੱਥੇ ਧੁੰਮਵਾ। ਉਸਤਾਦ ਜੀ ਬੱਚਾ ਇਹ ਬਣਾ ਲਾ ਬਣਾ ਲੈਣਾ ਤੂੰ ਕੈਸੀ ਪਲੀ ਕੈਸੀ ਪਲੀ ਚ ਬਣਾਈ ਸਾਜੀ ਨਾ ਤੁਸੀਂ ਮੇਰੇ ਹਿਸਾਬ ਨਾਲ, ਮੈਂ ਤੇ ਤੁਹਾਨੂੰ ਪਤਾ ਕੋਈ ਟੈਕਨੀਕਲੀ ਕੰਮ ਪਾਉਣਾ ਹੈ। ਹਾਏ ਹਾਏ ਤਾਂ ਜੀ ਤੁਸੀਂ ਨਾ ਭੱਜਣ ਵਾਲੇ ਪੈਟ ਬਣਾਓ, ਹੈ ਕ੍ਰਿਕਟਰ ਪਾਣ ਤੇ ਆਪੀ ਸਿੰਗਲ ਲੱਗ ਲਿਆ ਕਰ। ਆਪੀ ਪੈਰ ਚੱਲ ਰਹੇ ਰਨ ਆਊਟ ਬਹੁਤ ਹੋਣੇ ਇੰਜਨਾਂ ਤੇ। ਵੀ ਰਨ ਉੱਥੇ ਉਹ ਬੈਟਰੀ ਲੋ ਓਏ ਉਹਨਾਂ ਦੀ ਸਿਆਨੇ ਸ਼ਾਨ ਕੰਮ ਦੱਸ ਦਿਓ, ਖੁਦਾ ਦਾ ਵਾਸਤਾ। ਆਠਾਂ ਚੈਨਲਾਂ ਦੇ ਮਾਲਕ ਆ, ਹਰ ਸ਼ਹਿਰ ਦਾ ਪਤਾ। ਉਸਤਾਦ ਜੀ ਜੁਗਨੂੰ ਇਕੱਠੇ ਕਰਕੇ ਨਾ, ਜੁਗਨੂੰ ਇਕੱਠੇ ਕਰਕੇ 25 ਜੁਗਨੂੰ ਜੋੜ ਕੇ ਇੰਜ ਕਰਕੇ ਐਲਈਡੀ ਲਾਈਟ ਬਣਾਉਣੀ ਇੰਜ ਕਰਕੇ। ਐਲਈਡੀ ਲਾਈਟ ਨਹੀਂ ਹੁੰਦੀ, ਉਹ ਬਣਾ ਲੋਗੇ ਕਿ ਨਹੀਂ? ਘਰ ਟਾਂਕਾ ਹੀ ਲਾਉਣਾ, ਕਾਰ ਵੀ ਇੰਜ ਕਰਕੇ ਜੁਗਨੂੰ ਜੋੜੀ ਗਏ। ਬਣਾ ਲਾਂਗਾ ਭਰਾ। ਉਸਤਾਦ ਜੀ ਆ ਇੱਕ ਕੰਮ ਕਰੋ, ਆ ਨਾਈ ਨਹੀਂ ਉਸਤਾਦ ਜੀ ਕਟਿੰਗ ਕਰਦੇ, ਉਹਨਾਂ ਦਾ ਜਿਹੜਾ ਪੀਪਾ ਹੁੰਦਾ ਸਾਜੀ ਬਸ ਜੋ ਕਰਨਾ ਕਰ ਲਓ। ਮੈਨੂੰ ਕੰਮ ਯਾਦ ਆ ਗਿਆ। ਗੁਰਕੀ ਤੁਸੀਂ ਦੇ ਨਾ ਤਾਜੀ ਇੱਕ ਐਨਕ ਤਿਆਰ ਕਰੋ, ਹਾਂ। ਹਕੀਕਤ ਦੇਖਣ ਵਾਲੀ। ਸਹੀ ਨਹੀਂ? ਕੀ ਦੇਖਣ ਵਾਲੀ ਹਕੀਕਤ ਮਤਲਬ? ਯਾਰ ਮਤਲਬ ਉਹਨੂੰ ਹਕੀਕਤ ਨਜ਼ਰ ਆਵੇ ਤਾਜੀ। ਯਾਰ ਇਹਨੇ ਚਵਲਾ ਹੀ ਮਾਰ ਮਤਲਬ ਮੈਂ ਐਨਕ ਲਾ ਕੇ ਤੇਰੇ ਘਰ ਜਾਵਾਂ ਤੇ ਤੇਰਾ ਅੱਬਾ ਮੈਨੂੰ ਸਿਰਫ ਤੁਹਾਡਾ ਵਾਕਫ ਲੱਗੇ, ਰਿਸ਼ਤੇਦਾਰੀ ਜ਼ਾਹਰੀ ਨਾ ਹੋਵੇ। ਯਾਰ ਇਹ ਕਿੱਦਾਂ ਦੀ ਹਕੀਕਤ ਉਸਤਾਦ ਜੀ? ਓ ਯਾਰ ਉਹਨਾਂ ਦੇ ਯਾਰ ਗੱਲ ਇਹ ਆ ਮਿੱਠਾ ਜੀ, 100 ਗੱਲਾਂ ਦੀ ਇੱਕ ਗੱਲ। ਉਸਤਾਦ ਜੀ 100 ਗੱਲਾਂ ਦੀ ਇੱਕ ਗੱਲ, ਆਖਰੀ ਮਸ਼ਵਰਾ, ਜੇ ਤੁਹਾਨੂੰ ਮੰਨਣਾ ਨਾ ਤਾਂ ਤੁਹਾਡੀ ਮਰਜ਼ੀ ਹੈ। ਲਓ ਜੀ ਮੈਂ ਤੁਹਾਨੂੰ ਇਹ ਬਾਅਦ ਚ ਦੱਸਣਾ ਕਿ ਮੈਂ ਇਹਨਾਂ ਨੂੰ ਕਿਉਂ ਰਜਾ ਰਿਹਾ। ਮੈਂ ਨਹੀਂ ਸਾਜੀ ਖਾਣਾ, ਮੇਰਾ ਮਸ਼ਵਰਾ ਸੁਣ ਲਓ, ਵੱਡਾ ਹੀ ਜੇ। ਨਹੀਂ ਹੈਲਮਟ ਬਣਾਓ, ਹਾਂਜੀ ਹੈਲਮਟ। ਹਾਂ ਛਿੱਲ ਉਹਨਾਂ ਦੇ ਅੱਗੇ ਇੰਜ LCD ਲੱਗੀ ਹੋਵੇ। ਲਾਨਤ ਨਹੀਂ ਪੇ ਉਸਤਾਦ ਜੀ, ਉਹ ਯਾਰ ਦਫਾ ਕਰ। ਬਿਸਮਿਲ੍ਲਾ ਉਸਤਾਦ ਜੀ। ਤੁਹਾਡੇ ਤੁਸੀਂ ਵੀ ਫੜੋ ਬਿਸਮਿਲ੍ਲਾ। ਹਾਂ ਯਾਰ ਯਾਰ ਮਿੱਠੇ ਵਾਹ ਵਾਹ। ਤਾਜੀ ਕਿੰਨੀ ਸਲਾਮੀ ਪਾਈ। ਸਲਾਮੀ ਨੂੰ ਛੱਡ ਕੇ ਫੜ। ਉਸਤਾਦ ਜੀ ਚ ਕਿਤੇ ਬਿੱਲੀ ਤਾਂ ਨਹੀਂ ਮੂੰਹ ਮਾਰ ਕੇ ਸਮਝਦੇ ਜਾਂਦੇ? ਨਹੀਂ ਹੁਣ ਕੁੱਤੇ ਮਾਰ ਰਹੇ ਨੇ। ਨਹੀਂ ਉਸਤਾਦ ਜੀ, ਇਹ ਜਿਹੜੇ ਨਾ ਨਾਈਆਂ ਦੇ ਦੁਕਾਨ ਤੇ ਕਟਿੰਗ ਕਰਦੇ ਨਾਈ, ਉਹ ਐਵੇਂ ਹੀ ਦਿਹਾੜੀ ਲਾ ਦਿੰਦੇ। ਕੋਲਾ ਇੱਕ ਬਣਾਓ, ਉਹਦੇ ਵਿੱਚ ਬਲੇਡ ਲੱਗੇ ਹੋਣ ਤੇ ਆਟੋ ਹੋਵੇ, ਉਹਦੇ ਵਿੱਚ ਪੂਰਾ ਸਿਸਟਮ ਹੋਵੇ। ਹਾਂ ਉਹਨੂੰ ਵਿੱਚ ਤੁਸੀਂ ਟਾਈਪ ਕਰ ਦਿਓ ਕਿ ਫੌਜ ਬੁਰਗੀ ਲਾਉਣ ਨੂੰ ਦਿਲ ਕਰਦੇ ਤੇ ਤਜਰਬਾ ਦੱਸੋ। ਹਾਂ ਕੀ ਕਹਿ ਰਿਹਾ ਸੀ?
ਸਾਜੀ ਇਹ ਰੋਟੀ ਦਾ ਹੀ ਬਿਜ਼ਨਸ ਸ਼ੁਰੂ ਕਰ ਦਿਓ। ਮੈਂ ਤਾਂ ਕਹਿੰਦਾ ਇੰਜ ਬੁਰਕੀਆਂ ਹੀ ਖਵਾਓ ਤੁਸੀਂ ਲੋਕਾਂ ਨੂੰ। ਬੜਾ ਕੰਮ ਆ ਖਾਣ ਪੀਣ ਦਾ, ਰੋਟੀ ਦਾ। ਹਾਂਜੀ ਉਸਤਾਦ ਜੀ ਹਾਂਜੀ ਇਹ ਸਾਲਨ ਜਿਹੜਾ ਹਾਂਜੀ ਕਿਦਾਂ ਦਾ ਕਿਦਾਂ ਦਾ? ਜਿਹੜਾ ਪਿਛਲੇ ਹਫਤੇ ਗੋਸ਼ਤ ਖਾਦਾ ਸੀ ਕੈਸਾ ਸੀ? ਬਸ ਉਸਤਾਦ ਜੀ ਮੈਂ ਫੁੱਲ ਬਹੁਤ ਮਜ਼ੇਦਾਰ। ਬੋਲ ਕਿੱਥੋਂ ਤੋਂ ਹਾਲੇ? ਸਾਜੀ ਟੈਕਨੀਕਲ ਕੰਮ ਆ ਗਿਆ। ਅੱਜ ਉਸਤਾਦ ਜੀ ਮਾਂ ਬਣ ਕੇ ਸਾਨੂੰ ਪਾਲਣ ਦੇ ਨਾ ਖੈਰ ਹੋਵੇ। ਗੋਂਡਿਆਂ ਨੇ ਬਣਾਈ ਸੀ ਨਾ ਉਹ ਐਨਕ, ਉਹ ਫਿਲਮਾਂ ਵੇਖਣ ਵਾਲੀ ਇੱਥੇ ਲਾਓ ਤੇ ਹਨਾ। ਤਾਜ ਜੀ ਬਣਾਓ ਨਾ ਐਨਕ, ਤਾਜ ਜੀ ਤੁਸੀਂ ਬਣਾਓ ਮੁਜਰੇ ਦੇਖਣ ਵਾਲੀਆਂ। ਓਏ ਉਹ ਐਨਕ ਤੋਂ ਬਗੈਰ ਉਸਤਾਦ ਜੀ ਮੇਰੀ ਦਾਵਤ ਆ, ਮੈਂ ਜਾਣਾ ਕਿਤੇ। ਉਹ ਖਾ ਸ਼ਾਇਦ ਪਤਾ ਨਹੀਂ ਕੋਈ ਇਕੱਠਿਆਂ ਹੀ ਮਰਨਾ ਹੋਵੇ ਕੋਈ ਪਤਾ ਨਹੀਂ ਕੋਈ ਵਿੱਚ ਸ਼ਾਇਦ ਨਿਜ਼ਾਮ। ਨਹੀਂ ਮੈਂ ਪਤਾ ਤੁਹਾਨੂੰ ਕਿਉਂ ਖਵਾ ਰਿਹਾ। ਹਾਂਜੀ ਅਸੀਂ ਨਾਜ਼ਰੀਨ ਇਸ ਤੋਂ ਬਾਅਦ ਸ਼ੋਅ ਕਰਨ ਜਾਣਾ ਵਾ ਪੂਮੀ ਭਾਈ ਦੇ ਆਦਾ ਆਪਣਾ 41 42 ਦਾ। ਉਹਨੇ ਉੱਥੇ ਬਾਰਬੀਕਿਊ ਪਾਰਟੀ ਸਾਰੀ ਕੀਤੀ। ਮੈਂ ਤੁਹਾਡਾ ਬੇੜਾ ਕਰ ਕਰਨਾ, ਤੁਹਾਨੂੰ ਮੈਂ ਇੱਥੇ ਰਜਾ ਦੇਣਾ। ਉੱਥੇ ਜਾ ਕੇ ਤੁਹਾਨੂੰ ਖਾਦਾ ਨਾ ਜਾਏ ਯਾਰ ਹੋਰ ਤੁਸੀਂ ਮੇਰੇ ਤੋਂ ਕੀ ਤਵੱਕੋ ਕਰ ਸਕਦੇ? ਮਿੱਠੇ ਰੱਜ ਕੇ ਖਾਈ ਯਾਰ ਹੁਣ 2-4 ਸਾਜੀ ਬੁਰਕੀਆਂ। ਆ ਰੈਤੇ ਦੀ ਚਮਚੀ ਦੀ ਉਹ ਵੀ ਮੈਂ ਦੇਣਾ ਤੈਨੂੰ ਬਾਅਦ ਚ। ਆਲੂ ਸਾਜੀ ਪੀਲਾ ਪੀਲਾ ਰਹਿਤਾ ਪੀਲਾ। ਚੰਗਾ ਭਲਾ ਕਾਰੋਬਾਰੀ ਜ਼ੇਨ। ਅੱਛਾ ਪਤਾ ਕੀ ਮੇਰੇ ਲਈ ਹੁਣ ਤਰੱਦਦ ਨਾ ਕਰਿਓ। ਸਾਜੀ ਤੁਸੀਂ ਮੈਨੂੰ ਵੀ ਬੌਮੇ ਨੇ ਬੁਲਾਇਆ ਯਾਰ। ਅਗਰ ਵੀ ਹੱਥ ਖੜੇ ਹੀ ਸਮਝੋ। ਪਤਾ ਕੀ ਬਾਰਬੀਕਿਊ ਕਰਦੇ ਵਾਵਾ ਟਾਈਮ ਹੋ ਗਿਆ। ਨਵੀਂ ਸਾਲਨ ਖਰਾਬ ਸੀਗਾ, ਇਹਦੀ ਚਮਚੀ ਲਾ ਲਓ ਟੇਸਟ ਸਹੀ ਹੋ ਜਾਏ। ਲਾ ਲਓ ਪਾਗਲ ਆ ਤੂੰ, ਖਰਾਬ ਅੱਛਾ ਜੈਨੂਅਨ ਗੱਲ ਇਹ ਸੀ ਉੱਥੇ ਦੇ ਘਰ ਖਾਣਾ ਖੁੜਾਈਆਂ ਮੈਨੂੰ ਨਾ ਆਮਕ ਟੈਪ ਜੀ ਆਈ। ਮੈਂ ਕਿਹਾ ਮੇਰੇ ਪੁੱਤਰ ਆ ਯਾਰ, ਇੰਨੀ ਖੱਟੀ ਮੇਰੇ ਰੋਟੀ ਪੁੱਤਰ ਆ ਯਾਰ। ਨਹੀਂ। ਮੇਰੇ ਅੰਦਰ ਨਹੀਂ ਸੀ ਲੰਘ ਰਿਹਾ ਕਸਮੇ ਵੀ। ਆਈ ਮੈਨੂੰ ਵੀ ਸੁਣਿਆ ਸੀ, ਮੈਂ ਕਿਹਾ ਨਹੀਂ ਸਾਡੇ ਬਾਪ ਆ ਉਹ ਬੋਟੀ ਇਹ ਖਾਣਾ ਪੈਣਾ। ਯਾਰ ਮੇਰੀ ਗੱਲ ਸੁਣੋ, ਚੰਗਾ ਅੱਛਾ ਭਲਾ ਵੀ ਸਾਲਣਾ ਮੈਂ ਨਾ ਪਤਾ ਕੀ ਗੱਲ ਆ ਸਾਜੀ ਮੇਰੇ ਨਾਲ ਹੱਥ ਨਾ ਆਵੇ ਤੁਹਾਡਾ ਹੁਣ। ਸਾਜੀ ਇਹੋ ਜਿਹੇ ਬੰਦੇ ਦੀ ਖਰਾਬ ਸਾਲਨ ਨਾਲ ਵੀ ਸਿਹਤ ਬਣ ਜਾਂਦੀ। ਸਾਜੀ ਇਹਨਾਂ ਨੇ ਵੀ ਪੀਜ਼ਾ ਮੰਗਾਇਆ ਤਾਂ ਸੁਣੋ ਹਾਂ ਤੇ ਵਾਪਸੀ ਕਰਦਾ, ਕਹਿੰਦੇ ਸਾਲਨ ਤੇ ਭੇਜਿਆ ਨਹੀਂ ਨਾਲ। ਆ ਵੇਖਿਆ ਇੰਨੀ ਕੁ ਗੱਲ ਹੁੰਦੀ ਕੱਢ ਲਾ। ਉਸਤਾਦ ਮਿੰਟ ਬੋਤਲ ਨਹੀਂ ਪਾਗਲ ਨੇ, ਉਹ ਵੀ ਘੰਟੇ ਚ ਪੀਤੀ। ਇਹ ਤਾਂ ਮਿੰਟ ਬਾਅਦ ਪਿਟਲਾ। ਵਿਆਹ ਤੇ ਛਿੱਤਰ ਖਾ ਲੇ ਸਟਰਾ ਨਾਲ ਉੱਤੇ ਚਿਕਨ ਦਾ ਸਾਲਨ ਖਾਣ। ਯਾਰ ਪੀਜ਼ਾ ਮੰਗਾ ਭਰਾ ਲਿਆ। ਸ਼ੋਰਾ ਪੀ ਰਿਹਾ। ਸਾਜੀ ਇਹਨਾਂ ਨੇ ਵੀ ਪੀਜ਼ਾ ਮੰਗਾ ਲਿਆ ਤੇ ਉਹਦੀਆਂ ਇੰਨੀਆਂ ਫਾੜੀਆਂ ਕਰ ਲਈਆਂ, ਉਹ ਲੱਗਾ ਕੱਚੀ ਗਰੀ ਕਰਤੀ ਪਈ। ਲੋਰੀਆ ਮੇਰਾ ਬਹੁਤ ਫੇਵਰਟ ਆ। ਹਾਂ ਅਸਲ ਹੈ ਮੁੱਸਿਆ ਜੇ। ਨਹੀਂ ਯਾਰ ਡਾਕਟਰ ਕੋ ਕੁੱਟ ਖਾ ਲਈ, ਕਿਉਂ? ਉਹ ਤਾਂ ਸਟੈਥੋਸਕੋਪ ਨਹੀਂ ਦੇਣਾ, ਕੁੱਟਾ ਉਹ ਆਪਣੇ ਮੋਟਰਸਾਈਕਲ ਟਾਇਰ ਨੂੰ ਵੇਟ ਕੇ ਹਵਾ ਭਰ ਰਿਹਾ। ਮੇਰਾ ਉਸਤਾਦ ਜੀ ਜੂਸ ਮੰਗਾ ਦਿਓ ਕਿ ਮੇਰੇ ਪਤਾ ਨਹੀਂ ਕਿਉਂ ਮੇਰਾ ਨਾ ਦਿਲ ਹੁਣ। ਅੱਛਾ ਜੀ ਇਹ ਜੰਬੋ ਇੱਥੋਂ ਮੰਗਵਾਉਣਾ ਮਿਲਣੀ ਜੀ, ਇੱਥੋਂ ਕਾਂਜੀ ਮਿਲਣੀ ਨਹੀਂ। ਇਹ ਜੂਸ 2.5 ਲੀਟਰ ਮੰਗਾਣਾ, ਅਸੀਂ ਬੁਰਕੀ ਲਾਈ ਆ। ਸੀਨਾ ਚੀਰ ਤਾਂ ਜਾਂਦਾ ਛੋਰਾ ਕੀ ਗੱਲ ਆ, ਉਹਨਾਂ ਨੇ ਰੋਟੀ ਖਵਾਈ, ਖੂਨ ਦੀ ਬੋਤਲ ਕੱਢ ਲਈ, ਜੂਸ ਪਿਆ ਦੋ। ਉਸਤਾਦ ਜੀ ਕਾਰੋਬਾਰ ਹੁਣ ਕਰਨਾ ਕਿ ਨਹੀਂ, ਕਿ ਏਦਾਂ ਹੀ ਚਵਲੇ ਮਾਰਨੀ? ਦੱਸੋ ਫਿਰ ਉਸ ਹਿਸਾਬ ਨਾਲ ਕਦੇ ਮਸ਼ਵਰਾ। ਕਿ ਕਾਰੋਬਾਰ ਕਰਨਾ ਕਿ ਤਾਂ ਗੁਰਬਤ ਚ ਹੀ ਉਮਰ ਕੱਢ ਦੇਣੀ। ਇਹ ਬੋਟੀਆਂ ਮੈਨੂੰ ਮਿਲਦੀਆਂ ਜੁਲਦੀਆਂ ਨਹੀਂ ਲੱਗੀਆਂ ਪਿਛਲੇ ਗੋਸ਼ਤ ਨਾਲ। ਇਹ ਬੋਟੀਆਂ ਹੋਰ ਨੇ। ਇਹ ਇੱਕ ਤਾਂ ਇਹ ਵੱਡੀ ਗਈ ਨਾ ਜਿਹੜੀ ਇਸ ਤੋਂ ਪਿਛਲੀ ਵੱਡੀ ਸੀ, ਉਹ ਮਟਨ ਆ ਪੂਰਾ ਜਿਹੜਾ ਤੁਹਾਨੂੰ ਬਗੈਰ ਤੋਂ ਸਮਝ ਨਹੀਂ ਆਉਂਦੀ। ਮੈਨੂੰ ਲੱਗਦਾ ਜਿਹੜਾ ਇੱਥੇ ਬਿੱਲਾ ਫਿਰਦਾ ਉਹ ਤਾਂ ਨਹੀਂ ਕਰ ਲਿਆ ਕਿਤੇ। ਨਹੀਂ ਤਾਂ ਕਰਕੇ ਬੰਦੇ ਨਾ ਵਿਆਹ ਸ਼ਾਦੀ ਤੇ ਜਾ ਹੀ ਨਹੀਂ ਸਕਦੇ ਭਲਾ ਕਿਉਂ? ਉਹ ਉੱਤੇ ਕੋਈ ਇਨਸੂਲਿਨ ਲਾਉਣ ਵਾਲਾ ਨਹੀਂ। ਉਸਤਾਦ ਜੀ ਇੱਕ ਵਿਆਹ ਤੇ ਗਏ ਤੇ ਉੱਥੇ ਬਾਥਰੂਮ ਜਿੰਨੀ ਦੇਰ ਲਾਤੀ, ਲਾੜਾ ਹਵਾਮ ਤੇ ਨਾ ਜਾਂਦਾ। ਯਾਰ ਉਸਤਾਦ ਜੀ ਵਰਗੇ ਬੰਦੇ ਨਾ ਬੈਠੇ ਗਲੇ ਨਾਲ ਬੱਚੇ ਨੂੰ ਕਹਿਣਾ ਉਹ ਟੀਵੀ ਬੰਦ ਕਰ ਦੋ, ਉਹ ਟੀਵੀ ਬੰਦ ਕਰ। ਤਾਜੀ ਗਏ ਉੱਥੇ, ਉਹ ਜਿੱਥੇ ਉਹ ਮੈਡੀਕਲ ਸਟੋਰ ਤੇ ਨਹੀਂ ਉਹ ਕੰਡੇ ਪਏ ਹੁੰਦੇ ਬਦਲ ਕਰਨਾ, ਉੱਥੇ ਗਏ। ਉਹ ਕਹਿੰਦੇ ਜਵੇਦ ਕੰਡੇ ਤੇ ਜਾਣਾ ਪੈਣਾ। ਤੈਨੂੰ ਤਾਂ ਹੋਰ ਖਵਾਵਾਂ, ਨਹੀਂ ਸਾਈ ਅੱਧਾ ਦਾ ਨਾਨ ਹੋਰ ਖਾ ਲਓ। ਨਹੀਂ ਚੱਲਦੇ ਭਾਈ ਸੋਨੀ ਗੱਲ ਜਾ ਕੇ ਕਰਦੇ। ਤੁਹਾਡਾ ਆਹੀ ਸਵਾਲ ਮਨ ਆਇਆ ਨਾ ਜਦੋਂ ਕੱਲ ਪੋਮੀ ਤੇ ਮੈਨੂੰ ਕਹਿੰਦਾ ਤੂੰ ਲਾਜ਼ਮੀ ਆਣਾ ਯਾਰ, ਫਰੀ ਤੋਂ ਆਇਆ ਮਤਲਬ ਉਹਨੇ ਮੈਨੂੰ ਕਿਹਾ ਵੀ ਸੀ। ਅੱਛਾ ਉਹਨੇ ਤੈਨੂੰ ਇਸ ਤੋਂ ਕਿਹਾ ਕਿ ਸ਼ਾਇਦ ਤੂੰ ਵੈਸੇ ਪ੍ਰਾਹੁਣਾ ਆਇਆ, ਉਹਨੇ ਨਹੀਂ ਪਤਾ ਤੂੰ ਪੱਕਾ ਹੀ ਆ ਰਿਹਾ। ਉਹਨੇ ਤੈਨੂੰ ਇਹ ਸਮਝ ਕੇ ਗਿਆ ਕਿ ਯਾਰ ਇੱਕ ਦੋ ਦਿਨ ਵਾਸਤੇ ਆਇਆ, ਚੱਲ ਪ੍ਰਾਹੁਣਾ। ਨਹੀਂ ਉੱਥੇ ਬੈਠਾ ਕਹਿੰਦਾ ਯਾਰ ਤੂੰ ਆਇਆ ਕਿੰਨੇ ਦਿਨ ਲਈ? ਮੈਂ ਉਹਨੂੰ ਦੱਸਿਆ, ਮੈਂ ਕਿਹਾ ਉਹਨੂੰ ਕਹਿਣਾ ਸੀ ਮੈਂ ਇਹ 71 ਕਰੋੜ ਦੇਣ ਲਈ, ਨਹੀਂ ਮੈਂ ਹਫਤੇ ਦਾ ਦੱਸਿਆ। ਬਾਕੀ ਜ਼ਿੰਦਗੀ 'ਚ ਜਿੰਨੇ ਦੇਣਾ ਉਹਨਾਂ ਲਈ। ਚਲੋ ਉਸਤਾਦ ਜੀ ਵਰਗੇ ਬੰਦੇ ਨਾ ਵਿਆਹ ਤੇ ਆਪਣੀ ਮੰਜੀ ਘੁਮਾਉਂਦੇ ਹੁੰਦੇ, ਕੋਈ ਬੁਲਾਉਂਦਾ ਨਹੀਂ, ਫਿਰ ਉਹਦੇ ਲੱਗੇ ਲੈ ਚਲੋ। ਉਹਨਾਂ ਨੇ ਵੀ ਨਹੀਂ ਬੁਲਾਇਆ, ਉਧਰ ਨੂੰ ਤੁਰ ਗਏ। ਆ ਕਦੇ ਉਧਰ ਬੈਠਾ ਕਦੇ ਉਧਰ ਬੈਠਾ। ਚਲੋ ਅੱਲਾ ਖੈਰ ਕਰੇ। ਨਹੀਂ ਉਸਤਾਦ ਜੀ ਕਾਰੋਬਾਰ ਜੇ ਜ਼ਿੰਦਗੀ 'ਚ ਨਹੀਂ ਨਾ ਕਰਨਾ ਹੈਗਾ ਤੇ ਤੁਸੀਂ ਕਾਲੂ ਐ ਫਿਰ ਅਚਾਰ ਸ਼ੈਂਪੂ ਦੇ ਵਿੱਚ ਰਹੋਗੇ। ਤੁਸੀਂ ਸਾਰੇ ਕੁਝ ਨਹੀਂ, ਕਾਲੂ ਨੂੰ ਬੁਲਾਉਣਾ ਮੈਂ। ਕਾਲੂ ਕਰਾ ਲਿਓ Next, ਕਲਾ ਆ ਜਰਾ ਕਾਲੂ ਰਿਆ
ਲੋਕਾਂ ਨੂੰ ਸਾਫ ਆ ਗਿਆ ਟੀ ਟਾਈਮ ਦੀ ਸ਼ਾਨ ਕਾਲੂ ਮੇਰਾ ਭਰਾ ਆ ਲਓ ਕਾਲੂ ਪਹਿਲੇ ਬਾਦ ਨਾ ਆਵੇ ਸਿਰਫ ਕੁੱਟਣਾ ਵਾ ਬਹਿ ਜਾ ਬਹਿ ਜਾ ਇਹ ਕੁੱਟਣਾ ਨਹੀਂਗਾ ਉਹ ਜਿਹੜਾ ਨਹੀਂ ਕਹਿੰਦਾ ਤੂੰ ਐ ਨਹੀਂ ਕਰਦਾ ਮੈਂ ਐ ਕਰਕੇ ਆਹ ਬਸ ਸਾਜੀ ਕਾਲੂ ਉਸਤਾਦ- ਮਾਲਸ਼ੀਆ ਹੁੰਦਾ ਸੀ ਫਰੀਦ ਭਾਈ ਕਾਲੂ ਇੱਕ ਬੰਦੇ ਦੀ ਮਾਲਿਸ਼ ਕਰਨ ਦਿਆ ਉਹਦੀ ਅੱਖ ਲੱਗ ਗਈ ਤੇ ਸਾਜੀ ਜਦੋਂ ਉੱਠਿਆ ਉਹਦੀ ਝੋਲੀ 'ਚ ਦੇ ਰੱਖ ਕੇ ਵੀ ਸੁੱਤਾ ਚਲੋ ਉੱਠ ਗਏ ਸਾਜ ਜੀ ਤੁਸੀਂ ਜੇਬ ਕਤਰਾ ਮਸ਼ੀਨ ਬਣਾਓ ਇੱਕ ਆਪੋ ਹੀ ਆਟੋ ਮਸ਼ੀਨ ਹੋਵੇ ਜੇਬ ਕੱਟ ਕੇ ਤੇ ਉੱਥੇ ਹੀ ਸਿਲਾਈ ਵੀ ਲਾ ਦੇਵੇ ਯਾਨੀ ਪੈਸੇ ਪੂਏ ਕੱਢ ਕੇ ਨਾਲ ਸਿਲਾਈ ਲਾ ਦੇਵੇ ਉਸੇ ਟਾਈਮ ਉਹ ਫਰੀਦ ਸਾਹਿਬ ਸ਼ਿਆਨੇ ਸ਼ਾਨ ਕੰਮ ਦੱਸੋ ਜਿਹੜੇ ਬਾਕੀ ਸ਼ਿਗਰਦ ਬਾਰਾ ਜਿਹੜੇ ਮਗਰੋਂ ਨਹੀਂ ਲੱਥਣੇ ਦਵਾਈ ਤੇ ਜਾਂਦੇ ਆ ਉਹਨੂੰ ਸੋਹਣੇ ਖੁਸਰੇ ਬਣਾ ਕੇ ਦਵਾਈ ਲੈ ਜਾਣ ਹਾਂ ਤੈਨੂੰ ਪਤਾ ਨਾ ਜਿੱਦਾਂ ਮੈਂ ਤੈਨੂੰ ਕਿਹਾ ਨਾ ਅਲੈਕਸਾ ਜਿਹੜੀ ਹੈ ਇਸ ਤਰ੍ਹਾਂ ਹੀ ਸਫਾਈ ਕਰਨ ਵਾਲੀ ਮਸ਼ੀਨ ਆ ਗਈ ਹੈ ਮੈਂ ਤੁਹਾਨੂੰ ਦੱਸਦਾ ਹਾਂਜੀ ਜੈਨੂਇਨ ਜਾਹਲ ਤੁਸੀਂ ਵੀ ਉਦੋਂ ਦੇ ਮੈਨੂੰ ਕੰਮ ਦੱਸਣਾ ਮੈਂ ਤੁਹਾਨੂੰ ਇਹ ਕਹਿ ਰਿਹਾ ਦੇਖੋ ਨਾ ਹੁਣ ਬੂਟ ਮੈਂ ਬਣਾਵਾਂ ਐਸੇ ਬੂਟ ਇੱਕ ਟਰੇ ਹੋਵੇ ਹਾਂਜੀ। ਉਹਦੇ ਤੇ ਤੁਹਾਡਾ ਤੁਸੀਂ ਬੂਟ ਰੱਖਿਆ ਆਪਣੇ ਉਹ ਤੁਹਾਡੀ ਅਲਮਾਰੀ 'ਚ ਪਈ ਹੈ ਜਾਂ ਇੱਕ ਜਗ੍ਹਾ ਤੇ ਤੁਸੀਂ ਉਹਦੀ ਐਪ ਕੀਤੀ ਹੈ ਉਹ ਕਹੇ ਵੀ ਯਾਰ ਮੇਰੇ ਨਾ 7 ਨੰਬਰ ਜਿਹੜੀ ਹੈ ਨਾ ਮੇਰੀ ਉਹ ਟਰੇ ਇਹਦੇ ਉੱਪਰ ਮੇਰੇ ਵਾਈਟ ਬੂਟ ਪਏ ਲਿਖਿਆ ਹੋਵੇ ਤੁਸੀਂ ਉਹਨੂੰ ਦਬਾਓ ਬੂਟ ਨਿਕਲਣ ਤੁਸੀਂ ਜਿੱਥੇ ਬੈੱਡ ਦੇ ਕੋਲ ਹੋ ਉੱਥੇ ਤੁਹਾਡੇ ਬੂਟ ਆ ਜਾਣ ਤੁਸੀਂ ਉਹ ਬੂਟ ਚੁੱਕੋ ਆਪਣੀ ਦੂਜੀ ਉਹਦੇ ਉੱਤੇ ਰੱਖੋ ਉਹਨੂੰ ਇੰਜ ਕਰੋ ਵਾਪਸ ਚੱਲ ਜਾਵੀ ਉੱਥੇ ਇੰਜ ਦੀ ਚੀਜ਼ ਮੈਨੂੰ ਦੱਸੋ ਬਣਾਵਾਂ ਮੈਂ ਉਹ ਮਸ਼ੀਨ ਉਹ ਦੇਖੀ ਤੂੰ ਸਫਾਈ ਵਾਲੀ ਉਹ ਇੱਥੇ ਮੈਂ ਲਿਆਵਾਂ ਨਾ ਉਹਨੇ ਸਾਰਾ ਅਸੀਂ ਗੱਲਾਂ ਕਰਦੇ ਰਹਿਣਾ ਉਹਨੇ ਸਾਰਾ ਇੱਥੋਂ ਫਿਰ ਉਹਨੂੰ ਉਹ ਸੈਂਸਰ ਆ ਤੋਂ ਇੰਜ ਕੋਈ ਚੀਜ਼ ਸਿੱਟਣੀ ਉਹਨੇ ਨੱਸੀ ਨਹੀਂ ਹੋਣਾ ਉਹਨੇ ਐ ਸੱਕ ਕਰ ਲੈਣਾ ਉਹਨੂੰ ਫਿਰ ਉਹ ਤੁਹਾਡੇ ਕਮਰੇ ਤੁਸੀਂ ਆਪਣੇ ਪੂਰੇ ਘਰ ਦੇ ਵਿੱਚ ਕਮਰੇ ਦੱਸ ਦਿਓ ਕਿ ਇਹ ਮੇਰਾ ਕਿਚਨ ਆ ਇਹ ਡਰਾਇੰਗ ਰੂਮ ਆ ਇਹ ਕਮਰਾ ਵਾ ਬੈਠਕ ਆ ਢੀਂਗੜਾ ਵਾ ਤੁਸੀਂ ਉੱਤੇ ਲਾ ਦੇਣਾ ਕਿ ਸਵੇਰ ਤੋਂ 8 ਤੋਂ 9 ਸਿਰਫ ਬੈਠਕ ਜਾਣਾ ਬੈਠਕ ਸਾਫ਼ ਕਰਨੀ ਹੈ 11 ਤੋਂ 12 ਉਹਦਾ ਵੀ ਇੱਕ ਡੱਬਾ ਬਣਿਆ ਪੂਰਾ ਉਹ ਇੰਜ ਵਿੱਚ ਨਿਕਲਦੀ ਹੈ ਨਿਕਲ ਕੇ ਆਪਣਾ ਪੂਰਾ ਕੰਮ ਕਰਦੀ ਹੈ ਹਰ ਚੀਜ਼ ਚੁੱਕਦੀ ਹੈ ਛੋਟੀ ਜਿਹੀ ਐਡਿਕ ਮੁxtਲਿਫ ਕੰਪਨੀਆਂ ਦੀਆਂ ਸਾਫ਼ ਕਰਕੇ ਆ ਜਾਂਦੀ ਤੁਸੀਂ ਉਹਨੂੰ ਕਮਾਂਡ ਲਾ ਦਿਓ ਕਿ ਇੱਕੋ ਵਾਰੀ ਪੂਰਾ ਘਰ ਸਾਫ਼ ਕਰਨਾ ਉਸ ਤੋਂ ਬਾਅਦ ਉਹਦੀ ਬੈਟਰੀ ਡਾਊਨ ਹੁੰਦੀ ਹੈ ਜਦੋਂ ਉਹਦੀ ਬੈਟਰੀ ਡਾਊਨ ਹੁੰਦੀ ਹੈ ਉਹ ਆਪੇ ਹੀ ਹੁੰਦੀ ਵਾਪਸ ਚਾਰਜਿੰਗ ਤੇ ਲੱਗ ਜਾਂਦੀ ਚਾਰਜ ਹੋ ਕੇ ਫਿਰ ਨਿਕਲ ਜਾਂਦੀ ਉੱਥੇ ਕੁਛ ਹਾਂਜੀ ਉਹ ਯਾਰ ਇਹ ਤਾਂ ਸਭ ਫੇਕ ਗੱਲਾਂ ਵਾ ਸਭ ਸੁਣਨ ਚ ਹੀ ਲੱਗਣ ਲੱਗੀਆਂ ਵਾ ਨਹੀਂ ਹੈ ਵਾ ਇਹ ਦੁਨੀਆ ਉਹ ਯਾਰ ਕੈਸਾ ਜਾਹਲ ਆਦਮੀ ਹੈ ਯਾਰ ਫਰੀਦ ਉਹਨਾਂ ਨੇ ਲਿਆਂਦੀ ਸਤਾਜੀ ਨੇ ਕਿਹਾ ਮੇਰੇ ਬੂਟ ਕੱਢ ਕੇ ਲਿਆਓ ਪੇਟੀਆਂ ਥੱਲੇ ਬੜੀ ਨਹੀਂ ਇਹਨਾਂ ਨੇ ਵੀ ਲਿਆਂਦੀ ਇਹਨੇ ਕਿਹਾ ਮੇਰੀ ਜੁੱਤੀ ਲੈ ਕੇ ਉਹ ਮਸੀਤ ਤੇ ਚਲ ਗਈ ਉੱਥੋਂ ਇਹਨੇ ਜੋੜੇ ਇਕੱਠੇ ਕਰਕੇ ਲੈ ਸਕਦਾ ਕਿਤੇ ਕਿ ਰੱਖਣ ਦੇ ਜਾ ਮੇਰੀ ਜੁੱਤੀ ਲੈ ਆਓ ਅੱਛਾ ਤੇਰੇ ਮੰਨਣ 'ਚ ਨਹੀਂ ਗੱਲ ਹੁੰਦੀ ਤਾਂ ਹੁੰਦਾ ਨਹੀਂ ਭਾਈ ਸਤਾਰ ਯਾਰ ਉਹ ਇਹ ਵੀ ਕਿ ਮਤਲਬ ਤੂੰ ਮੰਜੀ ਤੇ ਬੈਠਾ ਨਾ ਉੱਥੇ ਨੂੰ ਸਾਫ਼ ਕਰ ਰਹੀ ਤੇਰੇ ਪੈਰ ਆ ਵੀ ਕਹੇਗੀ ਭਾਜੀ ਲੱਤਾਂ ਉੱਤੇ ਕਰੋ ਆਈਟੀ ਕ ਮਸ਼ੀਨ ਨਹੀਂ ਐਡੀ ਕਾ ਗੋਲ ਐਡੀ ਵੀ ਮੁxtਲਿਫ ਸਾਇਜ਼ਾਂ ਦੀ ਹੈ ਸਾਜ ਜੀ ਭਾਈ ਜਾਨ ਸੁਣ ਲਓ ਨਾ ਉਸ ਤੋਂ ਬਾਅਦ ਉਹ ਜਿੱਥੇ ਜਾ ਕੇ ਲੱਗਦੀ ਹੈ ਨਾ ਉੱਥੇ ਐਮਟੀ ਵੀ ਹੁੰਦੀ ਹੈ ਖਾਲੀ ਵੀ ਕਰਦੀ ਹੈ ਆਪਣਾ ਮਾਲ ਜਿਹੜਾ ਚੁੱਕਿਆ ਉਹ ਤਿੰਕੇ ਤੁੰਕੇ ਇਹ ਸਾਜੀ ਇੱਕ ਸੈਕਿੰਡ ਫਰੀਸਾ ਤੁਹਾਡੇ ਮਨ ਪਾਣੀ ਉਹਦੇ ਵਿੱਚ ਆ ਪੋਚਾ ਵੀ ਫੇਰਦੀ ਹੈ ਦਾਗ ਵੀ ਸਾਫ਼ ਕਰਦੀ ਹੈ ਉਹਨੂੰ ਤੋਬਾ ਉਹ ਠੀਕ ਹੈ ਲੇਕਿਨ ਸੰਗ ਕੌੜਾ ਜਿਹਾ ਹੋਣ ਡਿਆ ਕੀ ਸੀ ਉਹ ਤੈਨੂੰ ਦੱਸਣ ਤੇ ਦਿਆ ਪਿਛਲੀ ਤੋਂ ਪਿਛਲੀ ਇਦਾਂ ਗੋਸ਼ ਸੀ ਉਹੀ ਫਰੈਸ਼ ਬਜ਼ੁਰਗ ਬੱਕਰਾ ਹੋ ਗਿਆ ਸੀ ਕੰਮ ਦਸੀਏ ਫਿਰ ਤਾਜੀ ਹਾਂਜੀ ਟੈਕਨੀਕਲ ਆਹ 10 ਕੰਮ ਮੈਂ ਲਾਵਾਂ ਯਾਰ ਤਾਜੀ ਤੁਸੀਂ ਨਾ ਰਿਮੋਟ ਲਾਵਾ ਨਹੀਂ ਕਰਾਂ ਆਹੋ ਤਾਜੀ ਇਹ ਹਾਂਜੀ ਸ਼ੁਰੂ ਕਰੋ ਹਾਂਜੀ ਉਹਨੂੰ ਬੁਲਾਓ ਸਾਇੰਸਦਾਨ ਨੂੰ ਤਾਜੀ ਰਿਮੋਟ ਵਾਲੀ ਆ ਜਿਹੜੀ ਝਲੂੰਗੀ ਤਿਆਰ ਕਰੋ ਜਿੱਦਾਂ ਪੱਖਾ ਕੱਢ ਲਈਦਾ ਏਸੀ 26 ਤੇ ਹਾਂ ਬੱਚੇ ਦੀ ਝਲੂੰਗੀ ਉਹ ਵੀ ਇਲੈਕਟ੍ਰਿਕ ਆ ਗਈ ਹੈ ਆ ਗਈ ਤੁਸੀਂ ਦੁਨੀਆ ਦੀ ਕੋਈ ਗੱਲ ਕਰੋ ਆ ਗਈ ਹੈ ਝਲੂੰਗੀ ਆ ਗਈ ਉਹਨੂੰ ਤੁਸੀਂ ਕਰੋ ਬੱਚੇ ਨੂੰ ਇੰਜ ਵੀ ਕਰੇਗੀ ਇੰਜ ਵੀ ਕਰੇਗੀ ਬੱਚੇ ਨੂੰ ਸ਼ਾਟ ਨਾ ਪਵਾ ਦੇਣਾ ਤਾਂ ਕਰਕੇ ਬੰਦੇ ਨੇ ਘਰ 'ਚ ਸਿਰਫ ਇਸ ਕੰਮ ਲਈ ਹੁੰਦੇ ਯਾਰ ਚਾਬੀ ਉਹਨੂੰ ਫੜਾਇਆ ਉਹਨੂੰ ਚਾਬੀ ਫੜਾਇਆ ਜੰਜ ਝੋਟ ਕੇ ਕਹਿੰਦੇ ਆ ਵਾਲਾ ਨਾਲ ਚਿੰਗਮ ਕਿਨੇ ਲਾਈ ਸਤਾਜ ਜੀ ਵਰਗੇ ਬੰਦੇ ਨਾ ਮਹਿੰਦੀ ਤੇ ਖੁਸਰੇ ਦਾ ਡਾਂਸਰ ਕਾ ਕਹਿਣਗੇ ਓਏ ਕਤਰ ਕਾਸ ਦਾ ਤੇਲ ਰੋਣਾ ਕਿਹਦੀ ਆ ਕਤਰਕਾਸੀ ਦਾ ਤੇਲ ਰੁੜਦੇ ਆ ਕਿਹਦੀ ਮੌਤ ਆਹ ਕਈ ਉਹਦੇ ਖੱਪ ਹੁੰਦੇ ਓਏ ਆ ਕਿਹਦੀ ਆ ਕਤਰਕਾਸੀ ਦਾ ਤਾਂ ਤੇਲ ਰੁੜਦੇ ਆ ਜੇ ਸਤਾਜੀ ਵਰਗੇ ਦੇ ਉਮਰ ਬਾਬੇ ਨੇ ਬਰਾਤ ਵਾਲੇ ਦਿਨ ਸਾਰੀਆਂ ਕਾਰਾਂ ਦੇ ਆਇਆ ਦੇਖਦੇ ਹੁੰਦੇ ਕਿ ਕੋਈ ਕਹੇ ਕਿ ਬਹਿ ਜਾ ਯਾਰ ਉਸਤਾਦ ਜੀ ਵਰਗੇ ਪਤਾ ਨਾ 20 ਰੁਪਏ ਦਹੀਂ ਲੈ ਕੇ ਬੱਚੇ ਠਾਉਣਾ ਨਾਸ਼ਤਾ ਕਰ ਲੋ ਠੋਏ ਨਾਸ਼ਤਾ 20 ਰੁਪਏ ਦਾ 20 ਰੁਪਏ ਦਹੀਂ ਵੀ ਲੈਂਦਾ ਕੀ ਇਹ ਘੜੀ ਜਿਹੜੀ ਆ ਐਪਲ ਵਾਚ ਜਿਹੜੀ ਹੈ ਤੈਨੂੰ ਪਤਾ ਕੀ ਕਰਦੀ ਹੈ ਇਹ ਤੈਨੂੰ ਹਰ ਸ਼ੈ ਦੱਸ ਦਿੰਦੀ ਤੈਨੂੰ ਐਸੀਆਂ ਗੱਲਾਂ ਵੀ ਦੱਸ ਦੇਵੇ ਤੂੰ ਮਹੱਲੇ ਦੇ 2-4 ਬੰਦੇ ਮਾਰ ਦੇਵੇਂ ਉਹ ਕਿਸੇ ਨੂੰ ਮੂੰਹ ਦਿਖਾਣ ਜੋਗਾ ਨਾ ਰਵੇ ਯਕੀਨ ਕਰ ਹਾਂਜੀ ਨਹੀਂ ਮੈਂ ਪਿਛਲੇ ਹਫਤੇ ਲਾਉਣੀ ਬੰਦ ਕਰਤੀ ਮੈਂ ਹਾਂ ਉਹ ਲਾ ਦੇ ਪਤਾ ਕੀ ਹੈ ਤੈਨੂੰ ਐਸੀ ਖਬਰ ਦਵੇ ਇੱਕਦਮ ਤੂੰ ਜਾਂਦਿਆਂ ਨਾ ਹਮਸਾਏ ਦੇ ਖੰਜਰ ਮਾਰ ਦੇਵੇ ਮੈਂ ਉਹ ਆਵਾਜ਼ ਵੀ ਆਉਂਦੀ ਸੀ ਉਹ ਆ ਗਏ ਹਾਂਜੀ ਸਹੀ ਗੱਲ ਹੈ ਸਹੀ ਗੱਲ ਤਾਜੀ ਲਾਰਮ ਵਾਲਾ ਪੱਖਾ ਤੇ ਲੇਕਿਨ ਇਹ ਉਹ ਨਹੀਂ ਹੈਗਾ ਇਹਨੂੰ ਜਦੋਂ ਘੜੀ ਨੇ ਦੱਸਿਆ ਕਰਨਾ ਨਾ ਨਾਲ ਹੀ ਇਹਦੇ ਈਜ਼ੀ ਪੈਸੇ 'ਚ ਰੁਪਈਆ ਵੀ 700 ਆ ਜਾ ਕਰਨਾ ਹਾਂ ਸਾਲ ਭਰ ਦਿੰਦੇ ਮੈਂ ਖੁੱਲਾ ਥਜਾ ਹੀ ਨਹੀਂ ਹੈਗਾ ਪੈਕਟਾਂ ਨਾਲ ਲੈ ਲੈ
ਬਗੈਰ ਤਾਂ ਤੁਸੀਂ ਕੋਈ ਕੰਮ ਦੱਸੋ, ਕੋਈ ਕਰਨ ਵਾਲਾ ਕੋਈ ਦੱਸੋ ਮੈਨੂੰ। ਭਾਜੀ, ਮੈਂ ਤਾਂ ਦੱਸਿਆ ਜੋਗਰ ਐਸਾ ਨਿਜ਼ਾਮ, ਠੀਕ ਆ ਜੀ। ਹੈਲਮਟ ਬਣਾਓ, ਹੈਲਮਟ ਬਣਾਵਾ, ਹੈਲਮਟ ਜਿਹਦੀ ਅਗਲੀ ਸਕਰੀਨ ਸਾਰੀ LCD ਹੋ ਤੇ ਫਿਲਮ ਲੱਗੀ ਹੋਵੇ ਪੂਰੀ। ਤੇ ਅੱਗੇ ਬੰਦਾ ਵੱਜ ਜਾਵੇ ਭਾਵੇਂ। ਨਹੀਂ ਤੁਸੀਂ ਖਲੋ ਕੇ ਨਾ ਚਲਾਓ, ਅੱਗੇ ਗੱਡੀ ਵੀ ਜਦੋਂ ਜਾਣਾ ਹੋਵੇ ਉਦੋਂ ਹਾਂ ਉਹਦੀ ਹਾਫ ਸਕਰੀਨ ਕਰ ਲਓ, ਐ ਕਰਕੇ ਇੱਧਰ ਫਿਲਮ ਲੱਗੀ ਹੈ, ਇੱਧਰ ਅੱਗੋਂ ਅੰਮੀ ਬਾਜ਼ਾਰ ਲੱਗਾ। ਲਓ ਫਰੀ ਸਾਹਿਬ ਸਿਆਣੇ ਸ਼ਾਨ ਕੰਮ ਦੱਸਣਾ, ਕਰਨਾ ਜਾਂ ਨਾ ਕਰਨਾ ਇਹਦੀ ਮਰਜ਼ੀ ਆ। ਕੱਚਾ ਕੇਲਾ ਲੈ ਕੇ ਮੜੀ ਚ ਨਾ ਪੂਰੀ ਗੱਡੀ ਘਰ ਕਾਲੇ ਮਾਰਕ ਨਾਲ ਬਹਿ ਕੇ ਚਿੱਤਰੀਆਂ ਪਾਇਆ ਨਹੀਂ ਤੇ ਮੈਂ 15 ਦਿਨ ਠਹਿਰ ਜਾਗਾ, ਉੱਥੇ ਹੀ ਪੈ ਜਾਣੀ ਉਹਦੇ ਕੁਦਰਤੀ। ਮੈਂ ਫੇਰ ਵੇਚ ਲਾਂਗਾ, ਲੱਖ ਲੜ ਤੇਰੀ ਜ਼ਿੰਦਗੀ। ਉਹ ਸਾਫ਼ ਕੰਮ ਦੱਸੋ ਯਾਰ, ਤਾਜੀ ਅਤਰ ਬਣਾ ਕੇ ਵੇਚੋ। ਹੈ ਅਤਰ ਇੱਕ ਮੁxtਲਫ ਅਤਰ ਲੋ, ਇੱਕ ਵਿੱਚ ਰਲਾ ਕੇ ਐ ਮੈਸ਼ਅਪ ਕਰਕੇ ਵੇਚੋ। ਹਾਂਜੀ ਉਸਤਾਦ ਜੀ ਵਰਗੇ ਬਾਬੇ ਨਾ ਮਸ਼ਹੂਰ ਹੁੰਦੇ ਨੇ, ਕੁੜੀ ਮਗਰ ਸਾਰੀ ਉਮਰ ਵਿਆਹ ਨਹੀਂ ਕੀਤਾ ਹੁੰਦੇ ਨੇ ਏਦਾਂ ਦੇ ਬਾਬੇ। ਯਾਰ ਉਸਤਾਦ ਜੀ ਵਰਗੇ ਬਜ਼ੁਰਗ ਨੂੰ ਕੇਬਲ ਵਾਲੀ ਤਾਰ ਨਹੀਂ, ਸੋਚੋ ਕਰੰਟ ਪੈਂਦਾ। ਅੱਛਾ ਕੇਬਲ ਵਾਲੀ ਤਾਰ ਚ ਹੁੰਦਾ ਕਰੰਟ? ਨਹੀਂ ਹੁੰਦਾ ਸੀ ਸਮੇਂ ਜਾ ਹਾਲਾਤ ਉਹ ਚ ਨਹੀਂ ਫਰੀ ਸਾਹਿਬ ਘੱਟ ਹੁੰਦਾ, ਲੇਕਿਨ ਬਾਬਿਆਂ ਨੂੰ ਪੈ ਜਾਂਦਾ ਜਿਹੜੇ ਵਿਚਾਰੇ। ਹਾਂਜੀ ਹਾਂਜੀ। ਸਾਜੀ ਮੈਂ ਹੈਲਮਟ ਬਣਾਉਣਾ ਕੋਈ ਐਸਾ ਕਿ ਤੁਸੀਂ ਹੈਲਮਟ ਪਾਇਆ ਹੋਵੇ, ਦੁਨੀਆ ਜਾਂਦੀ ਹਰ ਅਲੈਕਸਾ ਤੋਂ ਵੀ ਅਗਲੀ ਆਈਟਮ ਹੋਵੇ, ਉਹ ਤੁਹਾਨੂੰ ਜਾਂਦਿਆਂ ਹਰ ਚੀਜ਼ ਦੱਸੇ ਹੈਲਮਟ, ਕਿ ਵੀ ਇਹ ਗੱਲ ਹੋ ਰਹੀ ਹੈ, ਬਾਤ ਹੋ ਰਹੀ ਹੈ, ਪਿੱਛੇ ਘਰ ਆਇਆ, ਮਸਲਾ ਬਣ ਗਿਆ, ਅੱਗੋਂ ਆਇਆ, ਇਹਦਾ ਫੋਨ ਆ ਰਿਹਾ। ਫੋਨ ਵਾਲੇ ਤੇ ਹੈਗੇ ਨੇ ਹੈਲਮਟ, ਹੋਰ ਵੀ ਸਾਰਾ ਨਿਜ਼ਾਮ ਹੋਵੇ। ਲੋੜ ਨੂੰ ਦਿੱਲੀ ਨਾ ਕਰੇ ਸਿਰ ਤੋਂ, ਹਾਂਜੀ ਸਿਰ ਤੇ ਰਵੇ ਹਲ। ਹੈਲਮਟ ਇਹਦਾ ਹਰ ਜਗ੍ਹਾ ਤੇ ਪਾਇਆ ਹੋਵੇ ਤੁਸੀਂ, ਇੱਦਾਂ ਦਾ ਕਿ ਜ਼ਰੂਰੀ ਹੈ ਜਿੰਨੀ ਮਿੱਟੀ ਹੈ ਪਾਏ ਨਾ। ਹਾਂਜੀ ਹਾਂਜੀ ਟੋਪੀਆਂ ਦੀ ਜਗ੍ਹਾ ਤੇ ਹੈਲਮਟ ਯੂਜ਼ ਹੋਣ। ਹਾਂ ਹੈਡ ਵਾਲੇ ਹਾਂ ਅੰਪਾਇਰ ਵੀ ਹੈਲਮਟ ਪਾ ਖਲੋਤੇ ਹੋਣ। ਸਾਰੇ ਯਾਰ ਪੂਰੇ ਪਾਕਿਸਤਾਨ ਨੂੰ ਹੈਲਮਟ ਪਵਾ ਦੇਣੇ ਮੈਂ। ਵਿਆਹ ਸ਼ਾਦੀ ਤੇ ਬੰਦਾ ਕੁੱਲੇ ਦੀ ਜਗ੍ਹਾ ਹੈਲਮਟ ਪਾਇਆ ਹੋਵੇ। ਹਾਂ ਅੱਗੇ ਲੜੀਆਂ ਵੀ ਸਿੱਟੀਆਂ ਹੋਣ। ਹਾਂਜੀ ਇਹ ਠੀਕ। ਫੁੰਦੇ ਵਾਲਾ ਹੈਲਮਟ ਬਣਾ, ਉੱਤੇ ਜੋ ਫੁੰਦਾ ਬਣਿਆ ਹੋਵੇ ਥੱਲੋਂ ਇੰਜ ਮੈਂ ਉਹ ਵੀ ਬਣਾਉਣਾ ਹੈਲਮਟ ਕੁੱਲੇ ਵਾਲਾ, ਤੁਰੇ ਵਾਲਾ, ਸ਼ਿਪਲੇ ਵਾਲਾ। ਉਹ ਜਦੋਂ ਦੇ ਆਰਾ ਬੁਖਾਰੀ ਸਾਹਿਬ ਨੇ ਹੈਲਮਟ ਪਾਇਆ ਹੋਵੇ ਸਾਈਡ ਤੇ ਕੁੱਲਾ ਵੀ, ਉਹ ਵੀ ਡਿਜੀਟਲ ਹੋਵੇ, ਸਿਗਨਲ ਖਿੱਚ ਰਿਹਾ ਮੋਬਾਈਲ ਦੇ। ਹਾਂ ਜਿੱਦਾਂ ਜਨਾਹ ਕੈਪ ਨਹੀਂ ਹੁੰਦੀ ਉਦੋਂ ਦਾ ਕੋਈ ਹੈਲਮਟ ਬਣਾਇਓ। ਸਾਰੇ ਹੈਲਮਟ ਬਣਾਉਣੇ, ਹਰ ਕਿਸਮ ਦਾ ਹੈਲਮਟ। ਯਾਨੀ ਹੈਲਮਟ ਦੀ ਵੈਰਾਈਟੀ ਐਂਡ ਲਾ ਦੇਣਾ ਕਿ ਇਸ ਤੋਂ ਅੱਗੇ ਕੋਈ ਕੰਪਨੀ ਨਹੀਂ ਗਈ ਹੈਲਮਟ ਬਣਾਉਣਾ। ਜਾਲੀ ਵਾਲਾ ਹੈਲਮਟ ਵੀ ਹੋਵੇ, ਜਾਲੀ ਸਾਰੇ ਟੋਪੀ ਵਾਲਾ ਹੈਲਮਟ ਵੀ, ਟੋਪੀ ਵਾਲਾ ਬੁਰਕਾ ਨਹੀਂ ਸੀ ਪਤਾ, ਹਾਂਜੀ, ਹਾਂਜੀ। ਥੋੜੀ ਜਿਹੜੀਆਂ ਮੋਰੀਆਂ ਹੋਈਆਂ ਉਹ ਵੀ। ਫੀਮੇਲ ਔਰਤਾਂ ਵੀ ਅੱਜ ਕੱਲ ਭਾਈ ਡਰਾਈਵ ਕਰ ਰਹੀਆਂ ਨੇ, ਉਹ ਵੀ ਕਾਰ 'ਚ ਬੈਠਿਆ ਵੀ ਪਾਓ ਹੈਲਮਟ। ਕਾਰ ਚਲਾ ਕੇ ਕਾਰ ਵਾਲਾ ਹੈਲਮਟ ਹੋਰ ਹੋਵੇ, ਯਾਨੀ ਕਿ ਫੋਰ ਕਾਰ, ਫੋਰ ਬਾਈਕ, ਫੋਰ ਬਾਈਸਾਈਕਲ। ਹੈਲਮਟ ਹੀ ਚੱਲੇ ਹਰ ਪਾਸੇ 24 ਘੰਟੇ ਹੈਲਮਟ। ਰੇੜੀ ਵਾਲੇ ਨੇ ਵੀ ਪਾਏ ਹੋਣ, ਪੈਦਲ ਵਾਲੇ ਨੇ। ਪੈਦਲ ਵਾਲੇ ਨੇ, ਪੈਦਲ 'ਚ ਕੋਈ ਬੰਦਾ ਵੱਜੇ ਉਹ ਉਹਦੀ ਜਾਨ ਨਹੀਂ ਕੀਮਤੀ। ਬੜੀ ਗੱਲ ਆ ਹਾਂਜੀ ਉਸਤਾਦ ਜੀ। ਹੈਲਮਟ ਵਾਲਾ ਆ ਕੇ ਤੇ ਪੈਦਲ ਵਾਲੇ ਨੂੰ ਮਾਰ ਦੇਵੇ ਤੇ ਪੈਦਲ ਵਾਲੇ ਦਾ ਸਿਰ ਵੱਜੇ ਵਿਚਾਰੇ ਦਾ ਕੰਧ 'ਚ। ਓਏ ਮੰਗਣ ਵਾਲੇ ਵੀ ਪਾਇਆ ਸਾਜਿਆ। ਸਾਰਿਆਂ ਨੇ ਪਾਇਆ ਮੰਗਣ ਵਾਲਾ ਦੇਣ ਵਾਲੇ ਸਾਰੇ ਜਿਹੜਾ ਵੀ ਉੱਥੇ ਸਾਜੀ ਇਹ ਮਿੱਠਾ ਬੜਾ ਹੈਲਮਟ ਪਾਉਂਦਾ ਸੀ, ਕਟਿੰਗ ਨਹੀਂ ਸੀ ਕਰਾਉਂਦਾ, ਉਹਨੂੰ ਕਹਿੰਦਾ ਫੌਜੀ ਹੈਲਮਟ ਦੇ ਦਿਓ। ਹਾਂਜੀ ਫਿਰ ਮੈਂ ਉਹਦੇ 'ਚ ਕਟਿੰਗ ਵਾਲਾ ਸਿਸਟਮ ਲਾ ਦੇਣਾ ਹੈਲਮਟ 'ਚ। ਲਾਂਦਾ ਹੀ ਨਹੀਂ ਸੀ ਹੈਲਮਟ, ਜੁਮਾ ਪੜਨ ਜਾਂਦੇ ਤੇ ਹੈਲਮਟ ਦੇ ਉੱਤੋਂ ਜਾਲੀ ਵਾਲੀ ਟੋਪੀ ਪਾ ਕੇ। ਉਸਤਾਦ ਜੀ ਮੈਂ ਬਣਾਉਣਾ ਵਾ ਇੱਕ ਇਹ ਜਿਹੜੇ ਨਾ ਹੇਅਰ ਡਰੈਸਰ, ਹਾਂਜੀ ਇਹ ਮੈਂ ਬਣਾਉਣਾ ਵੀ ਐਡੀ ਕਿ ਮੈਂ ਉਹ ਬਣਾਉਣੀ ਮਸ਼ੀਨ ਕੋਈ, ਠੀਕ ਆ। ਉਹਦੇ ਅੰਦਰ ਮੈਂ ਮਤਲਬ ਤੁਹਾਡੇ ਸਾਰੇ ਵਾਲ ਉਹਨੇ ਫੜ ਲਿਆ ਕਰਨੇ, ਸਿੱਧੇ ਉਹਦੇ ਅੰਦਰ ਚਲੇ ਜਾ ਕਰਨੇ, ਉਹਨੇ ਖਿੱਚ ਲਿਆ ਕਰਨੇ ਅੰਦਰ, ਯਾਨੀ ਉਹਨੇ ਆਪਣੇ ਇੱਕ ਹਿਸਾਬ ਦੇ ਕਰ ਲਿਆ ਕਰਨੇ। ਉਹਨੇ ਕਿਹਾ ਓਕੇ, ਉਹਨੇ ਕਿਹਾ ਕਰਨਾ ਓਕੇ। ਇੱਕ ਵਾਰੀ ਤੁਸੀਂ ਉਹਨੂੰ ਪਹਿਲੇ ਸਾਰਾ ਸਿਰ ਸਕੈਨ ਕਰਵਾਉਣਾ, ਜਿਵੇਂ ਨਵੀਂ ਨਹੀਂ ਕੋਈ ਚੀਜ਼ ਲਿਆਈ ਦੀ, ਜਦੋਂ ਮੋਬਾਈਲ ਤੇ ਥੰਮ ਲਾਓ ਤੇ ਉਹ ਸਕੈਨ ਨਹੀਂ ਕਰਾਉਂਦਾ ਕਿ 3 ਵਾਰੀ ਲਾ, ਇੰਜ ਤੁਸੀਂ ਉਹਨੂੰ ਇੰਜ ਕਰਕੇ ਉਹਨੂੰ ਸਕੈਨ ਕਰਾ ਦੇਣਾ। ਉਹਨੇ ਕਹਿਣਾ ਓਕੇ। ਉਸ ਤੋਂ ਬਾਅਦ ਤੁਸੀਂ ਉੱਪਰ ਰੱਖਣਾ ਵਾ, ਉਹਦੀ ਜਾਲੀ ਅੰਦਰੋਂ ਖੁੱਲਿਆ ਕਰੋ, ਉਹਨੇ ਤੁਹਾਡੇ ਸਾਰੇ ਵਾਲ ਤਾਂ ਖਿੱਚ ਲੈਣੇ, ਯਾਨੀ ਆਪ ਉਹਨੇ ਤੁਹਾਡੀ ਸਕਿਨ ਦੇ ਇੱਥੇ ਨਾਲ ਲੱਗ ਜਾਣਾ, ਵਾਲ ਉਹਨੇ ਅੰਦਰ ਲੈਣ ਦੇ ਸਾਰੇ, ਉਹਨਾਂ ਨੇ ਆਪਣੇ ਕਾਬੂ ਕਰ ਲਏ। ਹੁਣ ਉਹਦੇ ਉੱਤੇ ਇੱਕ ਆਪਸ਼ਨ ਚੱਲਦਾ ਹੈਗਾ ਫੌਜੀ ਕਟਿੰਗ, ਫਲਾਣੀ ਕਟਿੰਗ, ਇਹ ਉਹ ਸੀਜ਼ਰ ਫਲਾਣਾ, ਸਾਰੇ ਕਟਿੰਗ ਤੁਸੀਂ ਜਿਹੜੀ ਕਰਨੀ ਹੈ ਤੁਸੀਂ ਪ੍ਰੈਸ ਕਰਨਾ ਵਾ, ਉਹਨੇ ਤੁਹਾਨੂੰ ਦੱਸਣਾ ਵਾ ਵੀ ਭਾਜੀ 5 ਮਿੰਟ ਵੇਟ ਕਰੋ। ਤੁਸੀਂ ਬੈਠੇ ਹੋਣਾ, ਉਹਨੇ ਕੱਟ ਕੇ ਵਾਲ ਵੀ ਅੰਦਰ ਹੀ ਰੱਖਣੇ ਆ, ਕੋਈ ਇੱਕ ਵਾਲ ਵੀ ਥੱਲੇ ਨਹੀਂ ਸਿੱਟਣ ਦੇਣਾ ਉਹਨੇ। ਵੈਕਿਊਮ ਤਾਂ ਆ ਹੈ ਗੱਲਾਂ ਉਹਨੇ ਪੂਰੀ ਕਟਿੰਗ ਕਰਕੇ ਉਸ ਤੋਂ ਬਾਅਦ ਤੁਸੀਂ ਉਹਨੂੰ ਲਾਉਣਾ ਵਾ, ਲਾ ਕੇ ਉਹਦੇ ਉੱਪਰਲਾ ਖਾਨਾ ਖੋਲਣਾ ਵਾ, ਉਹਦੇ 'ਚ ਤੁਸੀਂ ਵਾਲ ਸਿੱਟ ਦੇਣੇ ਆ, ਰਾਹ ਮਾਹੌਲ ਪੂਰਾ। ਸਾਜੀ ਮਿੱਠੇ ਨੇ ਵੀ ਉਹ ਮਸ਼ੀਨ ਲਿਆਂਦੀ ਸੀ ਕਟਿੰਗ ਵਾਲੀ, ਉਹ ਕਿਤੇ ਵਿੱਚ ਫੰਕਸ਼ਨ ਖਰਾਬੀ ਹੋ ਗਈ, ਉਹ ਮਗਜ਼ ਕੱਢ ਦਿੱਤਾ ਉਹਨੇ। ਨਹੀਂ ਆ ਵੀ ਉਸਤਾਦ ਜੀ ਸਾਡੀ ਮਿੱਟੀ ਚ ਮਿੱਠੇ ਦੇ ਮਸ਼ੀਨ ਲਿਆਂਦੇ ਜਿਹੜੇ ਉਹਦੇ ਉੱਪਰ ਪਹਿਲੇ ਵਾਲ ਸੀ ਨਾ ਕਿਸੇ ਦਿਨ, ਉਹ ਵੀ ਵਿੱਚ ਫਿਰ ਥੋੜਾ ਫਿੱਟ ਕਰ। ਮਸ਼ੀਨ ਵੀ ਆਂਦੀ। ਮਿੱਠੇ ਨੇ ਮਸ਼ੀਨ ਲਾਈ ਤੇ ਉਹ ਜੰਗਲੀ ਫਿਲਮ ਵਾਲਾ ਅਕਸ਼ੇ ਕੁਮਾਰ ਬਣਿਆ ਪੂਰਾ। ਨਹੀਂ ਉਸਤਾਦ ਜੀ ਆ ਦੁਬਾਰਾ। ਵੇਖਣਾ ਸਾਡੀ ਮਿੱਠੇ ਦੀ ਆਲ ਇੰਨੀ ਨਾਰ ਹਿਲਦੀ ਸੀ ਨੇ ਹੈਲਮਟ ਪਾਇਆ ਉਹ ਇਦਾਂ ਹਲਕਾ ਹਲਕਾ ਹਿਲਦਾ। ਤੂੰ ਰੁਕ ਕੇ ਇੰਜ ਕਰਨਗੇ ਉਹ ਕਈਆਂ ਦੀ ਨਸ ਹਿਲਦੀ ਹੁੰਦੀ। ਨਹੀਂ ਸਾਰੀ ਮੈਂ ਉਹ ਬਣਾਉਣਾ ਕਟਿੰਗ ਮਸ਼ੀਨ। ਸਾਜੀ ਬਾਸ ਨੇ ਵੀ ਹੈਲਮਟ ਲਿਆਂਦਾ ਤੇ ਵਿੱਚ ਆਟਾ ਲਾਣ ਡੇ, ਮੈਂ ਕਿਹਾ ਇਹ ਕੀ ਕਹਿੰਦਾ, ਉਹ ਹੈਲਮਟ ਖੁੱਲਾ ਉਹਦਾ। ਲੈ ਗੁੰਨੇ ਆਟਾ ਲਾਉਂਦੇ ਆ ਵਿੱਚ। ਜੀ ਇਹਨੇ ਆਟੋਮੈਟਿਕ ਹੈਲਮਟ ਲਿਆਂਦਾ ਸਾਜੀ, ਵਿੱਚ ਬਲੇਡ ਲੱਗੇ, ਇੱਕ ਬੰਦੇ ਦੇ ਪਾ ਕੇ ਨੇ ਬਟਨ ਪਿਆ, ਉਹ ਖਰਾਬ ਸੀ, ਉਹ ਇੱਥੋਂ ਚੀਰਾ ਫਿਰ
ਨਹੀਂ ਸਾਜੀ ਮਸ਼ੀਨ ਬਣ ਸਕਦੀ ਹੈ। ਹਾਂ ਬੜਾ ਬਿਲਕੁਲ ਮੈਂ ਅੱਗੇ ਕਹਿਣ ਲੱਗਾ ਸੀ ਕਿ ਕਿਸੇ ਸਾਇੰਸਦਾਨ ਨੇ ਨਾ ਇੱਥੋਂ ਸੁਣ ਕੇ ਕੀ ਪਤਾ ਬਣਾਉਂਦੇ ਔਰ ਬਣ ਜਾਏ। ਔਰ ਉਹਦਾ ਪਤਾ ਕੀ ਇਹਦਾ ਤਰੀਕਾ ਹੈ ਕਿ ਤੁਹਾਡੇ ਵਾਲ ਵਿੰਗੇ ਚਿੱਪੇ ਨੇ, ਇੱਕ ਵਾਰੀ ਉਹ ਸਕ ਕਰ ਲਵੇ ਸਾਰੇ ਵਾਲ ਆਪਣੇ ਕਾਬੂ ਕਰ ਲਵੇ, ਇੰਜ ਕਰਕੇ ਪੂਰੇ ਵਾਲ ਫੜ ਲਵੇ, ਉਸ ਤੋਂ ਬਾਅਦ ਉਹਦੇ ਅੰਦਰ ਜਿਹੜੀਆਂ ਚੀਜ਼ਾਂ ਹੋਣ ਉਹ ਵਿਆਹ ਵਾਲੇ ਦਿਨ ਹੈਲਮਟ ਪਾਇਆ ਤੇ ਬੁੱਢੀ ਲਈ ਪਾਇਆ ਤੇ ਘੁੰਡ ਚੱਕਣ ਲੱਗਾ ਤੇ ਸ਼ੀਸ਼ਾ ਚੱਕਦਾ ਅੱਗੇ ਬਸ। ਆਹੋ ਦੁਲਹਨ ਨੇ ਹੈਲਮਟ ਪਾਇਆ ਤੇ ਬੰਦਾ ਸਿਰਫ ਮੂੰਹ ਵਾਹੇ ਚ ਸ਼ੀਸ਼ਾ ਚੱਕ ਰਿਹਾ ਬਸ, ਉਹੀ ਘੁੰਡਾ। ਬਾਸ ਉਸਤਾਦ ਜੀ ਇੰਨਾ ਹੈਲਮਟ ਪਾਉਂਦਾ ਸੀ, ਹੈਲਮਟ ਤੋਂ ਉੱਪਰ ਨਾ ਮਾਰਕ ਦਾ ਨਿਸ਼ਾਨ ਲਾਇਆ। ਮੈਂ ਕਿਹਾ ਕੀ ਕਹਿੰਦਾ ਅੰਦਰ ਫੋੜਾ ਵਾ। ਉਹਦੇ ਘਰ ਦਾ ਮਾਰ ਦੇ। ਕਾਲੂ ਦੀ ਹੈਲਮਟ ਨਹੀਂ ਸੀ ਲਾਉਂਦਾ, ਘਰ ਆ ਕੇ ਬੁੱਢੇ ਨੂੰ ਕਹਿੰਦਾ ਤੇਰਾ ਮੇਰਾ ਹੈਲਮਟ ਝਾਸ ਦੇ। ਸਾਜੀ ਫਰੀਦ ਹੈਲਮਟ ਲਾਇਆ, ਉਹਦੀ ਉਹ ਥੱਲੇ ਰੱਸੀ ਨਹੀਂ ਲੰਮੀ ਹੁੰਦੀ ਸੀ, ਥੱਲੋਂ ਦੀ ਪਾਉਂਦਾ। ਅੱਛਾ ਕਾਦੂ ਵਰਗੇ ਬੰਦੇ ਨਾ ਘਰ ਚ ਘਟੀਆਂ ਹੁੰਦੇ ਆ, ਇਹ ਲੰਮੇ ਪਏ ਹੋਣਗੇ ਨਾ ਤੇ ਉਹ ਕੋਈ ਸਿਆਣਾ ਜਿਹਾ ਬੰਦਾ, ਓਏ ਉਹ ਸਰਾਣਾ ਰੋਣਾ ਅੱਛਾ ਇਹਨੂੰ ਵੈਲਿਊ ਕੋਈ ਨਹੀਂ। ਬਸ ਕਰੋ ਯਾਰ। ਇਹੋ ਜਿਹੇ ਬੰਦੇ ਨੇ ਐਵੇਂ ਕਹਿਣਾ ਜਿੱਥੇ ਚੱਲੇ ਨਾ ਸਾਰਿਆਂ ਨੂੰ ਪਤਾ ਓਏ ਅਮਨਜੀ ਬੂਏ ਦੇ ਕੋਲ ਲੈ ਕੋਈ ਆਵੇ ਤੇ ਦੇਖ ਲਈ ਕੌਣ ਬਸ। ਇਦਾਂ ਦੇ ਬੰਦੇ ਨੂੰ ਘਰ ਦੇ ਕਹਿੰਦੇ ਓਏ ਬਾਤੀ ਕਰਨਾ ਹੱਥ ਵੀ ਰੱਖ ਲਿਆ ਕਰ ਅੱਗੇ। ਅੱਛਾ ਤੇ ਕੁੱਤਿਆਂ ਦੀ ਹੁੰਦੀ ਯਾਰ, ਕੁੱਤਿਆਂ ਵਾਲੀ ਹੁੰਦੀ ਆ ਐਵੇਂ ਸਿੱਧਾ ਜਿਹੜਾ ਕੰਮ ਕੋਈ ਨਹੀਂ ਕਰਦਾ। ਸਿੱਧਾ ਸਹੀ ਲੰਮੇ ਪਿਆ ਨਾ ਤੇ ਘਰ ਕੋਈ ਵੀ ਲੰਘਦਾ ਓਏ ਸਹੀ ਹੋ ਕੇ ਪਿਆ ਕੀ। ਐਵੇਂ ਇਦਾਂ ਦੇ ਬੰਦਾ ਲੰਘਦੇ ਫਿਰਦੇ, ਕੋਈ ਬੰਦਾ ਘਰੋਂ ਮੋਟਰਸਾਈਕਲ ਕੱਢਣਾ ਐਵੇਂ ਉਹ ਧਿਆਨ ਨਾ ਪਈ ਮਾਮਾ ਜਾਈਦਾ। ਅੱਛਾ ਕੋਈ ਕਸੂਰ ਨਾ ਵੀ ਕੀਤਾ ਹੋਵੇ ਨਾ ਐਵੇਂ ਕਰਨਗੇ, ਉਹ ਪੈਰ ਚੁੱਕ ਕੇ ਤੋਰੇ। ਆਹੋ ਪੈਰ ਚੁੱਕ ਕੇ ਤੁਰ ਨਹੀਂ ਹੁੰਦਾ। ਗਲੀ 'ਚ ਥੜੀ ਤੇ ਇਹੋ ਜਿਹੇ ਬੱਚੇ ਬੈਠੇ ਹੁੰਦੇ, ਲੰਘਦਾ ਟੱਪਦਾ ਯਾਰ ਇਹਨਾਂ ਤੋਂ ਗੁਜ਼ਰ ਕੇ ਬੂਹਾ ਖੜਦਾ। ਅੱਛਾ ਕਈ ਇੱਧਰ ਤੈਨੂੰ ਮੈਂ ਮਜ਼ੇ ਦੀ ਗੱਲ ਦੱਸਾਂ, ਕਈ ਅੱਬੇ ਨਾ ਅਕਸਰ ਅੱਬੇ ਇਦਾਂ ਦੇ ਹੁੰਦੇ ਨੇ, ਵਾਲਦ ਸਾਹਿਬ ਜਿਹੜੇ ਹੁੰਦੇ ਨੇ ਕਿ ਨਾ ਉਹਨਾਂ ਨੇ ਬਿਸਤ ਕਰਨਾ ਨਾ, ਜੋ ਪੁੱਤਰ ਵੀ ਜਵਾਨ ਮਾਰ ਵੀ ਨਹੀਂ ਸਕਦੇ, ਤੇ ਉਹਨਾਂ ਨੇ ਤੰਜ਼ ਕਰਨੇ, ਤਾਨੇ ਦੇਣੇ ਆ ਪੁੱਤਰ ਨੂੰ। ਮਤਲਬ ਘਰ ਆ ਗਏ ਨਾ, ਬਿਸਮਿਲ੍ਲਾ ਆ ਗਏ ਸਰਕਾਰ, ਆ ਗਏ ਸਾਹਿਬ ਆ ਗਏ ਜਨਾਬ ਮੇਰਾ ਕਰੇ ਕੰਮ ਕਮਾਊ ਪੁੱਤ, ਦਿਓ ਰੋਟੀ ਦਿਓ ਭਾਈ ਨੂੰ ਰੋਟੀ ਦਿਓ ਭਾਜੀ। ਜਿਹੜੀ ਪਿਓ ਕਰ ਰਹੇ ਹੁੰਦੇ ਆ, ਆਏ 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 ਪਿਓ ਬਿਸਤ ਕਰ ਰਹੇ ਹੁੰਦੇ ਜਾਣ ਕੇ ਹਨਾ। ਸਾਜੀ ਠਾ ਕੇ ਕਹਿੰਦੇ ਹੁੰਦੇ ਤੁਹਾਨੂੰ ਠਾ ਦਿਓ ਜੀ। ਆਹੋ ਐਡੇ ਤਮਾਦ ਨਾ ਮਹੱਲੇਦਾਰੇ ਨੂੰ ਕੰਮ ਕਹਿੰਦੇ ਨੇ ਉਸਤਾਦ ਜੀ, ਜਿਹੜਾ ਕੰਮ ਕਹਿਣਾ ਜਾਓ ਕਹਿਣ ਛੱਡ ਗਿਆ। ਉਹਨਾਂ ਨੂੰ ਪਤਾ ਵੀ ਇਹਨੂੰ ਕਹਿਣਾ ਵਾ ਤੇ ਇਹਨੇ ਕਰਨਾ ਵਾ, ਤੇ ਬੈਲੈਂਸ ਕਰਾਉਣ ਲੱਗੇ ਹਜੇ ਕਿ 10 ਰੁਪਏ ਮੈਂ ਰੱਖ ਲੈ। ਮੇਰੇ ਤੇਰੇ ਅੱਬੇ ਨੇ ਕਦੀ ਇਦਾਂ ਕੀਤਾ ਤੈਨੂੰ? ਬੜੀ ਬੜੀ ਉਸਤਾਦ ਜੀ, ਮੇਰੇ ਬਾਈ ਦਾ ਜ਼ਿੰਦਗੀ ਕਰੇ। ਨਹੀਂ ਇੰਜ ਦੀ ਤੰਜ਼ ਬੜਾ ਉਸਤਾਦ ਜੀ, ਮੈਂ ਤੁਹਾਨੂੰ ਦੱਸਿਆ ਨਾ ਵੀ ਉਹ ਨਾ ਮੈਂ ਆਉਣਾ ਨਾ ਇੰਜ ਕਰਕੇ ਮੈਂ ਪੜਿਆ ਆਹ ਖੈਰ ਮੈਨੂੰ ਕਹਿੰਦੇ ਨੇ ਸੋਨੇ ਦੇ ਪੈਰਾਂ ਵਾਲਾ, ਵੀ ਇੱਕ ਤੰਦ ਆਇਆ ਵੀ ਸੋਨੇ ਦੇ ਪੈਰਾਂ ਵਾਲਾ, ਦਿਓ ਵੀ ਦਿਓ ਪਰੌਠਾ ਲਾ ਦਈਏ ਭਾਈ ਤੱਕ ਵੀ ਸਾਦਾ ਰੋਟੀ ਮੈਂ ਕਹਿਣਾ ਵੀ ਆਹ ਕੀ ਪਕਾ ਲਾ, ਹਾਂ ਹਰਨ ਪਕਾ ਲਈਏ ਵੀ ਭਾਈ ਤੱਕ ਜੈਨੂਨ ਗੱਲ ਆ। ਤੁਸੀਂ ਮੈਂ ਕਹਿਣਾ ਵੀ ਮਿਰਚ ਘੱਟ ਵਾ, ਬੋਰੀ ਪਾ ਦਈਏ ਪੁੱਤਰ, ਬੰਦਾ ਕਰਦਾ ਕੰਮ ਕਰਦਾ ਕੋਈ ਨਹੀਂ। ਅੱਛਾ ਇਹ ਹੁੰਦੇ ਪਿਓਾਂ ਦਾ ਸਾਬ। ਤੇ ਜੇ ਮੈਂ ਸਵੇਰੇ ਉੱਠਣਾ ਨਾ, ਕੀ ਗੱਲ ਜਲਦੀ ਉੱਠ ਕੇ ਕੰਮ ਤੇ ਤਰੀ ਜਾਣਾ ਕਿਤੇ, ਕੰਮ ਤੇ ਨਾ ਕਿਤਾ ਉਹ ਫੜ ਇਹਨੂੰ ਕਿਤੇ ਕੰਮ ਤੇ ਨਾ ਚਲਾ ਜਾਏ। ਆਓ ਮੈਂ ਥੱਲੇ ਉੱਠ ਕੇ ਨਾ ਫਟਾਫਟ ਬੁਰਸ਼ ਕਰਨ ਡਿਆ, ਓਹੋ ਲੱਗਦਾ ਕੰਮ ਤੇ ਚੱਲਾ, ਇਹਨੂੰ ਫੜੋ ਕਿਤੇ ਕੰਮ ਤੇ ਨਾ ਚੱਲ ਜਾਵੇ। ਅੱਛਾ ਆਪੇ ਏਦਾਂ ਬਿਸਤ ਕਰਦੇ ਕਈ, ਜਿੱਤੇ ਅੱਗੋਂ ਬੱਚਾ ਵੀ ਕਹਿੰਦਾ ਯਾਰ ਕੀ ਇਹਨਾਂ ਦੀ ਕਸਮ ਹੈ। ਇੱਕ ਵਾਰੀ ਮੈਂ ਕਿਹਾ ਮੇਰੇ ਕਜ਼ਨ ਦਾ ਵਿਆਹ ਸੀ, ਮੈਂ ਕਿਹਾ ਅੱਬੂ ਜੀ ਮੈਂ ਵੀ ਜਾਣਾ, ਤੂੰ ਕਿਹੜਾ ਕੁਛ ਲਟਾਉਣਾ, ਘਰ ਹੀ ਰਹਿ। ਜਾਂ ਇਹ ਤਾਂ ਬੋਣਾ ਯਾਰ। ਆਹ ਸਹੀ ਗੱਲ। ਮੈਂ ਯਾਰ ਆਪਣੇ ਅੱਬਿਆਂ ਦੀ ਜਿਹੜੀ ਨਾ ਉਹ ਹਾਂਜੀ ਰਿਸਪੈਕਟ ਕਰਿਆ ਕਰੋ। ਅੱਬੇ ਬੜੇ ਮਜ਼ੇਦਾਰ ਜੀ ਹੁੰਦੇ ਨੇ ਅੱਬੇ ਵੀ। ਇਹਦਾ ਬਾਬਾ ਉਸਤਾਦ ਜੀ ਬਿਮਾਰ ਹੋ ਗਿਆ, ਇਹਨੇ ਦਵਾ ਮੋਟਰਸਾਈਕਲ ਕੱਢੀ। ਮੈਂ ਕਿਹਾ ਡਾਕਟਰ ਕੋਲ, ਕਹਿੰਦੇ ਨਹੀਂ ਕੰਮ ਤੇ ਛੱਡਣ ਚ। ਲਓ ਜੀ ਇਹਦੇ ਅੱਬੇ ਦੀ ਕੋਈ ਗੱਲ ਕਰੋ ਸਹੀ। ਅੱਬੇ ਦਾ ਟਰੈਕ ਬਾਸ ਤੇ ਦੰਦ। ਨਹੀਂ ਅੱਬੇ ਨੂੰ ਅੱਲਾ ਮਾਫੀ ਦੇਵੇ ਰੋਲਣ ਚ। ਹਾਂ ਮੈਂ ਰਾਤ ਨੂੰ ਅੱਬਾ ਮੇਰਾ ਡੀਕ ਰਿਹਾ ਤੇ ਹੁਣ 1 ਵਜ ਗਿਆ ਤੇ ਥੜੀਆਂ ਤੇ ਬੈਠਾ ਨਾ ਪਰੇਸ਼ਾਨ, ਤੇ ਮੈਂ ਆਇਆ ਤੇ ਮੈਂ ਕਹੂੰ ਮਰ ਕੇ, ਤੇ ਉਹ ਇਸੇ ਤਬੀਅਤ ਚ ਬੈਠਾ ਨਾ ਖਿੱਚ ਕੇ, ਤੇ ਮੈਂ ਕਿਹਾ ਇੱਥੇ ਬੈਠੇ ਆ ਨੌਕਰ ਜੋ ਆ ਤੁਹਾਡੇ, ਵੇਟ ਕਰ ਰਹੇ ਨੇ ਨੌਕਰ ਜੋ ਆ ਸਰਕਾਰ। ਹੁਣ ਮੈਂ ਕਿਹਾ ਇਹ ਹੈ ਤੇ ਗੁਸਤਾਖੀ ਆ ਪੁੱਛਣਾ, ਲੇਕਿਨ ਕਿੱਥੋਂ ਆਏ ਹੋ? ਗੁਸਤਾਖੀ ਇਹ ਨਹੀਂ ਆਇਆ ਤਾਂ ਕਦੇ। ਮੈਂ ਕਿਹਾ ਜੀ ਉਹ ਜ਼ਰਾ ਅੱਛਾ ਕੋ ਬਾਜਾ ਬੂਜਾ ਵਜਾਉਣਾ ਹੋਣਾ ਕੋਈ, ਮਤਲਬ ਚਲੋ ਗਾਣਾ ਗੁਣਾ। ਥੋੜੀ ਜਿਹੀ ਮਿਹਰਬਾਨੀ ਕਰ ਲਿਆ ਕਰੋ, ਮੈਂ ਸਵੇਰੇ 8 ਵਜੇ ਕੰਮ ਤੇ ਜਾਣਾ ਹੁੰਦਾ ਹੈ। ਤੇ ਠੀਕ ਹੈ ਅੰਦਰ ਆ ਗਏ ਨਾ, ਤੇ ਹੁਣ ਨਹੀਂ ਆ ਗਏ ਨੇ ਕਿਉਂਕਿ ਉਹ ਅਸਲ 'ਚ ਡਿਊਟੀ ਮਾਂ ਨੇ ਲਾਈ ਹੁੰਦੀ ਕਿ ਆਇਆ ਨਹੀਂ ਹਾਲ ਤੱਕ। ਪਿਓ ਤਾਂ ਨਹੀਂ ਏਡਾ ਮਾਣ ਹੁੰਦਾ ਕਿ ਆਇਆ ਨਹੀਂ ਹਾਲ ਤੱਕ, ਤੇ ਉਹ ਬਾਹਰ ਬੈਠੇ, ਤੇ ਉਹ ਹੁਣ ਮਾਂ ਨੇ ਜਾਣ ਖਾਈ ਜਿਹੜੀ, ਉਹਨੇ ਕਹਿੰਦਾ ਉਹਨਾਂ ਨੂੰ ਬਾਹਰ ਹੀ ਬਹਿ ਜਾਓ, ਤੇ ਹੁਣ ਅੰਦਰ ਮਾਂ ਨੂੰ ਦੱਸ ਰਹੇ ਆ ਗਏ ਨੇ, ਤੇ ਆ ਗਏ ਨੇ, ਤੇ ਉਹਨੇ ਕਹਿੰਦਾ ਚੱਲ
ਕਿੱਥੋਂ ਆਇਆ ਪੁੱਛਿਆ ਨੂੰ? ਨਹੀਂ ਤੁਸੀਂ ਆਪ ਹੀ ਪੁੱਛਣਾ। ਮੈਂ ਸੁਣ ਆਹੋ ਤੇ ਇਜਾਜ਼ਤ ਆ ਹੁਣ ਮੈਂ ਸਮਝ ਲੂ। ਠੀਕ ਹੈ। ਉਸਤਾਦ ਤੇ ਜੀ ਮਾਂ ਨੇ ਤਾਂ ਉਹਨੂੰ ਨੇ ਕਹਿਣਾ ਬਗੈਰਤ ਤੇ ਮੈਂ ਚੁੱਪ ਤੇ ਹੁਣ ਅੱਬੇ ਹੋਣੀ ਚਲੋ ਇਹ ਨਿਕਲ ਗਏ। ਤੇ ਹਰ ਵਾਰੀ ਨਹੀਂ ਸੀ ਏਦਾਂ ਹੁੰਦਾ, ਕਿਸੇ ਟਾਈਮ ਭਾਜੀ ਉਹਨਾਂ ਦੀ ਤਬੀਅਤ ਚੜੀ ਵੀ ਹੁੰਦੀ ਸੀ। ਇਹਨੇ ਉਹਨਾਂ ਨੇ ਸੋਚਿਆ ਹੁੰਦਾ ਸੀ ਕਿ ਹੁਣ ਮੂੰਹ ਨਾਲ ਗੱਲ ਨਹੀਂ ਕਰਨੀ। ਹਾਂ ਹੁਣ ਮੁਸਾਫਾ ਹੀ ਚੱਲੇ। ਅੱਛਾ ਮੇਰੇ ਅੱਬੇ ਦੇ ਕੁੱਟਣ ਦਾ ਸਟਾਈਲ ਕੀ ਸੀ? ਉਹਦੀਆਂ ਪਹਿਲੇ ਜਿਹੜੀਆਂ ਹਰਕਤਾਂ ਸੁਖਨਾ ਸੀ ਨਾ, ਮੈਨੂੰ ਉਹ ਦੱਸ ਦਿੰਦੀਆਂ ਸੀ ਕਿ ਅੱਜ ਕੁੱਟੂ ਕਿ ਨਹੀਂ ਵੀ ਮੈਂ ਘਰ ਆਇਆ ਨਾ ਤੇ ਉਹਨੇ ਉੱਠ ਕੇ ਆਰਾਮ ਨਾਲ ਐਵੇਂ ਦਰਵਾਜ਼ਾ ਬੰਦ ਕੀਤਾ, ਕੁੰਡੀ ਲੱਗੀ ਹੈ। ਉਸ ਤੋਂ ਬਾਅਦ ਜਨਾਬ ਜੀ ਅੰਮੀ ਨੂੰ ਨੇ ਕਹਿਣਾ ਚੱਲ ਆ ਤੂੰ ਅੰਦਰ ਦਰਾ ਮੇਰੀ ਗੱਲ ਸੁਣ। ਅੰਮੀ ਅੰਦਰ ਗਈ, ਉਹਨੇ ਕੁੰਡੀ ਲਾ ਕੇ ਬਾਹਰੋਂ ਕੁੰਡੀ ਤੇ ਮੈਂ ਖੜਾ ਤੇ ਮੈਨੂੰ ਲੱਗ ਗਿਆ ਪਤਾ। ਮੈਂ ਕਿਹਾ ਵੀ ਇਹ ਨਾ ਹੁਣ ਇੰਤਜ਼ਾਮ ਹੋ ਰਹੇ ਨੇ ਸਾਰੇ ਤਸ਼ੱਦਦ ਇਸਤਕਬਾਲ ਦੇ। ਹਾਂਜੀ ਤਸ਼ੱਦਦ ਦੇ ਇੰਤਜ਼ਾਮ ਹੋ ਰਹੇ ਨੇ। ਉਹ ਇੰਜ ਦਾ ਹਿਸਾਬ ਕਿਤਾਬ ਸੀ, ਇਹ ਨਹੀਂ ਵੀ ਉੱਠਦੇ ਠਾਠਾ ਨਹੀਂ, ਪੂਰੇ ਹਿਸਾਬ ਦੇ ਨਾਲ ਨੈਟ ਕਰਨਾ ਪੈਂਦਾ। ਹਾਂਜੀ ਕਾਲੂ ਵਰਗੇ ਬੱਚੇ ਨੂੰ ਨਾ ਦੂਸਰਾ ਗੇੜਾ ਜ਼ਰੂਰ ਘਰ ਦੇ ਲਵਾਉਂਦੇ। ਉਹਨੂੰ ਕਹੇ ਕੱਚੇ ਦੇ ਆਂਡੇ ਟੀਂਡੇ ਤੋਂ ਪੱਕੇ ਦੇ ਦੂਜੀ ਵਾਰੀ ਹਰ ਚੀਜ਼ ਤੇ ਨਾ ਗੇੜਾ ਇੱਕ ਲਵਾਉਣਾ ਜ਼ਰੂਰ। ਇਦਾਂ ਦੇ ਬੰਦੇ ਨਾ ਈਦ ਪੜ ਕੇ ਫੌਰਨ ਘਰ ਜਾਣਗੇ, ਪੁੱਛਣ ਕਿ ਭਾਈ ਗੈਲਰੀ ਸਾਫ਼ ਕਰਦੀ ਹੈ। ਕਾਲੂ ਵਰਗੇ ਦੇ ਘਰ ਜਾ ਕੇ ਬੱਚੇ ਪੁੱਛਦੇ ਕਾਲੂ ਘਰ ਹੈ? ਕਹਿੰਦੇ ਕੀ ਕਹਿਣਾ ਸੀ? ਉਹ ਬਸ ਪੇਟੀ ਚੜਾਉਣੀ ਸੀ। ਸਾਰਿਆਂ ਨੂੰ ਪਤਾ ਕਾਲੂ ਇਹੋ ਜਿਹੇ ਕੰਮ। ਅੱਛਾ ਏਦਾਂ ਦੇ ਮਹੱਲੇ ਚ ਹੁੰਦੇ ਨੇ ਗਲੀ ਚ ਸਾਰੇ ਜਿਹੜੇ ਕੁਆਰੇ ਪੜਦੇ ਹੁੰਦੇ ਆ, ਜੇਸ ਦਾ ਸਮਾਨ ਲਵਾ ਰਹੇ ਆ, ਘਰ ਖਾਲੀ ਕਰਾ ਰਹੇ ਆ। ਹਾਂਜੀ ਨਹੀਂ ਸਰ ਬਾਬੇ ਦਾ ਵੈਸਪਰ ਨਹੀਂ ਸਟਾਰਟ ਹੋ ਰਿਹਾ, ਕਾਲੂ ਰਿਹਾ ਪੁੱਤ ਧੱਕਾ ਲੱਗ ਗਿਆ। ਅੱਛਾ ਸਾਜੀ ਕਾਲੂ ਉਰੇ ਆ ਕਾਲੂ। ਹਾਂ ਓਏ ਆ ਨੁੱਕਰਾਂ ਨੇ ਤੂੰ ਮੈਂ 2 ਸਮੋਸੇ ਲੈ ਗਿਆ, ਉਹਨੂੰ ਕਹ ਯਾਰ ਚਟਨੀ ਤੇ ਨਾਲ ਦੇ ਦੇ। ਲੇਕਿਨ ਉਹ ਇਹ ਨਹੀਂ ਹੈਗਾ ਕਿ ਕੁਆਰੇ ਉਸਤਾਦ ਜੀ ਵਿਹਲੇ ਬੱਚੇ ਹੁੰਦੇ ਵਾ, ਉਹ ਬੱਚਿਆਂ ਦਾ ਪਤਾ ਹਾਲਾਂਕਿ ਵੈਸੇ ਵਿਹਲੇ ਹੁੰਦੇ, ਸਭ ਤੋਂ ਜ਼ਿਆਦਾ ਉਹਨਾਂ ਕੋਲ ਕੰਮ ਕਰਾਇਆ ਉਹਨਾਂ ਕੋਲ ਕੰਮ ਕਰਾਇਆ। ਜਿਹੜਾ ਸਭ ਤੋਂ ਛੋਟਾ ਭਰਾ ਹੁੰਦਾ ਘਰ ਚ, ਉਹਦੇ ਤੇ ਟੈਗ ਵੀ ਲੱਗਾ ਹੁੰਦਾ। ਉਹ ਕਰਦਾ ਕੀ ਸਾਰੀ ਦਿਹਾੜੀ ਹਾਂ ਤੇ ਸਵੇਰ ਤੋਂ ਰਾਤ ਤੱਕ ਇਹ ਕਹਿ ਕੇ ਉਹਦੇ ਕੋਲ ਕੰਮ ਕਰਾਉਣੇ ਹੁੰਦੇ। ਹਾਂ ਸਾਜੀ ਕਈ ਬੰਦੇ ਚੱਕਦੇ ਬੜੇ ਬੰਦੇ ਆ। ਆਹੋ ਉਹਨੂੰ ਸਾਰੀ ਦਿਹਾੜੀ ਵਿਹਲਾ ਬੈਠਾ ਰਹਿਣਾ, ਜਾਓ ਤੂੰ ਆਟਾ ਫੜ ਕੇ ਲੈ ਆ, ਉਹ ਆਟਾ ਛੱਡ ਕੇ ਹੁੰਦਾ ਵਾ, ਇੱਥੇ ਬੈਠਾ ਰਹਿਣਾ ਤੂੰ ਹੈਂ। ਜਾ ਤੂੰ ਉਹਨੂੰ ਕਹਿ ਵੀ ਉਹ ਫਲਾਣ ਚੀਜ਼ ਦੇ, ਉਹ ਜਾ ਮੈਂ ਕੱਲ ਨੂੰ ਘੜੀ ਦੇ ਕੇ ਆਇਆ, ਪੁੱਛ ਠੀਕ ਹੋ ਗਈ। ਉਹ ਸਵੇਰ ਤੋਂ ਰਾਤ ਤੱਕ ਤੇ ਨਾ ਉਹਦਾ ਇਹ ਆ ਵੀ ਇਹ ਕਰਦਾ ਕੁਛ ਨਹੀਂ। ਔਰ ਪੂਰੇ ਮਹੱਲੇ ਦਾ ਮਾਣ ਹੁੰਦਾ ਵਾ ਕਿ ਇਹਨੂੰ ਕਹਿਣਾ ਕੰਮ ਤੇ ਇਹਨੇ ਕਰਨਾ, ਕਿਉਂਕਿ ਉਹਨੂੰ ਪਤਾ ਵੀ ਇਹਦੇ ਥੋੜਾ ਬਹੁਤਾ ਉਸਤਾਦ ਜੀ ਇਹੋ ਜਿਹੇ ਬੱਚੇ ਨੂੰ ਤੇ ਐਵੇਂ ਬੁਲਾ ਕੇ ਵੇਖ ਨਾ ਉਹਨੇ ਦਾਗ ਕਾਟਣ ਦੇ ਉਦਾਂ ਹੀ ਇਹਨੂੰ ਵਾਪਸ ਕਰ ਦਿਆ। ਇਹ ਉਦਾਂ ਦੇ ਕੰਮ ਕਰਨੇ ਤੋਂ ਇਹ ਕਾਲੂ ਸ਼ਹਜ਼ਾਦਾ ਵੈਸੇ ਵੀ ਆ। ਕਾਲੂ ਨੂੰ ਇਹਦੇ ਘਰ ਦੇ ਸਾਜੀ ਕਹਿੰਦੇ ਤੇਰਾ ਭਰਾ ਕੋਮੇ ਚ ਚਲਾ ਗਿਆ, ਕਹਿੰਦਾ ਚਾਰਜਰ ਵੀ ਉਹ ਹੀ ਲੈ ਗਿਆ। ਉਹਦੇ ਕੋਲ ਹੀ ਹੋਣਾ। ਅੱਛਾ ਇਦਾਂ ਦੇ ਬੱਚੇ ਸਾਰਿਆਂ ਦੇ ਘਰ ਵੀ ਵੜ ਜਾਂਦੇ ਆ। ਅੰਦਰ ਟੀਵੀ ਵੀ ਵੇਖ ਰਹੇ ਆ, ਮੰਨਾ ਪੁੱਛ ਕਿੱਥੇ ਕਿਹਦੇ ਕੋਲ ਹੋਣਾ, ਉਹਦੇ ਘਰ ਬੈਠਾ ਫਿਲਮ ਵੇਖ ਰਿਹਾ, ਉਹਦੇ ਕੰਮ ਕਰ ਰਿਹਾ, ਉਧਰ ਕੰਮ ਕਰ ਰਿਹਾ ਨਾ। ਕੋਈ ਚੀਜ਼ ਵੀ ਚੁੱਕੀ ਜਾਏ ਤਾਂ ਸਾਰਿਆਂ ਨੂੰ ਸ਼ੱਕ ਹੁੰਦਾ ਕਾਲੂ ਲੈ ਇਹਦਾ ਤਾਂ ਪੂਰੀ ਗੰਦਾ ਨਾ ਕਰਨ ਨੂੰ। ਨਹੀਂ ਪਤਾ ਹੁੰਦਾ ਨਾ ਯਾਰ, ਉਹਨਾਂ ਨੂੰ ਪਤਾ ਹੁੰਦਾ ਵੀ ਵਿਹਲਾ ਵਾ, ਇਹਨੂੰ ਜੋ ਪੈਸੇ ਨਹੀਂ ਲੱਭਣੇ ਕੋਈ ਨਾ ਕੋਈ ਚੀਜ਼ ਚੁੱਕੇਗਾ। ਯਾਰ ਇਦਾਂ ਦੇ ਬੰਦੇ ਮਰਜ਼ੀ ਬੈਠਾ ਹੋਵੇ ਨਾ, ਜਿੱਥੇ ਮਰਜ਼ੀ ਬੈਠਾ, ਇੱਥੇ ਬੈਠਾ ਹਾਂ ਕੀ ਗੱਲ। ਅੱਛਾ ਇਹ ਪੁੱਛਣਾ ਜਿੱਥੇ ਵੀ ਬੈਠਾ ਵਾ ਇੱਥੇ ਬੈਠਾ ਉਹ ਕਹਿੰਦਾ ਮੇਰੀ ਵੈਸੇ ਹੀ ਇੱਛਾ। ਚਲੋ ਜੀ ਅੱਛਾ ਵਿਆਹ ਸ਼ਾਦੀ ਤੇ ਇਹੋ ਜਿਹੇ ਬੱਚੇ ਦਾ ਰੌਲਾ ਹੁੰਦਾ, ਉਹ ਚੀਕੇ ਦਾ ਮੁੰਡਾ ਨਹੀਂ ਕਾਲੂ, ਉਹ ਫਿਰ ਗਵਾਚ ਗਿਆ। ਨਹੀਂ ਇਦਾਂ ਦੇ ਬੰਦੇ ਨਾ ਵਿਆਹ ਸ਼ਾਦੀ ਦੇ ਬਾਬੇ ਕਹਿੰਦੇ ਉਹ ਕਾਲੂ ਮਾਚਸ ਲਿਆ ਕੇ ਪਤਾ ਕਿੱਥੇ ਚਲਾ ਗਿਆ। ਆਹੋ ਅੱਛਾ ਤੇ ਉਹਦੇ ਕੋਲ ਵਿਚਾਰੇ ਕੋ ਆਪ ਕੋ ਵੀ ਨਹੀਂ ਹੁੰਦੀ, ਲੋਕਾਂ ਦੇ ਕੰਮ ਕਰ ਰਿਹਾ ਹੁੰਦਾ, ਉਹਦੇ ਕੋਲ ਲੈ ਕੇ ਉਹਨੂੰ ਪੜਾਤੀ ਯਾਰ ਸਾਈਡ ਤੇ ਹੋ ਗਿਆ, ਉਹ ਇਹਨੂੰ ਗਾਲਾਂ ਕੱਢੀ ਜਾ ਰਿਹਾ। ਵਿਆਹ ਸ਼ਾਦੀ ਤੇ ਸਾਰੇ ਕੰਮ ਹੀ ਇਹੋ ਜਿਹੇ ਬੱਚਾ ਕਰਦਾ, ਜਾ ਕੇ ਉਹਨੂੰ ਜਾਂ ਬੋਤਲਾਂ ਦਾ ਪਤਾ ਕਰਕੇ ਠੰਡੀਆਂ ਹੋਈਆਂ ਕਿ ਨਹੀਂ, ਸਾਰੇ ਕੰਮ ਇਹੋ ਜਿਹੇ। ਰਾਸ਼ਨ ਤੇ ਬੰਦਾ ਬਾਬਾ ਕੋ ਆ ਫਾੜੋ ਸਿਗਰਟ ਭਜਾ ਦੇ ਪਰੇ। ਐ ਫੰਕਸ਼ਨ ਦੇ ਟਾਈਮ ਤੇ ਕਹਿੰਦਾ ਉਹ ਤੂੰ ਮੇਰਾ ਪੁੱਤ ਭੱਜ ਕੇ ਨਾਨਾ ਵਾਲੇ ਹੋ ਚੱਲ। ਇਦਾਂ ਦਾ ਬੰਦਾ ਨਾ ਬਾਹਰ ਬੈ ਕੇ ਰੋਣਾ, ਪੁੱਛੋ ਕੀ ਪਰੋਣੇ ਦਾ ਪੈਰ ਵਿੱਚ ਉਹਨੂੰ ਕੁੱਟਤਾ ਪਹੁੰਚਦਾ। ਇਹੋ ਜਿਹਾ ਬੰਦਾ ਖਬਾਰ ਜ਼ਬਾਨੀ ਯਾਦ ਕਰ ਲੈਂਦਾ ਪੂਰੀ। ਦੁਕਾਨਦਾਰ ਕਹਿਣ ਹੁੰਦਾ ਇੱਥੇ ਖਲੋਤਾ ਭਾਈ, ਉਹਨੇ ਇੰਜ ਕਰਕੇ ਸ਼ੈਂਪੂ ਵਾਲੀ ਪੁੜੀ ਜੇਬ ਚ ਪਾਈ ਹੋ ਗਿਆ। ਮੈਂ ਵੇਖ ਲਿਆ ਸੀ। ਮੈਨੂੰ ਪਤਾ ਵਾ ਗੱਲੇ ਦੇ ਵਿੱਚ ਕਾਲੂ ਹੀ ਹੱਥ ਮਾਰ। ਜਿਵੇਂ ਤੇ ਕਿਹੜਾ ਪੁੱਤਰ ਬਰਾਤ ਆਉਣ ਵਾਲੀ ਹੈ, ਲਾੜੇ ਦੀ ਗੱਡੀ ਦੇ ਕੋਲ ਰਹਿਣਾ, ਉਹਦੇ ਕੋਲ ਹਾਰ ਉਹਦੇ ਉਹ ਲੜੀ ਨਾ ਤੋੜੇ ਕੋਈ। ਗੱਡੀ ਦੇ ਕੋਲ ਅੰਦਰ ਮਗਾ ਕਰ ਰਹੇ, ਨਵਾਂ ਸੂਟ ਪਾ ਕੇ ਤੇ ਗੱਡੀ ਦੇ ਕੋਲ ਖੜਾ ਹੁੰਦਾ ਵੀ ਬੱਚੇ ਕੋਈ ਉਹਦੀ ਲੜੀ ਨਾ ਡਿਊਟੀ ਲੱਗੀ ਡਿਊਟੀ ਦੇ। ਇਹੋ ਜਿਹੇ ਬੱਚੇ ਨੂੰ ਕਹਿਣ ਹੁੰਦਾ ਯਾਰ ਡਰਾਈਵਰ ਨੂੰ ਰੋਟੀ ਦੇ ਕੇ। ਇਦਾਂ ਦੇ ਬੰਦੇ ਨਾ ਪਾਨ ਵਾਲੇ ਕੋ ਖਲੋ, ਉਹਦਾ ਖਲੋਤੇ ਲੈਟਰ ਖਰਾਬ ਕਰ ਦਿੰਦੇ ਐਵੇਂ ਹੋਈ। ਉਹ ਪਾਪਾ ਭਾਜਾ ਲੈਟਰ ਖਰਾਬ ਕਰਦਾ। ਆਹ ਸਹੀ ਗੱਲ ਹੈ। ਏਦਾਂ ਦਾ ਬੰਦਾ ਸਾਰੇ ਮਹੱਲੇ ਤੇ ਕੰਮ ਕਰਕੇ ਸਾਜੀ ਆਣ ਕੇ ਕਹਿੰਦੇ ਹੁੰਦਾ ਟਰੈਲ ਤੇ ਆਇਆ। ਆਹ ਇਦਾਂ ਨਾ ਪਾਨ ਨਾਲ ਦੇ ਡਾਲੇ ਕੋ ਖਲੋਤੇ ਤੇ ਐਵੇਂ ਉਹਦੇ ਧਿਆਨ ਕਰਕੇ ਛੱਡੀ ਬੋਤਲ ਸਾਰੀ ਇਕੱਠੀ ਕਰ ਦਿੰਦਾ। ਔਰ ਪੁੱਛੋ ਕਿ ਏਦਾਂ ਦੇ ਬੱਚੇ ਨੂੰ ਮਹੱਲੇਦਾਰ ਘਰ ਛੱਡ ਕੇ ਜਾਂਦੇ ਭਾਜੀ, ਉਹ ਰਿਕਸ਼ੇ ਦੇ ਮਗਰ ਲੰਮ ਕੇ ਫਿਰ ਸੱਟ ਲਵਾਉਣ ਲੱਗਾ ਸੀ। ਅੱਛਾ ਚੁੱਪ ਕਰਕੇ ਆਪਣੇ ਧਿਆਨੇ ਵੀ ਖੜੇ ਹੋਣਗੇ ਨਾ ਤੇ ਐਵੇਂ
ਕਰਦਾ ਮੈਂ ਤੇਰੇ ਪਿਓ ਵਰਗਾ। ਆਹੋ ਤੇ ਉਹਨੇ ਕੀ ਕਿਹਾ ਵਿਚਾਰੇ ਇਦਾਂ ਦਾ ਗੱਲ ਨਹੀਂ ਮੰਨੀ ਬਸ ਇਦਾਂ ਦਾ ਬੱਚਾ ਨਾ ਵੀਡੀਓ ਗੇਮਾਂ 'ਚ ਹੁੰਦਾ ਬਸ ਹਰ ਬੰਦੇ ਨੂੰ ਐਂਡ ਵਾਲਾ ਚਾਂਸ ਮੈਂ ਖੇਲਵਾ ਭਾਜੀ। ਆਹੋ ਆਹੋ ਪੂਰੇ ਮਹੱਲੇ ਨੂੰ ਪਤਾ ਹੁੰਦਾ ਵਾ ਵੀ ਕਾਲੂ ਗੈਲਰੀ ਤੇ ਚੜ ਜਾਂਦਾ। ਗੈਲਰੀ ਤੋਂ ਕੋਈ ਸਮਾਨ ਲਵਾਉਣਾ ਹੋਵੇ ਨਾ ਤੇ ਕਾਲੂ ਨੂੰ ਬੁਲਾਉਣਾ ਹੁੰਦਾ ਯਾਰ। ਅੱਛਾ ਸਰ ਇਹਨਾਂ ਨੇ ਕਾਲੂ ਉਰਿਆ ਯਾਰ ਰੱਸੀ ਲੱਭ ਕੇ ਲਿਆ ਕਾਲੂ ਰੱਸੀ ਲੱਭ ਕੇ ਕਾਲੂ ਪੂਰੇ ਨੇ ਕਿਉਂਕਿ ਉਹਨੇ ਇੰਨੇ ਮਾਨ ਨਾ ਕਹਿੰਦਾ ਇਹੋ ਜਿਹੇ ਨੂੰ ਇਹ ਸ਼ੌਕ ਹੁੰਦਾ ਵੀ ਮੈਂ ਮੇਨ ਹੋਵਾਂ ਯਾਨੀ ਆਖਣ ਯਾਰ ਕਾਲੂ ਸਦਾਦਾ ਆਦਮੀ ਕਾਲੂ ਇੱਟ ਲੱਭ ਕੇ ਲਿਆ ਕੇ ਤੂੰ ਯਾਰ ਇਹਦੇ ਥੱਲੇ ਰੱਖਣੀ ਪੇਟੀ ਦੇ ਇਦਾਂ ਦੇ ਬੰਦੇ ਨਾ ਮਹੱਲੇ 'ਚ ਔਰਤ ਕਹਿਣ ਦੇ ਤੇਰਾ ਚਾਚਾ ਕਹਿਣ ਨੂੰ ਗਿਆ ਜੱਸ ਯਾਰ ਇਹੋ ਜਿਹੇ ਬੰਦਾ 2 ਪੀਸ ਪਾ ਕੇ ਰੱਖੇ ਥੱਲੇ ਇੱਟ ਲਵਾਉਂਦੇ ਆ। ਤਾਂ ਚੱਕ ਅੱਛਾ ਜਿਸਮ ਤੇ ਜੁੱਸੇ ਦੇ ਤਰਫ ਤਗੜੇ ਹੁੰਦੇ ਨੇ ਨਾ ਤੇ ਦੂਸਰੀ ਤੀਸਰੀ ਕਲਾਸ 'ਚ ਵੀ ਸਾਰੇ ਬੱਚਿਆਂ ਨਾਲੋਂ ਵੱਡੇ ਹੁੰਦੇ ਆਹੋ ਆਹੋ ਮਾਸਟਰ ਦੂਸ ਟੈਪ ਜੇ ਬਾਉਂਟਰ ਟੈਪ ਜੇ ਹਾਂ ਮਾਸਟਰ ਸਾਰੇ ਇਹੋ ਜਿਹੇ ਬੱਚੇ ਨੂੰ ਕੰਮ ਕਹਿੰਦੇ ਕੁਰਸੀਆਂ ਉਹ ਸਕੂਲੇ ਛੱਡਿਆ ਉਧਰੋਂ ਇੱਧਰ ਲੈ ਆਇਆ ਸਾਰੇ ਕੰਮ ਇਦਾਂ ਦੇ ਅੱਛੀ ਸ਼ੌਕ ਨਾਲ ਵੀ ਕਰ ਤੂੰ ਸਿਹਤਮੰਦ ਵੀ ਰਹਿੰਦੇ ਆ ਸਿਹਤਮੰਦ ਵੀ ਰਹਿੰਦੇ ਹਾਂ ਇਦਾਂ ਦੇ ਬੱਚੇ ਸਕੂਲ 'ਚ ਨਾ ਸਕਾਊਟ ਬਣ ਕੇ ਭੁੱਖੇ ਹੁੰਦੇ ਵੀ ਕੋਈ ਸ਼ਾਇਦ ਲੱਭੀ ਕਿਤੇ ਪਰ ਅੱਛਾ ਪੜਨ ਜਾਂਦੇ ਘਰੋਂ ਤੇ ਬਾਹਰ ਉਹਨਾਂ ਗੇਟ ਤੇ ਬਿਠਾਇਆ ਹੁੰਦਾ ਸਿਰਫ ਇਹੋ ਜਿਹਾ ਬੰਦਾ ਮੁਰਗੇ ਦੀ ਖਾਲ ਨਾਲ ਚੱਕੇ ਸਾਫ਼ ਕਰ ਲੈਂਦਾ। ਕੰਬ ਲੈ ਕੇ ਨਾ ਤੇ ਉਹਦਾ ਯਾਰ ਕਾਲੂ ਕਮਾਲ ਆ ਦੀ ਗੱਲ ਓਏ ਹੋਏ ਅੱਛਾ ਕਾਲੂ ਵਰਗਾ ਬੰਦਾ ਕੰਮ ਕਰਕੇ ਫਿਰ ਅਗਲੇ ਦਿਨ ਉਹਦੇ ਚੋਰ ਜਿਹਾ ਹੁੰਦਾ ਵਾ ਉਹਨੂੰ ਕਿਹਾ ਸੀ ਨਾ ਪੂਰਾ ਭਰੀ ਸਿਲੰਡਰ ਸਹੀ ਗੱਲ ਰੋਲਾ ਹੈ ਵਾ ਵਿੱਚ ਮੈਨੂੰ ਲੱਗਣ ਦੇ ਤਾਂ ਪੈਸੇ ਰੱਖੇ ਆ ਇਹ ਸਾਰੇ ਬੱਚੇ ਦਾ ਨਾਮ ਲਾਇਆ ਸਾਜੀ ਮਿੱਤਰ ਦੇ ਉੱਥੇ ਦੁਬਈ ਗਏ ਕਾਲੂ ਵਰਗੇ ਬੰਦੇ ਘਰ ਖਾ ਲਈ ਕਾਲੂ ਹੈਗਾ ਕੀ ਗੱਲ ਆ ਉਹ ਦਰਖਤ ਦੇ ਉੱਤੇ ਨਾ ਜੁੱਤੀ ਦਾ ਪੈਰ ਅੜ ਗਿਆ ਉਹ ਕਈ ਥੱਲੇ ਮਾਰਦੇ ਸੀ ਨਾ ਬਿੱਲੀ ਨੂੰ ਉੱਤੇ ਅੜ ਜਾਂਦਾ ਮੁੜ ਕੇ ਲੱਥਦਾ ਨਹੀਂ ਸੀ ਕਾਲੂ ਵਰਗੇ ਬੱਚੇ ਕਾਲੂ ਵਰਗੇ ਚੜਦੇ ਹੁੰਦੇ ਉੱਤੇ ਅੱਛਾ ਇਹੋ ਜਿਹੇ ਨੂੰ ਪਤਾ ਹੁੰਦਾ ਪੌੜੀ ਕਿਹਦੇ ਘਰ ਆ ਰਸਾ ਕਿੱਥੋਂ ਲੱਭੂਗਾ ਸਾਰਾ ਠੀਕ ਹੈ ਨਾ ਮਤਲਬ ਇੱਟਾਂ ਕਿੱਥੇ ਪਈਆਂ ਨੇ ਸਾਰਾ ਨਿਜ਼ਾਮ ਯਾਰ ਕਾਲੂ ਵਰਗੇ ਬੱਚੇ ਦਾ ਨਾ ਸਕੂਲੋਂ ਬੱਚੇ ਭੱਜ ਕੇ ਲੈ ਕੇ ਆਉਣਗੇ ਲੰਮਾ ਖਾਲਾ ਫਟਾਫਟ ਜਾ ਉਹ ਕਾਲੂ ਨੂੰ ਚਾਹ ਖਾ ਕੇ ਬੇਹੋਸ਼ ਹੋ ਗਈ। ਚਾਹ ਖਾ ਲਿਆ ਨੇ ਕਾਲੂ ਵਰਗਾ ਬੰਦਾ 3 ਪੋਟਿਆਂ ਨਾਲ ਇਦਾਂ ਖੇਲਣ ਦਿਆ ਹੁੰਦਾ। ਕੋਟੇ ਮਹੱਲੇ 'ਚ ਕੋਈ ਖਤਮ ਮੈਂ ਕਾਲੂ ਨੂੰ ਕਹਿੰਦੇ ਜਾ ਮਸੀਤੋਂ ਸਫਾ ਲੈ ਕੇ ਆ ਸਾਰੇ ਕੰਮ ਇਹੋ ਜਿਹੇ ਬੱਚੇ ਕੋਈ ਯਾਰ ਕਾਲੂ ਦੀ ਗੱਡੀ ਦਾ ਉਹਦੇ ਹਿੱਸਾ ਲਾ ਗ੍ਰਿਪ ਗਵਾਚ ਗਿਆ ਤੇ ਉੱਥੇ ਕਰੇਲਾ ਲਵੇਟਿਆ। ਇਦਾਂ ਦੇ ਬੱਚੇ ਨੂੰ ਬਜ਼ੁਰਗ ਨੇ ਨਾਲ ਕੀ ਆਪਣੀ ਚਾਚੀ ਨੂੰ ਫੜਾ ਦਿਓ। ਅੱਛਾ ਇਹ ਪ੍ਰਾਹੁਣਾ ਵੀ ਕਿਤੇ ਗਿਆ ਹੋਵੇ ਨਾ ਤੇ ਉਸਤਾਦ ਜੀ ਉੱਥੇ ਵੀ ਕੰਮ ਕਰਾ ਉੱਥੇ ਵੀ ਕੰਮ ਕਰਾ ਲੈ ਆ ਮੈਂ ਕਾਲੂ ਨੂੰ ਭੇਜਣ ਡਿਆ ਇਹਨੂੰ ਫੜਾ ਦੀ ਮੁਰਗੀ ਸਫਰ ਪੂਰੇ ਚ ਮੁਰਗੀ ਸਾਂਭੀ ਹੁੰਦੇ ਆ ਕਿਸੇ ਦੇ ਘਰ ਕੱਪੜੇ ਪਾ ਕੇ ਬੈਠਾ ਫੁੱਲ ਨਵੇਂ ਕੱਪੜੇ ਪਾ ਕੇ ਮਾਂ ਪਿਓ ਦੇ ਨਾਲ ਭੈਣਾ ਭਰਾਵਾਂ ਨਾਲ ਗਿਆ ਵਾ ਤੇ ਜਾਂਦਾ ਕਿ ਕਾਲੂ ਤੂੰ ਮੇਰਾ ਪੁੱਤਰ ਰਿਹਾ ਬਾਹਰ ਜਾ ਕੇ ਲੋਕਾਂ ਫੜ ਪੈ ਚਲ ਤੂੰ ਕਹਿੰਦਾ ਯਾਰ ਮੈਂ ਖੇਤ ਸਵਾਹ ਮੈਂ ਇੱਥੇ ਨਹੀਂ ਜਾਵਾਂ ਮਹੱਲੇ 'ਚ ਕੋਈ ਫੌਤ ਕੀ ਹੋ ਜਾਏਗਾ ਚਾਚਾ ਤੇਰਾ ਕੰਮ ਤੇ ਗਿਆ ਵਾ ਤੇ ਭਰਾ ਤੇਰੇ ਹੈ ਨਹੀਂ ਤੇ ਜਾ ਮੇਰਾ ਪੁੱਤਰ 2 ਪੁੱਤਰਾਂ ਫੜ ਲਿਆ ਮਹੱਲੇ 'ਚ ਕੋਈ ਫੌਤ ਕੀ ਹੋ ਜਾਵੇ ਨਾ ਅਗਲੇ ਕਾਲੂ ਵਰਗੇ ਬੰਦੇ ਨੂੰ ਫੋਨ ਕਰਕੇ ਓਏ ਕਾਲੂ ਅਕਰਮ ਫੌਤ ਗਿਆ ਕੀ ਕਰਨਾ ਕਬਰ ਦਾ ਹੁਣ। ਨਹੀਂ ਇਹਨੂੰ ਕੀ ਪਤਾ ਹੁੰਦਾ ਉਹ ਖਬਰ ਦਾ ਤੁਸੀਂ ਕਿਹਨੂੰ ਅਗਲੀ ਗੱਲ ਦੱਸਣੀ ਹੁੰਦੀ ਹੈ ਇਹ ਤੇ ਛੋਟਾ ਮੋਟਾ ਯਾਰ ਕਿਤੇ ਪ੍ਰਾਹੁਣਾ ਵੀ ਗਿਆ ਨਾ ਬੋਤਲ ਪੀਣ ਡਿਆ ਤੇ ਘਰ ਦੇ ਆ ਕੇ ਕਹਿੰਦੇ ਬੋਤਲ ਬਾਅਦ ਚ ਪੀਵੇਂ ਜਾ ਗੰਡੇ ਫੜ ਗਿਆ ਪੀਂਦੇ ਦੀ ਬੋਤਲ ਫੜ ਕੇ ਰੱਖ ਦੇਣੀ। ਬੁੱਕਾ ਤਾਂ ਨਹੀਂ ਐਡੀ ਹੁੰਦੀ ਵੀ ਯਾਰ ਨਹੀਂ ਖਾਇਆ ਰਾ ਇਹਦੀ ਕਿਹੜੀ ਗੱਲ ਇਹੋ ਜਿਹੇ ਬੰਦੇ ਦੀ ਰਿਪ ਖਰਾਬ ਹੁੰਦੀ ਉੱਥੇ ਬਕਸੂਆ ਲਾਇਆ ਹੁੰਦਾ। ਇਹ ਲਾ ਲੈਂਦੇ ਹੁੰਦੇ ਨੇ ਮੈਂ ਬੜੀ ਵਾਰੀ ਲਾਇਆ 10 ਰੁਪਏ ਕੱਪ 'ਚ ਰੱਖ ਕੇ ਇੱਥੇ ਤੱਕ ਬਾਂਹ ਟੁੱਟੀ। ਮਿੱਟੇ ਕੋਈ ਖੋਲ ਵਾਲੇ ਇਦਾਂ ਦਾ ਬੰਦਾ ਵਾਸ਼ਰੂਮ ਜਾਵੇ ਨਾ ਵੱਡਾ ਸਿਆਣਾ ਘਰ ਦਾ ਬੂਹਾ ਖੜਕਾ ਓਏ ਆ ਅੰਦਰ ਹੀ ਬੈਠੇ ਰਹਿਣਾ ਹੁਣ ਆਹੋ ਵੀ ਨਾਲ ਹੀ ਫੌਰਨ ਕੋਈ ਬੁੱਕਾ ਨਹੀਂ ਬੱਚਿਆਂ ਦੇ ਵਿੱਚ ਨਾ ਕੁਝ ਬੱਚਿਆਂ ਆ ਯਾਨੀ ਇਹਨੂੰ ਕੋਈ ਕੰਮ ਕਰਦਿਆਂ ਮੈਨੂੰ ਤੋੜ ਦੇਣਗੇ ਵੀ ਵਾਸ਼ਰੂਮ 'ਚ ਵੱਡਾ ਵੱਧ ਮੂੰਹ ਹੀ ਧੋ ਰਿਹਾ ਬਾਅਦ ਚ ਧੋ ਲਈ ਉਹ ਖੈਰ ਆ ਸਾਬਣ ਲੱਗੇ ਨੂੰ ਬਾਹਰ ਕੱਢ ਦੇਣੇ ਹਾਂ ਅੱਛਾ ਘਰ ਦੇ ਕਰੋੜਾਪਤੀ ਨਹੀਂ ਹੋਣਾ ਇਹੋ ਜਿਹੇ ਬੱਚੇ ਨੂੰ ਫਿਰ ਉਹ ਕਿਤੇ ਖਰਾਦੀ ਖਰੂਦੇ ਦੇ ਕੰਮ ਤੇ ਪਾ ਦਿੰਦੇ ਉਹ ਕਹਿੰਦੇ ਯਾਰ ਇਹਦੀ ਤਬੀਅਤ ਹੀ ਉਦਾਂ ਦੀ ਇਹਦੇ ਰਾਂਦਾ ਹੀ ਜਾਵੇ ਕਸਮ ਕੁਝ ਬਣ ਜਾਵੇ ਆਹ ਸਹੀ ਗੱਲ ਹਾਏ ਹਾਏ ਸਕੇ ਭਰਾ ਦਾ ਵਿਆਹ ਹੋਵੇ ਨਾ ਸਾਜੀ ਵੇਟਰ ਵੀ ਲੱਗੇ ਹੁੰਦੇ ਫਿਰ ਉਹਨਾਂ ਨੂੰ ਬਹੁਤਾ ਕੰਮ ਆਪ ਕਰਨਾ ਹਾਂ ਕਸਮ ਵੇਟਰਾਂ ਨੂੰ ਉਹਨਾਂ ਨੂੰ ਤੂੰ ਫੜੀ ਆ ਫੜੀ ਤੇ ਨਾਲ ਆਪੇ ਹੀ ਫੜੀ ਲਿਆਉਣਾ ਲੈ ਆਪਾਂ ਭਾਜੀ ਲਓ ਭਾਈ ਨਹੀਂ ਆਰਾਮ ਨਾਲ ਦੇਣਾ ਅੱਛਾ ਇੱਕ ਹੋਰ ਤੈਨੂੰ ਜੈਨੂਅਨ ਗੱਲ ਦੱਸਾਂ ਵੀ ਹੱਥ 'ਚ ਡਾਲਾ ਫੜਿਆ ਵਾ ਡਾਲਾ ਫੜਿਆ ਕੋਈ ਕਾਲੂ ਹਾਂਜੀ ਭਾਜੀ ਉਰੇ ਇੱਕ ਮਿੰਟ ਭਾਜੀ ਓਏ ਉਰੇ ਡਾਲਾ ਫੜਿਆ ਵਾ ਇੰਜ ਕਰਕੇ ਹੁਣ ਉਹਦੀ 1000 ਵਾਲਾ ਨੋਟ ਨਾ ਉਤਰੀ ਜੇਬ 'ਚ ਪਾਉਣ ਗਿਆ ਇਹ ਡਾਲਾ ਉਹਨੇ ਫੜਿਆ ਵਾ ਇਹ ਪੁੱਤਰ ਨੇ ਡਾਲਾ ਛੱਡ ਕੇ ਨਾ 2-5 ਤੋਂ ਲੈ ਕੇ ਉੱਥੇ ਕਹਿੰਦਾ ਭਾਜੀ ਜੀ ਅਮਲ ਜੁਗੇ ਤੇਰੀ ਜੈਨੂਅਨ ਯਾਨੀ ਇਹ ਵੀ ਨਹੀਂ ਦੇਖਦੇ ਕਿ ਯਾਰ ਉਹ ਕਿੱਥੇ ਜਾ ਰਿਹਾ ਤੂੰ ਕਹਿੰਦਾ ਭਾਜੀ ਤੇ ਪਾਉ ਜੇਬ
ਠੀਕ ਹੈ ਭਾਜੀ ਹੁਣ ਡਾਲਰ ਰੱਖ ਕੇ ਕੋਈ 2-500 ਲੱਭ ਫਿਰ ਉਹ ਲੱਭਦਾ ਵਾ ਉਹਨੂੰ ਹਾਂ ਚਾਚਾ ਕਿੱਥੇ ਬੈਠਾ 2-500 ਉਹਨਾਂ ਨੂੰ ਫੜਾ ਕੇ ਵੀ ਨਹੀਂ ਜਾਣਾ ਕਿਸੇ ਨੇ ਉਹ ਤੇ ਇਹਦੇ ਸਿੱਧਾ ਨਹੀਂ ਨਹੀਂ ਯਾਰ ਚਾਚਾ ਕਿੱਥੇ ਚਾਚੇ ਨੂੰ ਲੱਭਦੇ ਰਸਤੇ 'ਚ ਤੈਨੂੰ ਹੋਰ ਕੰਮ ਉਹਨੇ ਕਹਿ ਤੇ ਕਿਸੇ ਨੇ ਹਾਂ ਕਿਸੇ ਦੇ ਘਰ ਪਰੋਣਾ ਵੀ ਗਿਆ ਹੋਣਾ ਤੇ ਉਹ ਇਹੀ ਕਹਿੰਦੇ ਉਹ ਨਿੱਕੇ ਬੱਚੇ ਨੂੰ ਪਾ ਦੋ ਕਾਲੂ ਨਾਲ ਸੁੱਤੇ ਪਏ ਵੀ ਰੋਜ਼ ਨਾਲ ਇਹਨਾਂ ਆਪਣਾ ਖਿਆਲ ਰੱਖੋ ਤਾਂ ਜੀ ਇੱਕ ਗੱਲ ਉਹ ਯਾਰ ਬੰਦ ਹੋ ਜਾਣਾ ਖਿਆਲ ਰੱਖੋ ਨਾਲ ਆਪਣਾ ਕੱਲ ਫਿਰ ਤੋਂ ਸ਼ੁਰੂ ਕਰ ਲਾਂਗੇ ਕਾਲੂ ਵਰਗੇ ਪਰ ਠੀਕ ਆ ਜੀ ਤੇ ਇਨਸ਼ਾਅੱਲਾ ਕੱਲ ਫਿਰ ਤੁਹਾਡਾ ਮੁਲਾਕਾਤ ਹੋਏਗੀ ਲਵ ਯੂ ਯਾਰ